ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਖਬਰ ਤੇ ਨਜ਼ਰ ਜਿਵੇਂ ਤੁਸੀਂ ਜਾਣਦੇ ਹੋ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਸ਼ੁੱਕਰਵਾਰ ਨੂੰ ਆਪਣੇ ਨਾਲ ਮਿੰਟੂ ਗੁਰਸਰੀਆ ਜੀ ਜੁੜਦੇ ਨੇ ਥੋੜ੍ਹੇ ਲੰਬੇ ਸਮੇਂ ਦੇ ਲਈ, ਜਿਸ ਦੇ ਵਿੱਚ ਆਪਾਂ ਪਹਿਲੋਂ ਖਬਰਾਂ ਦੇ ਉੱਤੇ ਨਜ਼ਰ ਬਣਾਉਂਦੇ ਹਾਂ, ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਦੇ ਜਵਾਬ ਦੇਣ ਦੇ ਲਈ ਵੀ ਆਪਣੇ ਨਾਲ ਮਿੰਟੂ ਜੀ ਰੁਕਦੇ ਨੇ। ਅਤੇ ਆਓ ਸਵਾਗਤ ਕਰਦੇ ਹਾਂ ਮਿੰਟੂ ਗੁਰਸਰੀਆ ਜੀ। ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਓਬਾਮਾ ਕੇਅਰ ਦੀਆਂ ਓਪਨ ਐਨਰੋਲਮੈਂਟ ਅਤੇ ਰੀਨਿਊਅਲਸ ਦਾ ਸਮਾਂ ਜਿਹੜਾ ਆ ਚੁੱਕਾ ਹੈ। ਕੈਲੀਫੋਰਨੀਆ ਦੇ ਵਿੱਚ ਕਿਸੇ ਨੇ ਵੀ ਹੈਲਥ ਕੇਅਰ ਇੰਸ਼ੋਰੈਂਸ ਓਬਾਮਾ ਕੇਅਰ ਕਰਵਾਉਣੀ ਹੋਵੇ, ਉਸ ਦੇ ਲਈ ਇਹਨਾਂ ਨੂੰ ਹਮੇਸ਼ਾ ਯਾਦ ਰੱਖੋ। ਖਾਲਸਾ ਇੰਸ਼ੋਰੈਂਸ ਏਜੰਸੀ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਮਿੰਟੂ ਗੁਰਸਰੀਆ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਖਬਰਾਂ ਦੇ ਉੱਤੇ ਆਪਾਂ ਨਜ਼ਰਾਂ ਜਿਹੜੀਆਂ ਬਣਾਵਾਂਗੇ। ਜੇ ਸਭ ਤੋਂ ਪਹਿਲਾਂ ਗੱਲ ਕਰੀਏ ਬੈਨ ਬੂਨ ਸੀਗੇ, ਜੇ ਆਪਾਂ ਥੋੜ੍ਹਾ ਜਿਹਾ ਉਸ ਪਾਸੇ ਵੱਲ ਦੀ ਸ਼ੁਰੂਆਤ ਦੀ ਗੱਲ ਕਰੀਏ, ਕੱਲ੍ਹ ਦੀਵਾਲੀ ਸੀ, ਬੈਨ ਲੱਗੇ ਸੀ, ਪਟਾਕਿਆਂ ਪਟੂਕਿਆਂ ਦਾ ਕਿੱਦਾਂ ਰਿਹਾ, ਪ੍ਰਦੂਸ਼ਣ ਦਾ ਕੀ ਜਿਹੜਾ ਮਾਹੌਲ ਰਿਹਾ ਉੱਥੇ? ਦੇਖੋ ਬੈਨ ਤੇ ਤੋੜ ਦਿੰਦੇ ਆ ਸਾਡੇ ਇੱਥੋਂ ਦੇ ਲੋਕ, ਕਿਉਂਕਿ ਇਹਨਾਂ ਨੇ ਤਾਂ ਗਾਣੇ ਵੀ ਏਦਾਂ ਦੇ ਬਣਾਏ ਹੋਏ ਆ ਨਾ ਕਿ ਜਿੱਥੇ ਹੋਵੇ ਪਾਬੰਦੀ ਉੱਥੇ ਜੱਟ ਫੈਰ ਕਰਦਾ। ਇਹ ਤੇ ਪਾਬੰਦੀਆਂ ਨੂੰ ਮਿਲ ਕੇ ਲੈਂਦੇ, ਲੱਕੋਂ ਲੈਂਦੇ ਆ। ਪਾਬੰਦੀਆਂ ਤੇ ਟੁੱਟੀਆਂ ਨੇ, ਪਰ ਇੱਕ ਚੀਜ਼ ਜਿਹੜੀ ਜ਼ਿਆਦਾ ਤੌਰ ਤੇ ਦੇਖਣ ਨੂੰ ਮਿਲੀ ਆ, ਪ੍ਰਤੱਖ ਰੂਪ ਚ ਜਿਹੜੀ ਅੰਕੜਿਆਂ ਨਾਲ ਪ੍ਰਮਾਣਿਤ ਕੀਤੀ ਗਈ ਆ, ਉਹ ਇਹ ਆ ਕਿ ਚੰਡੀਗੜ੍ਹ, ਪੰਜਾਬ ਔਰ ਦਿੱਲੀ ਤਿੰਨਾਂ ਜਗ੍ਹਾ ਤੇ ਜਿਹੜਾ ਆਮ ਇਹਨਾਂ ਦਿਨਾਂ ਚ ਪ੍ਰਦੂਸ਼ਣ ਲੈਵਲ ਹੁੰਦਾ ਉਹ ਘਟਿਆ। ਇੱਥੋਂ ਤੱਕ ਕਿ ਜਿਹੜਾ ਦਿੱਲੀ ਦਾ ਉਹ ਆਮ ਤੌਰ ਤੇ ਪਿਛਲੀ ਵਾਰੀ ਜਿੱਦਾਂ ਆਪਾਂ ਲਈਏ ਉਹ 450 ਤੱਕ ਪਹੁੰਚ ਗਿਆ ਸੀਗਾ, ਜਿਹੜਾ ਐਤਕੀ 319 ਤੱਕ ਰਿਹਾ। ਇਹਦਾ ਮਤਲਬ ਕਿ ਜ਼ਬਰਦਸਤ ਫਰਕ ਨਜ਼ਰ ਆਉਂਦਾ। ਬਿਲਕੁਲ ਓਦਾਂ ਹੀ ਇੱਧਰ ਚੰਡੀਗੜ੍ਹ ਚ ਸੀਗਾ। ਚੰਡੀਗੜ੍ਹ ਦੇ ਵਿੱਚ ਤੇ ਮੇਰੇ ਖਿਆਲ ਦੇ ਨਾਲ ਐਤਕੀ ਕਾਫੀ ਜ਼ਿਆਦਾ, ਜਿੱਦਾਂ ਪਿਛਲੀ ਵਾਰੀ 75% ਸੀ ਤਾਂ ਉਹ 24% ਰਹਿ ਗਿਆ, ਲਗਭਗ 50% ਦਾ ਫਰਕ ਪਿਆ। ਸੋ ਸਾਡੇ ਪੰਜਾਬ ਦੇ ਵਿੱਚ ਵੀ ਫਰਕ ਪਿਆ, ਲੈਵਲ ਦਾ ਬਹੁਤ ਫਰਕ ਪਿਆ। ਸੋ ਇੱਕ ਚੰਗੀ ਕੋਸ਼ਿਸ਼ ਹੈ, ਚੰਗੀ ਪਹਿਲ ਕਦਮੀ ਕੀਤੀ ਗਈ ਆ। ਉੱਦਾਂ ਪਟਾਕੇ ਪਟੂਕੇ ਆ ਨਾ ਜਿਹੜੇ ਜ਼ਿਆਦਾ ਚੱਲਦੇ ਰਹੇ, ਪਾਬੰਦੀ ਦਾ ਜਿਹੜਾ ਸਮਾਂ ਸੀਗਾ ਪੰਜਾਬ ਦੇ ਵਿੱਚ ਉਹ 6:30 ਤੋਂ 9:30 ਸੀਗਾ। ਲੋਕ ਤੋੜਦੇ ਰਹੇ ਪਾਬੰਦੀ, ਇਹਦੇ ਚ ਕੋਈ ਸ਼ੱਕ ਨਹੀਂ ਆ। ਦੂਜੀ ਗੱਲ ਇਹ ਆ ਕਿ ਦਿੱਲੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪਟਾਕੇ ਚੱਲੇ ਆ। ਉਹਦਾ ਕਾਰਨ ਇਹ ਸੀਗਾ ਕਿ ਇੱਕ ਤੇ ਸੁਪਰੀਮ ਕੋਰਟ ਨੇ ਸਿਰਫ ਪਟਾਕੇ ਵੇਚਣ ਤੇ ਪਾਬੰਦੀ ਲਾਈ ਸੀ, ਜਿਹਦਾ ਜ਼ਿਕਰ ਨਹੀਂ ਹੋਇਆ। ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਵਿਕਰੀ ਤੇ ਪਾਬੰਦੀ ਲਾਈ ਸੀਗੀ। ਹੁਣ ਉੱਥੇ ਫਿਰ ਬਹੁਤ ਜ਼ਬਰਦਸਤ ਤਰੀਕੇ ਨਾਲ ਚਲਾਏ ਇਸ ਕਰਕੇ ਗਏ ਕਿਉਂਕਿ ਕੁਝ ਰਾਸ਼ਟਰਵਾਦੀਆਂ ਨੇ ਐਲਾਨੇ ਜੰਗ ਕਰ ਦਿੱਤਾ। ਉਹ ਕਹਿੰਦੇ ਕਿ ਸਾਡੀ ਸੰਸਕ੍ਰਿਤੀ ਤੇ ਹਮਲਾ। ਸੰਸਕ੍ਰਿਤੀ ਦੇ ਜਿਹੜੇ ਉਹ ਜ਼ਿਆਦਾ ਪ੍ਰੇਮੀ ਸੀ, ਫਿਰ ਉਹਨਾਂ ਨੇ ਮੁੱਲ ਖਰੀਦ ਕੇ ਵੀ ਚਲਾਏ ਆ। ਇੱਥੋਂ ਤੱਕ ਕਿ ਦੱਸਦੇ ਆ ਕਿ ਗਰੀਬ ਜਨਤਾ ਚ ਵੀ ਵੰਡੇ ਗਏ ਆ ਕਿ ਸਾਡੀ ਸੰਸਕ੍ਰਿਤੀ ਨੂੰ ਖਤਰਾ ਪੈਦਾ ਹੋ ਗਿਆ, ਤੁਸੀਂ ਏਦਾਂ ਕਰੋ, ਆ ਚੱਕੋ ਸਾਡੇ ਕੋਲੋਂ ਬਰੂਦ ਤੇ ਸਾਡੀ ਸੰਸਕ੍ਰਿਤੀ ਲਈ ਲੜੋ। ਬਿਲਕੁਲ ਜੀ, ਇਹੀ ਨਹੀਂ ਉਹ ਤੇ ਬਾਰਡਰੋਂ ਪਾਰ ਜਾ ਕੇ ਲਿਆਂਦੇ ਹੋਣੇ ਆ। ਇੱਕ ਤਾਂ ਉਹ ਕਾਰਾਂ ਦਾ ਵਕ ਪੋਲਿਊਸ਼ਨ ਉਹ ਕੀਤਾ ਤੇ ਬਾਅਦ ਚ ਆ ਕੇ ਚਲਾ ਕੇ ਜਿਹੜਾ ਪੋਲਿਊਸ਼ਨ ਜਿਹੜਾ ਉਹ ਆਪ ਕੀਤਾ। ਤੇ ਬਿਲਕੁਲ। ਤੇ ਮਿੰਟੂ ਜੀ, ਹੁਣ ਆਪਾਂ ਜਿਹੜੀਆਂ ਆਪਾਂ ਹੋਰ ਅਗਲੀਆਂ ਖਬਰਾਂ ਵੱਲ ਨਜ਼ਰ ਬਣਾਉਂਦੇ ਹਾਂ। ਮਸ਼ਹੂਰ ਹਰਿਆਣਵੀ ਗਾਇਕ ਹਰਸ਼ਿਤਾ ਨੂੰ ਉਸ ਦੇ ਜੀਜੇ ਨੇ ਹੀ ਮਰਵਾਇਆ। ਕੁਛ ਦਿਨ ਤੋਂ ਜਿਹੜੀ ਕਾਫੀ ਇਹਨਾਂ ਦਾ ਵਿਵਾਦ ਜਿਹੜਾ ਚੱਲ ਰਿਹਾ ਸੀ। हाँ, देखो किसी शायर ने किया, उन्हें आख्या कि लोग इंसान बनकर रिश्ते बनाते हैं, जानवर बन के रिश्तों का कत्ल करते हैं जी। जो रिश्ते होंगे इंसान बन के ਸਾਰੇ ਬਣਾਉਂਦੇ ਆ, ਪਰ ਕੁਛ ਲੋਕ ਫਿਰ ਜਾਨਵਰ ਬਣ ਕੇ ਉਹਨਾਂ ਦਾ ਕਤਲ ਕਰ ਦਿੰਦੇ ਆ। ਇਹ ਵੀ ਰਿਸ਼ਤਿਆਂ ਦੀ ਗੁੰਝਲ ਦੀ ਕਹਾਣੀ ਆ। ਇਹ ਜਿਹੜੀ ਕੁੜੀ ਸੀ ਹਰਸ਼ਿਤਾ, ਕੁੜੀ ਸੀਗੀ, 22 ਸਾਲ ਦੀ ਉਮਰ ਚ ਇਹਦਾ ਮਰਡਰ ਹੋਇਆ ਜੀ। ਦਰਅਸਲ ਦੱਸਦੇ ਆ ਕਿ ਬਹੁਤ ਤੇਜ਼ੀ ਨਾਲ ਉੱਭਰਦੀ ਪਈ ਸੀਗੀ ਇਹ ਨਾ ਉੱਥੋਂ ਦੀ ਗਾਇਕੀ ਇੰਡਸਟਰੀ ਦੇ ਵਿੱਚ, ਤੇਜ਼ੀ ਨਾਲ ਇਹਦਾ ਗ੍ਰਾਫ ਉੱਤੇ ਨੂੰ ਜਾ ਰਿਹਾ ਸੀਗਾ। ਕੁਛ ਲੋਕ ਇਹ ਮੰਨ ਕੇ ਚੱਲਦੇ ਪਏ ਸੀਗੇ ਕਿ ਜਿੱਦਾਂ ਜਿਹੜੇ ਕੰਪੀਟੀਟਰ ਹੁੰਦੇ ਉਹ ਡਰਦੇ ਆ ਕਿ ਇਹਦੀ ਹੋਂਦ ਜੇ ਸਾਡੇ ਨਾਲੋਂ ਵੱਡੀ ਹੋ ਗਈ, ਇਹਦੀ ਹਸਤੀ ਸਾਡੇ ਨਾਲੋਂ ਜ਼ਿਆਦਾ ਸ਼ੌਹਰਤਮੰਦ ਹੋ ਗਈ ਤੇ ਸਾਡੀ ਹਸਤੀ ਰੁਲ ਜਾਊਗੀ। ਕੁਛ ਲੋਕ ਇਹਨੂੰ ਮੁਕਾਬਲੇਬਾਜ਼ੀ ਦੀ ਭਾਵਨਾ ਨਾਲ ਕਤਲ ਕਰਵਾਇਆ ਗਿਆ ਸਮਝਦੇ ਸਨ, ਪਰ ਕੁਛ ਲੋਕਾਂ ਨੇ ਸ਼ੁਰੂ ਚ ਹੀ ਸੰਕੇਤ ਇਹੋ ਜਿਹੇ ਦਿੱਤੇ ਸੀਗੇ ਕਿ ਇਹ ਕਹਾਣੀ ਹੈ ਜਿਹੜੀ
ਉਹ ਰਿਸ਼ਤਿਆਂ ਦੀਆਂ ਗੁੰਝਲਾਂ ਦੇ ਨਾਲ ਬੱਝੀ ਹੋਈ ਹੈ। ਫਿਰ ਇਹਦੀ ਭੈਣ ਆ ਗਈ, ਉਹਨੇ ਆ ਕੇ ਸਾਫ਼ ਕਰ ਦਿੱਤਾ, ਉਹ ਕਹਿੰਦੀ ਕਿ ਮੇਰੀ ਭੈਣ ਨੂੰ ਮਰਵਾਇਆ ਮੇਰੇ ਘਰ ਵਾਲੇ ਨੇ ਜੀ। ਫਿਰ ਉਹਦੇ ਘਰ ਵਾਲੇ ਤੇ ਸਾਰਿਆਂ ਦਾ ਧਿਆਨ ਗਿਆ, ਪਤਾ ਕੀਤਾ ਗਿਆ ਉਹ ਦਿਨੇਸ਼ ਨਾਂ ਦਾ ਨੌਜਵਾਨ ਆ, ਉੱਥੇ ਹੀ ਰਹਿੰਦਾ ਜਿੱਥੇ ਅੱਜ ਕੱਲ ਇਹ ਕੁੜੀ ਰਹਿੰਦੀ ਸੀ, ਦਿੱਲੀ ਦੇ ਪਿੰਡ ਦੇ ਵਿੱਚ ਜੀ। ਸੋ ਦਿੱਲੀ ਦਾ ਇਲਾਕਾ ਹੀ ਆ ਵੈਸੇ, ਉਹ ਪਿੰਡ ਨੇ ਵਿੱਚ, ਉਹ ਪਿੰਡਾਂ ਦੇ ਨਾਮ ਤੇ ਜਿਵੇਂ ਚੰਡੀਗੜ੍ਹ ਦੇ ਪਿੰਡ ਵਿੱਚ ਹੀ ਆਏ ਹੋਏ ਆ, ਕੁਛ ਇਲਾਕੇ ਇਸ ਤਰ੍ਹਾਂ ਦੇ ਹੁੰਦੇ ਆ। ਸੋ ਉਹ ਫਿਰ ਮੁੰਡਾ ਜਿਹੜਾ ਅੰਦਰ ਸੀਗਾ ਉਹਨੂੰ ਇਹਨਾਂ ਨੇ ਰਿਮਾਂਡ ਤੇ ਲਿਆਂਦਾ। ਰਿਮਾਂਡ ਤੇ ਜਦੋਂ ਲਿਆਂਦਾ, ਟਕੋਟ ਘਰ ਕੀਤੀ ਮਾੜੀ ਮੋਟੀ ਉਹਦੇ, ਉਹ ਬੋਲ ਪਿਆ, ਉਹਨੇ ਕਿਹਾ ਕਿ ਕਤਲ ਮੈਂ ਕਰਵਾਇਆ ਇਹਦਾ, ਔਰ ਕਿਹਦੇ ਤੋਂ ਕਰਵਾਇਆ ਹਾਲੇ ਤੱਕ ਇਹ ਤੇ ਸਾਫ਼ ਨਹੀਂ ਹੋਇਆ, ਪਰ ਉਹਨੇ ਸਪਸ਼ਟ ਤੌਰ ਤੇ ਕਹਿਤਾ ਕਿ ਮੈਂ ਜੇਲ੍ਹ ਦੇ ਅੰਦਰੋਂ ਹੀ ਸੁਪਾਰੀ ਦਿੱਤੀ ਸੀ। ਅਸਲ ਦੇ ਵਿੱਚ ਉਹ ਮੁੰਡਾ ਵੀ ਗੈਂਗਸਟਰ ਆ, ਔਰ ਉਹਦੇ ਤੇ 10 ਦੇ ਕਰੀਬ ਮੁਕੱਦਮੇ ਦਰਜ ਆ, ਔਰ 10 ਦੇ ਵਿੱਚੋਂ 2 ਇਹੋ ਜਿਹੇ ਮੁਕੱਦਮੇ ਆ ਕਿ ਉਹਨੇ ਇੱਕ ਆਪਣੀ ਸਕੀ ਸੱਸ ਦਾ ਕਤਲ ਕੀਤਾ, ਜਾਨੀ ਜਿਹੜੀ ਹਰਸ਼ਿਤਾ ਸੀ, ਇਹਦੀ ਮਾਂ ਨੂੰ ਵੀ ਪਹਿਲਾਂ ਮਾਰਿਆ ਉਹਨੇ। ਔਰ ਉਸ ਤੋਂ ਬਾਅਦ ਇਹ ਜਿਹੜੀ ਕੁੜੀ ਸੀਗੀ ਜਦੋਂ 10ਵੀਂ 'ਚ ਪੜ੍ਹਦੀ ਹੁੰਦੀ ਸੀਗੀ, ਇਹ ਉੱਥੇ ਆਪਣੀ ਭੈਣ ਕੋਲ ਰਹਿੰਦੀ ਸੀ, ਜਾਨੀ ਜੀਜੇ ਦੇ ਘਰ ਰਹਿੰਦੀ ਸੀ, ਇਹਦਾ ਵੀ ਰੇਪ ਕੀਤਾ ਸੀ ਉਹਨੇ। ਔਰ ਉਸ ਤੋਂ ਬਾਅਦ ਇਹ ਕੁੜੀ ਜਿਹੜੀ ਬਦਲਾ ਲੈਣ ਲਈ ਇੱਕ ਗੈਂਗਸਟਰ ਦੇ ਕੋਲ ਜਾ ਕੇ ਰਹਿਣ ਲੱਗ ਪਈ। ਇੱਕ ਗੈਂਗ ਬਹੁਤ ਮਸ਼ਹੂਰ ਸੀਗਾ ਰਵਿੰਦਰ ਦਾ, ਉਸ ਰਵਿੰਦਰ ਦੇ ਗੈਂਗ ਦੇ ਵਿੱਚ ਸ਼ਕਤੀ ਨਾਂ ਦਾ ਮੁੰਡਾ ਕੰਮ ਕਰਦਾ ਸੀਗਾ, ਉਹ ਵਾਰਦਾਤਾਂ ਕਰਦਾ ਸੀ, ਇਹ ਉਹਦੇ ਨਾਲ ਜਾ ਕੇ ਰਹਿਣ ਲੱਗ ਪਈ, ਕਿਉਂਕਿ ਇਹ ਆਪਣੀ ਮਾਂ ਦੇ ਮਰਡਰ ਦੇ ਵਿੱਚ ਇਹ ਗਵਾਹ ਦੇ ਤੌਰ ਤੇ ਉੱਥੇ ਕੇਸ ਦੇ ਵਿੱਚ ਸ਼ਾਮਲ ਸੀਗੀ। ਸੋ ਇਹਨੂੰ ਲੱਗਿਆ ਕਿ ਮੈਨੂੰ ਇਹਨੇ ਛੱਡਣਾ ਨਹੀਂ ਤੇ ਇਹ ਤੋਂ ਪਹਿਲਾਂ ਮੈਂ ਇਹਨੂੰ ਮਾਰ ਦੇਵਾਂ ਆਪਣੇ ਜੀਜੇ ਨੂੰ। ਸੋ ਇਹ ਉੱਥੇ ਗੈਂਗਸਟਰਾਂ ਦੇ ਨਾਲ ਰਹਿਣ ਲੱਗ ਪਈ। ਫਿਰ ਇੱਕ ਵਾਰੀ ਪੁਲਿਸ ਦੀ ਰੇਡ ਹੋਈ, ਉਹ ਮੁੰਡਾ ਜਿਹੜਾ ਸ਼ਕਤੀ ਸਿੰਘ ਸੀ ਤੇ ਇਹ ਦੋਵੇਂ ਫੜੇ ਗਏ। ਉਦੋਂ ਇਹਦੇ ਕੋਲੋਂ ਵੀ ਪਿਸਤੌਲ ਇੱਕ ਬਰਾਮਦ ਹੋਇਆ ਸੀਗਾ, ਪਰ ਇਹ ਜਦੋਂ ਜੇਲ੍ਹ 'ਚ ਗਈ ਇਹਦੀ ਜ਼ਮਾਨਤ ਇਸ ਕਰਕੇ ਹੋ ਗਈ ਕਿਉਂਕਿ ਇਹ ਨਾਬਾਲਗ ਸੀ ਉਸ ਸਮੇਂ, ਇਹਦੀ ਜ਼ਮਾਨਤ ਹੋ ਗਈ। ਪਰ ਜਿਹੜਾ ਉਹਦੇ ਨਾਲ ਦਾ ਸੀਗਾ ਸ਼ਕਤੀ ਸਿੰਘ, ਉਹ ਹਾਲੇ ਵੀ ਜੇਲ੍ਹ ਦੇ ਵਿੱਚ ਹੈ, ਤੇ ਜਿਹੜਾ ਉਹ ਰਵਿੰਦਰ ਜਿਹੜਾ ਕਿ ਉਸ ਗੈਂਗ ਦਾ ਮੋਹਰੀ ਸੀ, ਗੈਂਗਸਟਰ ਰਵਿੰਦਰ, ਉਹਨੂੰ ਮਾਰ ਦਿੱਤਾ ਸੀ ਪੁਲਿਸ ਨੇ। ਸੋ ਇਹ ਸਾਰੀ ਕਹਾਣੀ ਹੈ ਜਿਹੜੀ ਉਹ ਇੱਥੇ ਚਲਦੀ ਆ ਕੇ ਮੁੱਕ ਗਈ ਕਿ ਜਿਹੜਾ ਉਹ ਬੰਦਾ ਦਿਨੇਸ਼ ਅੰਦਰ ਸੀ, ਇਹਦਾ ਜੀਜਾ, ਉਹਨੂੰ ਇਹ ਲੱਗਦਾ ਸੀਗਾ ਕਿ ਇਹ ਮੁੱਖ ਗਵਾਹ ਬਹਿਣਾ ਇਹਨੇ ਹੈ ਨੀਗਾ, ਤੇ ਜੇ ਇਹਨੇ ਗਵਾਹੀ ਦੇ ਦਿੱਤੀ ਤੇ ਮੈਂ ਸਾਰੀ ਜ਼ਿੰਦਗੀ ਨਿਕਲਣਾ ਨਹੀਂ। ਸੋ ਉਹਨੇ ਅੰਦਰੋਂ ਹੀ ਸਕੀਮ ਲਾ ਕੇ ਤੇ ਇਹਦੀ ਸਕੀਮ ਪਵਾਤੀ ਆ। ਹੁਣ ਸਭ ਕੁਛ ਮੰਨ ਗਿਆ। ਬਹਰਹਾਲ ਜਿਨ੍ਹਾਂ ਬੰਦਿਆਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ ਉਹ ਹਾਲੇ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਨਹੀਂ ਆਏ, ਉਸ ਦੀ ਉਹ ਪਕੜ 'ਚ ਨਹੀਂ ਆਏ, ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ। ਸੋ ਇਹ ਰਿਸ਼ਤਿਆਂ ਦੀਆਂ ਗੁੰਝਲਾਂ ਦੀ ਇੱਕ ਹੋਰ ਬਣ ਗਈ ਹੈ ਜੋ ਸਾਡੇ ਸਮਾਜ ਦੇ ਸਾਹਮਣੇ ਆ ਕਿ ਕਿਸ ਤਰ੍ਹਾਂ ਇੱਕ ਬੰਦੇ ਨੇ ਕਿੰਨੀਆਂ ਜ਼ਿੰਦਗੀਆਂ ਦਾ ਉਜਾੜਾ ਕਰ ਦਿੱਤਾ, ਔਰ ਜਦੋਂ ਉਹ ਪਾਪਾਂ ਦਾ ਘੜਾ ਭਰ ਕੇ ਜੇਲ੍ਹ 'ਚ ਚਲੇ ਗਿਆ, ਜਿੱਥੇ ਜਾ ਕੇ ਉਹਨੂੰ ਪਛਤਾਵਾ ਕਰਨਾ ਚਾਹੀਦਾ ਸੀ, ਉੱਥੇ ਜਾ ਕੇ ਉਹਨੇ ਇੱਕ ਹੋਰ ਪਾਪ ਕਰ ਦਿੱਤਾ। ਦੇਖ ਲਓ ਜੀ, ਲੋਕਾਂ ਨੂੰ ਸੁਧਾਰ ਘਰਾਂ ਦੇ ਵਿੱਚ ਘੱਲਣ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ, ਇੰਨੀ ਮਾਨਸਿਕਤਾ ਮਾੜੀ ਹੋ ਚੁੱਕੀ ਆ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਜੀ ਸੋਚਣ ਦਾ ਵੇਲਾ ਆਇਆ ਹੋਇਆ ਆ ਭਾਰਤ ਲਈ। ਭਾਰਤ ਵਿੱਚ ਪ੍ਰਦੂਸ਼ਣ ਦੇ ਨਾਲ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ। ਦੇਖੋ ਜਿਹੜੀ ਇਹ ਰਿਪੋਰਟ ਆਈ ਆ, ਇਸ ਰਿਪੋਰਟ ਨੇ ਵਾਕਿਆ ਹੀ ਇੱਕ ਵਾਰੀ ਤੇ ਲੂ ਕੰਡੇ ਖੜੇ ਕਰ ਦਿੱਤੇ ਆ। ਜਿਹੜਾ ਬੰਦਾ ਕਦੇ ਇਹ ਵੀ ਨਹੀਂ ਸਮਝਦਾ ਕਿ ਸਾਡਾ ਚੁਗਿਰਦਾ ਕੀ ਹੁੰਦਾ, ਸਾਡਾ ਆਲਾ ਦੁਆਲਾ ਵਾਤਾਵਰਨ ਸਾਡੇ ਲਈ ਕਿੰਨੀ ਅਹਿਮੀਅਤ ਰੱਖਦਾ, ਉਸ ਬੰਦੇ ਨੇ ਵੀ ਜਦੋਂ ਇਹ ਸੁਣਿਆ ਕਿ ਭਾਰਤ ਦੇ ਵਿੱਚ ਇੰਨੀਆਂ ਮੌਤਾਂ ਪ੍ਰਦੂਸ਼ਣ ਕਰਕੇ ਹੁੰਦੀਆਂ, ਉਹ ਵੀ ਬੰਦਾ ਇੱਕ ਵਾਰੀ ਕੰਬ ਕੇ ਕਿਤਾਬਾਂ ਫੋਲ ਕੇ ਵੇਖਦਾ ਹੋਊਗਾ ਕਿ ਇਹ ਪ੍ਰਦੂਸ਼ਣ ਏਡੇ ਵੱਡੇ ਪੈਮਾਨੇ ਤੇ ਕਿੱਦਾਂ ਚਲੇ ਗਿਆ। ਦਰਅਸਲ ਹੁਣ ਜੋ ਇਹ ਲੈਸਨ ਦੀ ਆਈ ਆ ਇੱਕ ਨਵੀਂ ਇੰਡੈਕਸ, ਨਵੀਂ ਇਹਨਾਂ ਨੇ ਜਿਹੜੀ ਸਟੱਡੀ ਜਾਰੀ ਕੀਤੀ ਆ, ਉਹਦੇ ਵਿੱਚ ਤੇ ਹੈਰਾਨ ਕਰਨ ਵਾਲਾ ਅੰਕੜਾ ਹੈ। ਦੱਸਦੇ ਇਹ ਹੈ ਕਿ 2015 ਦੇ ਵਿੱਚ ਕੁੱਲ ਦੁਨੀਆ 'ਚ 90 ਲੱਖ ਦੇ ਕਰੀਬ ਲੋਕੀ ਸੀਗੇ ਜਿਹੜੇ ਉਹ ਪੋਲਿਊਸ਼ਨ ਨਾਲ ਜੁੜੀਆਂ ਬਿਮਾਰੀਆਂ ਦਾ ਸ਼ਿਕਾਰ ਹੋਏ। ਤੇ ਕਮਾਲ ਦੀ ਗੱਲ ਇਹ ਆ ਕਿ ਸਾਡੇ ਇੱਥੇ ਭਾਰਤ ਦੇ ਵਿੱਚ ਇੱਕੋ ਸਾਲ 'ਚ ਦੱਸਦੇ ਕਿ 25 ਲੱਖ ਮੌਤਾਂ ਜਿਹੜੀਆਂ ਉਹ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਕਰਕੇ ਹੋਈਆਂ। ਔਰ ਦੂਸਰਾ ਨੰਬਰ ਚਾਈਨਾ ਦਾ ਹੈ, ਚਾਈਨਾ 'ਚ 18 ਲੱਖ ਹੋਈਆਂ। ਵੈਸੇ ਇਹ ਜਿਹੜੀ ਲਾਇਸੈਂਸ ਆ, ਇਹ ਬੜੀ ਮੈਡੀਕਲ ਖੋਜ ਕਰਨ ਦੇ ਵਿੱਚ ਮਸ਼ਹੂਰ ਹੈ ਸੰਸਥਾ। ਇਹਨੂੰ ਆਪਾਂ ਮੰਨ ਸਕਦੇ ਹਾਂ ਕਿ ਇਹ ਭਰੋਸੇਯੋਗ ਸੰਸਥਾ ਹੈ ਜੋ ਇਹੋ ਜਿਹੀਆਂ ਸਟੱਡੀਆਂ ਕਰਦੀ ਹੈ, ਔਰ ਇਹਨੇ ਬਹੁਤ ਸਾਰੀਆਂ ਅੱਗੇ ਵੀ ਸਟੱਡੀਆਂ ਕੀਤੀਆਂ ਹੋਈਆਂ। ਮਸਲਨ ਜਿਹੜੀਆਂ ਕੁੜੀਆਂ ਮਾਰਦੇ ਆ ਨਾ ਗਰਭ ਦੇ ਵਿੱਚ,
ਇਹਨਾਂ ਨੇ ਇੱਕ ਵਾਰੀ 90 ਦੇ ਦਹਾਕੇ 'ਚ ਹੀ ਇਹ ਸ਼ਾਇਦ ਰਿਪੋਰਟ ਦਿੱਤੀ ਸੀਗੀ ਕਿ ਭਾਰਤ ਦੇ ਵਿੱਚ 20-25 ਸਾਲਾਂ ਦੇ ਵਿੱਚ ਤਕਰੀਬਨ 1.25 ਕਰੋੜ ਕੁੜੀਆਂ ਜਿਹੜੀਆਂ ਕੁੱਖ 'ਚ ਮਾਰ ਦਿੱਤੀਆਂ ਜਾਂਦੀਆਂ। ਤੋਂ ਬਾਅਦ ਦੇ ਵਿੱਚ ਅੰਕੜਾ ਸਾਡੇ ਇੱਥੇ ਸਾਫ਼ ਵੀ ਹੋ ਗਿਆ ਸੀ। ਸਾਡੇ ਇੱਥੋਂ ਦੇ ਬਹੁਤ ਸਾਰੇ ਖੋਜ ਕਰਤਾ ਇਸ ਨਤੀਜੇ ਤੇ ਪਹੁੰਚ ਗਏ ਸਨ ਕਿ ਵਾਕਿਆ ਇੰਨੀਆਂ ਭਰੂਣ ਹੱਤਿਆਵਾਂ ਸਾਡੇ ਇੱਥੇ ਕੀਤੀਆਂ ਜਾਂਦੀਆਂ ਜੀ। ਸੋ ਇਹਨਾਂ ਦੀ ਜਿਹੜੀ ਸਟੱਡੀ ਰਿਪੋਰਟ ਆ ਉਹ ਸਾਡੇ ਲਈ ਅੱਖਾਂ ਖੋਲਣ ਵਾਲੀ ਆ। ਦੇਖੋ ਇੱਥੇ ਚੱਕਰ ਕੀ ਚੱਲਦਾ ਪਿਆ, ਚੱਕਰ ਇਹ ਚੱਲਦਾ ਪਿਆ ਕਿ ਜੇ ਮੰਨ ਲਓ ਸੁਪਰੀਮ ਕੋਰਟ ਪਾਬੰਦੀ ਲਾਉਂਦਾ, ਕਿਸੇ ਦੀ ਸੰਸਕ੍ਰਿਤੀ ਨੂੰ ਖਤਰਾ ਪੈਦਾ ਹੋ ਜਾਂਦਾ। ਇੱਥੋਂ ਤੱਕ ਕਿ ਤ੍ਰਿਪੁਰਾ ਦਾ ਜਿਹੜਾ ਰਾਜਪਾਲ ਹੈ, ਜਿਹੜਾ ਖੁਦ ਸੰਵਿਧਾਨ ਦਾ ਪ੍ਰਤੀਕ ਹੁੰਦਾ, ਉਹ ਬੰਦਾ ਵੀ ਉੱਠ ਕੇ ਇਸ ਫੈਸਲੇ ਤੇ ਕਿੰਤੂ ਪ੍ਰੰਤੂ ਕਰਦਾ। ਲੇਖਕ ਆ ਚੇਤਨ ਭਗਤ, ਉਹ ਵੀ ਕਿੰਤੂ ਪ੍ਰੰਤੂ ਕਰਦਾ। ਹੋਰ 36 ਇਹੋ ਜਿਹੇ ਲੋਕ ਆ ਜਿਹੜੇ ਕਿੰਤੂ ਪ੍ਰੰਤੂ ਕਰਦੇ ਆ। ਕੁਛ ਏਦਾਂ ਦੇ ਲੋਕ ਆ ਜਿਹੜੇ ਕਹਿੰਦੇ ਲੈ ਪਟਾਕਿਆਂ ਨਾਲ ਕੀ ਹੁੰਦਾ, ਭੱਠਿਆਂ ਚੋਂ ਦੀ ਤੇ ਧੂੰਆਂ ਨਿਕਲ ਰਹੀ ਹੈ ਨਾ। ਫਿਰ ਜੇ ਕੋਈ ਬਹਿਸ ਕਰੇ ਅੱਗੋਂ ਕਹਿ ਦਿੰਦੇ ਲੈ ਕਾਰਖਾਨੇ ਰੋਕ ਕੇ ਦਿਖਾਓ। ਜੇ ਕੋਈ ਕਾਰਖਾਨੇ ਦੀ ਗੱਲ ਕਰਦਾ ਕਿ ਕਾਰਖਾਨੇ ਰੁਕ ਗਏ ਤੇ ਤੁਹਾਡੀ ਪ੍ਰੋਡਕਸ਼ਨ ਕਿੱਥੋਂ ਹੋਏਗੀ, ਤੁਸੀਂ ਆਪਣੇ ਦੇਸ਼ ਨੂੰ ਅੱਗੇ ਕਿਵੇਂ ਚਲਾਓਗੇ ਜੇ ਉਦਯੋਗ ਬੰਦ ਕਰ ਦਿਓਗੇ। ਤੇ ਫਿਰ ਕਹਿੰਦੇ ਲਓ ਆ ਜਿਹੜੀਆਂ ਮੋਟਰ ਗੱਡੀਆਂ ਤੁਰੀਆਂ ਫਿਰਦੀਆਂ ਇਹਦਾ ਕੀ ਕਰੋਗੇ। ਯਾਨੀ ਕੋਈ ਵੀ ਬੰਦਾ ਹੈ ਜਿਹੜਾ ਉਹ ਆਪਣੇ ਪੱਧਰ ਤੇ ਨਾ ਤੇ ਜ਼ਿੰਮੇਵਾਰੀ ਉੱਠਦਾ ਤੇ ਨਾ ਕਿਸੇ ਦੀ ਸਲਾਹ ਮੰਨਦਾ ਕਿ ਅਸੀਂ ਰਲ ਮਿਲ ਕੇ ਇਸ ਪਾਸੇ ਵੱਲ ਤੁਰੀਏ। ਹੁਣ ਦੇਖੋ ਬਹੁਤ ਸਿੰਪਲ ਜੀ ਗੱਲ ਆ ਕਿ ਅਸੀਂ ਦੇਖਿਆ ਕਿ ਜੇ ਕੋਈ ਸਿਗਰਟ ਨੋਸ਼ੀ ਕਰਦਾ ਉਹ ਸਿਗਰਟ ਦਾ ਧੂੰਆਂ ਖਿੱਚ ਕੇ ਬਾਹਰ ਸਿੱਟਦਾ। ਹੁਣ ਜਿਹੜਾ ਬਾਹਰ ਧੂੰਆਂ ਫੈਲੇਦਾ ਕਿਸੇ ਨੂੰ ਤਾਂ ਕੋਈ ਨੁਕਸਾਨ ਨਹੀਂ ਬਹੁਤਾ, ਪਰ ਜਿਹੜਾ ਅੰਦਰ ਲੈ ਗਿਆ, ਅੰਦਰ ਖਿੱਚ ਕੇ ਲੈ ਗਿਆ, ਉਹਦਾ ਨੁਕਸਾਨ ਤੇ ਆਪਣਾ ਹੀ ਹੈ ਨਾ। ਇਹੀ ਪਟਾਕਿਆਂ ਦਾ। ਪਟਾਕੇ ਇੰਨੇ ਖਤਰਨਾਕ ਨੇ, ਸਾਡੇ ਲੋਕ ਹਾਲੇ ਤੱਕ ਸਮਝ ਨਹੀਂ ਪਾਉਂਦੇ। ਮੈਂ ਉਦਾਹਰਨ ਦੇ ਦਿੰਦਾ ਤੁਹਾਨੂੰ ਇੱਕ ਛੋਟੀ ਜੀ, ਜਿਹੜੀ ਚੈਸਟ ਰਿਸਰਚ ਸੈਂਟਰ ਪੂਨੇ ਹੈ ਨਾ, ਉਹਨੇ ਇੱਕ ਸਟੱਡੀ ਕੀਤੀ ਸੀ। ਉਹ ਕਹਿੰਦੇ ਕਿ ਆ ਜਿਹੜੀ ਅਸੀਂ ਬੱਚਿਆਂ ਨੂੰ ਫੁੱਲ ਝੜੀ ਫੜਾ ਦਿੰਦੇ ਕਿ ਲੈ ਪੁੱਤ ਕਮਾਈ ਚੱਲ, ਇਹਦਾ ਕੋਈ ਡਰ ਨਹੀਂ। ਇਹ ਫੁੱਲ ਝੜੀ 1 ਮਿੰਟ ਜੇ ਬੱਚਾ ਚਲਾਉਂਦਾ ਹੈ ਤਾਂ ਸਮਝ ਲਓ 34 ਸਿਗਰਟਾਂ ਦਾ ਧੂੰਆਂ ਉਹਦੇ ਅੰਦਰ ਚਲੇ ਜਾਂਦਾ ਹੈ। ਹੁਣ ਤੁਸੀਂ ਇਹ ਤੋਂ ਵੱਧ ਪ੍ਰਦੂਸ਼ਣ ਕਿਹੜੇ ਚੀਜ਼ 'ਚ ਦੇਖੋਗੇ। ਸੋ ਗੱਡੀਆਂ, ਕਾਰਖਾਨੇ ਠੀਕ ਆ, ਇਹਨਾਂ 'ਚ ਸੁਧਾਰਾਂ ਦੀ ਜ਼ਰੂਰਤ ਆ ਕਿ ਜਿਹੜੇ ਤੈਅ ਮਾਨਕ ਆ ਉਹਨਾਂ ਨੂੰ ਬਦਲਿਆ ਜਾਵੇ। ਹੋਰ ਇਹਨਾਂ ਸੰਬੰਧੀ ਖੋਜਾਂ ਕੀਤੀਆਂ ਜਾਣ ਕਿ ਕਿੱਦਾਂ ਇਹਨਾਂ ਦਾ ਪ੍ਰਦੂਸ਼ਣ ਘੱਟ ਕੀਤਾ ਜਾਵੇ। ਪਰਾਲੀ ਵਾਲਾ ਅੜੰਗਾ ਸਾਡੇ ਸਾਹਮਣੇ ਆ, ਇਹਦਾ ਹੱਲ ਲੱਭਿਆ ਜਾਵੇ। ਸਾਰੀਆਂ ਚੀਜ਼ਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੌਲੇ ਹੌਲੇ। ਪਰ ਸਭ ਤੋਂ ਪਹਿਲਾਂ ਸਾਡੇ ਸਾਰੇ ਦੇਸ਼ ਵਾਸੀਆਂ ਨੂੰ ਇਹ ਜ਼ਿਆਦਾ ਤੌਰ ਤੇ ਗੱਲ ਪ੍ਰਵਾਨ ਤੇ ਕਰਨੀ ਪਊਗੀ ਨਾ ਕਿ ਅਸੀਂ ਬਹੁਤ ਖਤਰਨਾਕ ਦਿਸ਼ਾ ਵੱਲ ਜਾਂਦੇ ਪਏ ਹਾਂ। ਸਾਨੂੰ ਆਪੋ ਆਪਣੇ ਪੱਧਰ ਤੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਨਾ ਪਵੇਗਾ। ਸੋ ਪਰ ਹਾਲੇ ਅਹਿਸਾਸ ਕਿਹਨੇ ਕਰਨਾ, ਕਿਉਂਕਿ ਹਾਲੇ ਤੇ ਸਾਡੀਆਂ ਸਰਕਾਰਾਂ ਹੀ ਨਹੀਂ ਜਾਗੀਆਂ। ਸਾਡੀਆਂ ਸਰਕਾਰਾਂ ਨੂੰ ਇਹਨਾਂ ਮਾਮਲਿਆਂ ਨਾਲ ਕੋਈ ਤਾਲੁਕਾਤ ਨਹੀਂ ਹੈ। ਉਹਨਾਂ ਲਈ ਸਭ ਤੋਂ ਅਹਿਮ ਆ ਹਿੰਦੂ ਮੁਸਲਿਮ ਦਾ ਵਿਸ਼ਾ। ਸਾਡੇ ਟੈਲੀਵਿਜ਼ਨ ਚੈਨਲ ਆ ਜਿਹੜੇ, ਉਹ ਅੱਜ ਮੈਂ ਦੇਖਦਾ ਪਿਆ ਸੀਗਾ, ਮੈਂ ਸਾਰੇ ਟੈਲੀਵਿਜ਼ਨ ਚੈਨਲ ਜਿੰਨੇ ਵੀ ਖਬਰੀ ਚੈਨਲ ਮਸ਼ਹੂਰ ਆ ਸਾਰੇ ਵਾਰ ਵਾਰ ਬਦਲ ਕੇ ਦੇਖੇ। ਜਿਹੜਾ ਪ੍ਰਾਈਮ ਟਾਈਮ ਹੁੰਦਾ ਇਹਨਾਂ ਦਾ, ਔਰ ਉਹ ਤੋਂ ਪਹਿਲਾਂ ਜਿਹੜਾ ਈਵਨਿੰਗ ਸ਼ੋਅ ਦਾ ਟਾਈਮ ਹੁੰਦਾ, ਕਿਸੇ ਚੈਨਲ ਤੇ 1-2 ਚੈਨਲਾਂ ਤੋਂ ਛੱਡ ਕੇ ਇਸ ਮੁੱਦੇ ਤੇ ਬਹਿਸ ਨਹੀਂ ਸੀ ਹੋ ਰਹੀ। ਜਦ ਕਿ 1 ਸਾਲ 'ਚ 25 ਲੱਖ ਬੰਦਿਆਂ ਦਾ ਮਾਰੇ ਜਾਣ ਦਾ ਅਰਥ ਆ ਕਿ ਜਿੱਦਾਂ ਯੂਪੀ ਦੀ ਰਾਜਧਾਨੀ ਹੈ ਲਖਨਊ, ਉਹ ਸਾਰੀ ਦੀ ਸਾਰੀ ਰਾਜਧਾਨੀ ਗਰਕ ਹੋ ਜਾਵੇ। ਜਿੰਨੀ ਆਬਾਦੀ ਹੈ ਮਤਲਬ ਕਿ ਸਾਰੀ ਦੀ ਸਾਰੀ ਮਰ ਜਾਵੇ। ਤਾਂ ਅਸੀਂ ਹਾਲੇ ਵੀ ਨਹੀਂ ਜਾਗਦੇ ਪਏ, ਹਾਲੇ ਵੀ ਅਸੀਂ ਚਿੰਤਤ ਨਹੀਂ ਹੁੰਦੇ ਪਏ। ਨਾ ਸਾਡਾ ਮੀਡੀਆ ਇੱਧਰਲੇ ਪਾਸੇ ਸੈਂਸਿਟੀਵਿਟੀ ਦਿਖਾਉਂਦਾ, ਨਾ ਸਾਡੇ ਸਿਆਸਤਦਾਨ ਦਿਖਾਉਂਦੇ ਆ। ਪਰ ਦਿਖਾਉਣਾ ਜ਼ਰੂਰੀ ਹੈ। ਉੱਦਾਂ ਸਭ ਕੁਛ ਠੀਕ ਹੋ ਜਾਂਦਾ, ਜੇ ਤੁਰੇ ਤਾਂ ਬੰਦਾ ਮੰਜ਼ਿਲ ਤੇ ਵੀ ਪਹੁੰਚ ਜਾਂਦਾ। ਤੇ ਜੇ ਸਲਾਹਾਂ ਹੀ ਕਰਦਾ ਰਵੇ, ਉਹ ਆਊਗਾ ਉਹਦੇ ਨਾਲ ਤੁਰੂੰਗਾ, ਜਾਂ ਆ ਹੁਣ ਸਮਾਂ ਲੱਗਣਾ ਜਿਹੜੀ ਉਹ ਅਸ਼ੁਭਿਆ ਕੱਲ ਨੂੰ ਤੁਰੂੰਗਾ, ਜੇ ਇਸ ਤਰ੍ਹਾਂ ਸਲਾਹਾਂ ਕਰਦੇ ਰਹੇ ਤੇ ਫਿਰ ਤੇ ਕੱਖ ਨਹੀਂ ਹੋਣਾ। ਹਾਂ, ਅੰਕੜਾ ਡਰਾਵਨਾ ਹੈ, ਅੰਕੜਾ ਬਹੁਤ ਜ਼ਿਆਦਾ ਭਿਆਨਕ ਆ, ਪਰ ਡਰਨ ਦੀ ਜ਼ਰੂਰਤ ਨਹੀਂ। ਸੁਧਾਰ ਜਿਹੜੇ ਕੀਤੇ ਆ ਹੌਲੀ ਹੌਲੀ ਅਮਲ 'ਚ ਆ ਜਾਂਦੇ ਆ। ਅਮਲ 'ਚ ਆਈਆਂ ਕੋਸ਼ਿਸ਼ਾਂ ਜਿਹੜੀਆਂ ਉਹ ਨਤੀਜਾ ਚੰਗਾ ਦੇ ਜਾਂਦੀਆਂ। ਉਹ ਕਿਸੇ ਨੇ ਕਿਹਾ ਸੀਗਾ ਨਾ ਕਿ ਟੁੱਟ ਗਏ ਤੋਂ ਗੀਦੜ ਵੀ ਸਤਾਏਗਾ ਔਰ ਜੁੜ ਗਏ ਤੋਂ ਸ਼ੇਰ ਵੀ ਘਬਰਾਏਗਾ। ਤਾਂ ਸ਼ੇਰ ਬਣ ਕੇ ਇਸ ਪਾਸੇ ਕੋਸ਼ਿਸ਼ ਕਰਨੀ ਚਾਹੀਦੀ ਆ। ਨਹੀਂ ਤੇ ਦੇਖੋ ਅੱਗੇ ਸਾਡੇ ਬੱਚੇ ਆਕਸੀਜਨ ਖੁਣੋਂ ਮਰਦੇ ਪਏ ਆ, ਬਿਮਾਰ ਆਕਸੀਜਨ ਖੁਣੋਂ ਮਰਦੇ ਪਏ ਆ। ਨਹੀਂ ਤੇ ਸਾਡੇ ਦੇਸ਼ ਵਾਸੀ ਵੀ ਆਕਸੀਜਨ ਖੁਣੋਂ ਮਰ ਜਾਣਗੇ, ਕਿਉਂਕਿ ਖੁੱਲੀ ਹਵਾ ਦੇ ਵਿੱਚ ਸਾਹ ਲੈਣਾ ਮੁਸ਼ਕਲ ਹੋ ਜਾਊਗਾ। ਔਰ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਆ ਜਿਹੜੀ ਪਿਊਰੀਫਾਈਡ
ਇੰਡਸਟਰੀ ਹੈ ਨਾ, ਹਵਾ ਨੂੰ ਪਿਊਰੀਫਾਈਡ ਕਰਦੀ ਹੈ, ਪਿਊਰੀਫਾਈਡ ਕਰਨ ਵਾਲੀ ਇੰਡਸਟਰੀ 1400 ਕਰੋੜ ਤੱਕ ਪਹੁੰਚ ਗਈ ਹੈ। ਯਾਨੀ ਉਹਦਾ ਭਾਰਤ ਦੇ ਵਿੱਚ ਕਾਰੋਬਾਰ 1400 ਕਰੋੜ ਤੱਕ ਪਹੁੰਚ ਗਿਆ। ਇਹ ਜੇ ਅੱਗੇ ਚੱਲਦਾ ਰਿਹਾ ਇਹੋ ਹਾਲ, ਤੇ ਪਿਊਰੀਫਾਈਡ ਹਵਾ ਦਾ ਜਿਹੜਾ ਇਹ ਬਹੁਤ ਵੱਡਾ ਬਾਜ਼ਾਰ ਬਣਦਾ ਜਾ ਰਿਹਾ ਭਾਰਤ, ਇਹਦੇ ਵਿੱਚ ਵੀ ਦੋ ਵਰਗ ਹੋਣਗੇ। ਇੱਕ ਜ਼ਹਿਰੀਲੀ ਹਵਾ ਨਾਲ ਮਰਨ ਵਾਲੇ ਲੋਕ ਹੋਣਗੇ, ਇੱਕ ਵਰਗ ਦੇ ਵਿੱਚ ਉਹ ਪਿਊਰੀਫਾਈਡ ਹਵਾ ਵਾਲੇ ਹੋਣਗੇ। ਸੋ ਫਿਰ ਵੀ ਭਾਰਤ ਹੈ ਜਿਹੜਾ ਉਹ ਦੋ ਹਿੱਸਿਆਂ 'ਚ ਵੰਡਿਆ ਨਜ਼ਰ ਆਏਗਾ। ਗਰੀਬ ਅੱਗੇ ਰੋਟੀ ਖੋਣੋਂ ਮਰਦਾ, ਮੁੜ ਕੇ ਸ਼ੁੱਧ ਹਵਾ ਖੋਣੋਂ ਵੀ ਮਰਨ ਲੱਗ ਪਊਗਾ। ਸਹੀ ਗੱਲ ਜੀ ਜੀ। ਉਹਦੇ ਜਿਹੜਾ ਜੀ ਰਹਿਣੇ ਨਹੀਂ ਆ ਉਹ ਖਰੀਦ ਨਹੀਂ ਸਕੂਗਾ ਇਹ ਜਿਹੜੀਆਂ ਪਿਊਰੀਫਾਇਰ। ਅਗਲੀ ਜਿਹੜੀ ਆਪਾਂ ਗੱਲ ਕਰੀਏ ਵੀ ਗੁੱਤ ਕੱਟਣ ਦੇ ਦੋਸ਼ ਹੇਠ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟ ਕੇ ਅੱਗ 'ਚ ਸੁੱਟਣ ਦੀ ਕੋਸ਼ਿਸ਼। ਦੇਖੋ ਸਾਡੇ ਇੱਥੇ ਬਹੁਤ ਸਾਰੀਆਂ ਅਲਾਮਤਾਂ, ਇੱਕ ਗੁੱਤ ਕੱਟਣ ਵਾਲੀ ਚੜੇਲ ਹੈ ਜਿਹੜੀ ਇਹ ਨਹੀਂ ਖੜਾ ਛੱਡਣ ਡਈ ਸਾਡੇ ਮੁਲਕ ਦਾ। ਸਹੀ ਗੱਲ। ਇਹ ਜਿਉਂ ਚੱਲੀ ਹੈ ਦੁਰਦੱਖਣ ਵਾਲੇ ਰਾਜਾਂ ਚੋਂ ਬੜੀ ਫੁਰਤੀ ਦੇ ਨਾਲ ਪੰਜਾਬ 'ਚ ਪਹੁੰਚੇ। ਪੰਜਾਬ ਦੇ ਵਿੱਚ ਇਹਨੇ ਏਡੀ ਜ਼ੋਰਦਾਰ ਕੈਂਚੀ ਘੁਮਾਈ ਕਿ ਸਾਡੇ ਕਿਰਪਾਲ ਸਿੰਘ ਬਡੂੰਗਰ ਨੂੰ ਵੀ ਕਹਿਣਾ ਪਿਆ ਕਿ ਤੇ ਏਜੰਸੀਆਂ ਦਾ ਹੱਥ ਆ। ਸੋ ਉਸ ਤੋਂ ਬਾਅਦ ਇਹ ਚੜੇਲ ਹੈ ਜਿਹੜੀ ਪਤਾ ਨਹੀਂ ਕੀ ਭੰਗ ਪੀ ਕੇ ਤੁਰੀ ਆ, ਇਹ ਮੁੜ ਕੇ ਪਤਾ ਚੜ ਗਈ ਤਾਂ ਨੂੰ ਹਿਮਾਚਲ ਬਾਈਪਾਸ ਕਰ ਗਈ, ਸਿੱਧਾ ਜਾ ਕੇ ਕਸ਼ਮੀਰ 'ਚ ਵੜ ਗਈ ਜੀ। ਔਰ ਕਸ਼ਮੀਰ ਦੇ ਵਿੱਚ ਤੇ ਇਹਨੇ ਆਊ ਲਾ ਦਿੱਤੇ ਆ। ਹੁਣ ਤੱਕ ਆ 2 ਮਹੀਨਿਆਂ ਦੇ ਵਿੱਚ ਉੱਥੇ ਤਕਰੀਬਨ 50 ਦੇ ਕਰੀਬ ਬੰਦਿਆਂ ਨੂੰ ਸ਼ੱਕ 'ਚ ਹੀ ਕੁੱਟ ਦਿੱਤਾ ਜਨਤਾ ਨੇ। ਔਰ ਅੱਜ ਇੱਕ ਬਹੁਤ ਵੱਡੀ ਘਟਨਾ ਹੋ ਚੱਲੀ ਸੀਗੀ, ਚਲੋ ਉਹ ਮੁੰਡਾ ਬਚ ਗਿਆ, ਚੰਗੀ ਕਿਸਮਤ ਸੀ ਉਹਦੀ। ਸੋਪੋਰ ਇਲਾਕਾ ਨਾ ਜਿਹੜਾ ਬਾਰਾਮੂਲਾ ਦਾ, ਉਸ ਇਲਾਕੇ ਦੇ ਵਿੱਚ ਇੱਕ ਮਾਨਸਿਕ ਬਿਮਾਰ ਨੌਜਵਾਨ ਸੀਗਾ। ਭੀੜ ਉਹਦੇ ਤੇ ਟੁੱਟ ਪਈ, ਕਹਿੰਦੇ ਕਿ ਜਿਹੜੀਆਂ ਗੁੱਤਾਂ ਕੱਟੀਆਂ ਜਾ ਰਹੀਆਂ ਇਹਦੇ ਵਿੱਚ ਇਸ ਬੰਦੇ ਦਾ ਹੱਥ ਆ। ਉਸ ਬੰਦੇ ਨੂੰ, ਉਸ ਨੌਜਵਾਨ ਨੂੰ ਭੀੜ ਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ। ਕੁੱਟ ਕੇ ਫਿਰ ਲਾਗੇ ਜਿਹੜਾ ਘਾਹ ਫੂਸ ਪਿਆ ਸੀ ਉਹਦੇ 'ਚ ਅੱਗ ਲਾ ਦਿੱਤੀ। ਅੱਗ ਲਾ ਕੇ ਉਹਨੂੰ ਘੜੀਸੀ ਜਾ ਰਹੇ ਸੀ, ਇਹਨੂੰ ਅੱਗ ਦੇ ਵਿੱਚ ਹੀ ਆਲੂ ਵਾਂਗੂ ਭੁੰਨ ਦਈਏ। ਪਰ ਅਚਨਚੇਤੀ ਕਿਸੇ ਨੇ ਉੱਥੇ ਫੋਨ ਕਰ ਦਿੱਤਾ ਕਿ ਇੱਥੇ ਤੇ ਭੀੜ ਬੰਦਾ ਮਾਰ ਦੇਣ ਲੱਗੀ ਆ। ਪੁਲਿਸ ਨੇ ਜਾ ਕੇ ਉਸ ਨੌਜਵਾਨ ਨੂੰ ਛੁਡਾ ਲਿਆ, ਪਰ ਉਹਦੀ ਹਾਲਤ ਬਹੁਤ ਬੁਰੀ ਕਰ ਦਿੱਤੀ। ਇੱਥੋਂ ਤੱਕ ਕਿ ਉਹਨੂੰ ਸ਼੍ਰੀਨਗਰ ਦੇ ਇੱਕ ਬਹੁਤ ਵੱਡੇ ਹਸਪਤਾਲ 'ਚ ਦਾਖਲ ਕਰਾਉਣਾ ਪਿਆ। ਹਾਲਤ ਉਹਦੀ ਨਾਜ਼ੁਕ ਆ, ਬਹੁਤ ਬੁਰੀ ਤਰ੍ਹਾਂ ਮਾਰਿਆ ਭੀੜ ਨੇ। ਇਹ ਵੀ ਨਹੀਂ ਪਤਾ ਕੀਤਾ ਕਿ ਤੇ ਬੰਦਾ ਦਿਮਾਗੀ ਤੌਰ ਤੇ ਠੀਕ ਹੀ ਹੈ ਨੀਗਾ, ਇਹਨੇ ਕੀ ਗੁੱਤਾਂ ਕੱਟਣੀਆਂ। ਪਰ ਉਸ ਬੰਦੇ ਨੂੰ ਬਹੁਤ ਮਾਰਿਆ ਗਿਆ। ਹੁਣ ਜੇ ਤੇ ਕੋਈ ਹਿੰਦੂ ਆ ਜਾਂਦਾ ਇਸ ਫਰੇਮ ਦੇ ਵਿੱਚ, ਫਿਰ ਮਸਲਾ ਦੂਜਾ ਬਣ ਜਾਣਾ ਸੀ। ਉਹ ਕਿਉਂਕਿ ਮੁੰਡਾ ਮੁਸਲਿਮ ਸੀਗਾ, ਮੁਸਲਮਾਨ ਭੀੜ ਨੇ ਕੁੱਟਿਆ, ਨਹੀਂ ਤੇ ਧਾਰਮਿਕ ਰੰਗਤ ਵੀ ਆ ਸਕਦੀ ਸੀ। ਇੱਥੇ ਹੋਇਆ ਕਸ਼ਮੀਰ ਦੇ ਵਿੱਚ ਇੱਕ ਆਰਮੀ ਮੈਨ ਨੂੰ ਕੁੱਟ ਕੱਟਿਆ ਇਹਨਾਂ ਨੇ। ਕਹਿੰਦੇ ਜੀ ਕਿ ਇਹ ਗੁੱਤ ਕੱਟਦਾ ਬਹਾਨਾ ਬਣਾ ਲਿਆ। ਔਰ ਇੱਕ ਦਿਨ ਫਿਰ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਉਹਨਾਂ ਲੋਕਾਂ ਤੇ ਜੋ ਵਿਰੋਧ ਕਰਦੇ ਪਏ ਸੀ, ਕਿਉਂਕਿ ਇੱਥੇ ਵਿਰੋਧ ਹੋ ਰਿਹਾ ਨਾ ਕਿ ਜਿਹੜੀ ਗੁੱਤ ਕੱਟਣ ਵਾਲੀ ਚੜੇਲ ਆ ਇਹਨੂੰ ਗ੍ਰਿਫਤਾਰ ਕੀਤਾ ਜਾਵੇ। ਹੁਣ ਕਿਹੜਾ ਹੁਣ ਚੜੇਲ ਨੂੰ ਗ੍ਰਿਫਤਾਰ ਕਰੇ? ਉਹ ਕਹਿੰਦੇ ਕਿ ਗ੍ਰਿਫਤਾਰ ਕਰੋ। ਇਹਨਾਂ ਨੇ ਪ੍ਰੋਟੈਸਟ ਕੀਤੇ, ਕੋਈ ਵਾਇਲੈਂਸ ਹੋ ਗਿਆ, ਉਹ ਵਾਇਲੈਂਟ ਹੋ ਗਿਆ, ਉਹਨਾਂ ਨੇ ਕਿਤੇ ਗੋਲੀ ਚਲਾ ਦਿੱਤੀ। ਉਦੋਂ ਵੀ 6-7 ਜ਼ਖਮੀ ਹੋਏ ਸਨ। ਜਿਹੜੇ ਵੱਖਵਾਦੀ ਆ ਉਹ ਤੁਹਾਨੂੰ ਪਤਾ ਉੱਥੇ ਮੌਕਾ ਤਲਾਸ਼ਦੇ ਰਹਿੰਦੇ ਆ। ਉਹਨਾਂ ਨੇ ਸਗੋਂ ਚਵਾਤੀ ਲਾਈ ਹੋਈ ਆ, ਉਹ ਕਦੇ ਉੱਥੇ ਪ੍ਰੋਟੈਸਟ ਕਰਵਾ ਦਿੰਦੇ, ਕਦੇ ਉੱਥੇ ਪ੍ਰੋਟੈਸਟ ਕਰਵਾ ਦਿੰਦੇ ਆ। ਸੋ ਬਹੁਤ ਬੁਰੇ ਹਾਲਾਤ ਬਣੇ ਪਏ ਆ। ਇੱਥੋਂ ਤੱਕ ਕਿ ਇੱਕ ਵਾਰੀ ਤੇ ਉੱਥੇ ਇੰਟਰਨੈਟ ਨੂੰ ਵੀ ਪਾਬੰਦ ਕਰਨਾ ਪਿਆ, ਇੰਟਰਨੈਟ ਵੀ ਬੰਦ ਕਰਨਾ ਪਿਆ। ਇੰਨੀਆਂ ਜ਼ਿਆਦਾ ਉੱਥੇ ਅਫਵਾਹਾਂ ਫੈਲਦੀਆਂ ਪਈਆਂ। ਔਰ ਇਹਦੇ ਵਿੱਚ ਹੁਣ ਦੇਖੋ ਕਮਾਲ ਦੀ ਗੱਲ ਤੇ ਇਹ ਆ ਕਿ ਇਹਨਾਂ ਅਫਵਾਹਾਂ ਨੂੰ, ਇਹਨਾਂ ਵਹਿਮਾਂ ਭਰਮਾਂ ਨੂੰ ਕਾਊਂਟਰ ਕਰਨ ਲਈ ਉੱਥੇ ਕੋਈ ਬਹੁਤੇ ਖਾਸ ਯਤਨ ਨਹੀਂ ਕੀਤੇ ਜਾ ਰਹੇ। ਦੇਖੋ ਯੂਪੀ ਦੇ ਵਿੱਚ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀਗੀ। ਇੱਕ ਬਿਰਧ ਔਰਤ ਨੂੰ ਉਸ ਵੇਲੇ ਕੁੱਟ ਕੇ ਮਾਰ ਦਿੱਤਾ ਗਿਆ ਜਦੋਂ ਉਹ ਜੰਗਲ ਪਾਣੀ ਜਾ ਕੇ ਬਾਹਰੋਂ ਪਰਤਦੀ ਪਈ ਸੀ। ਇੱਕ ਛੋਟੀ ਜਿਹੀ ਕੁੜੀ ਨੇ ਸ਼ੋਰ ਮਚਾ ਦਿੱਤਾ ਕਿ ਮੇਰੀ ਗੁੱਤ ਕੱਟਣ ਪੈ ਗਈ। ਲੋਕਾਂ ਨੇ ਆਪਣੇ ਪਿੰਡ ਦੀ ਔਰਤ ਜਿਹੜੀ ਕਿ ਬਿਰਧ ਮਾਈ ਸੀ, ਤੁਰਿਆ ਵੀ ਨਹੀਂ ਸੀ ਜਾਂਦਾ ਚੱਜ ਨਾਲ, ਉਹਨੂੰ ਕੁੱਟ ਕੇ ਮਾਰ ਦਿੱਤਾ। ਉਸ ਤੋਂ ਬਾਅਦ ਫਿਰ ਇਹ ਸਾਰੀਆਂ ਚੀਜ਼ਾਂ ਹੌਲੀ ਖੁੱਲਣੀਆਂ ਸ਼ੁਰੂ ਹੋਈਆਂ। ਫਿਰ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਫੇਕ ਪਾਈਆਂ ਗਈਆਂ, ਫਾਲਸ ਪਾਈਆਂ ਗਈਆਂ। ਲੋਕ ਆਪਣੇ ਮਨੋਂ ਹੀ ਗੱਲਾਂ ਕਹਿ ਦਿੰਦੇ ਸੀ, ਇੱਥੋਂ ਤੱਕ ਕਿ ਮੁੰਡੇ ਜੂੜਾ ਕਟਾ ਕੇ ਆਖ ਦਿੰਦੇ ਸੀ ਕਿ ਸਾਡਾ ਤਾਂ ਜੂੜਾ ਵੀ ਕੱਟਿਆ ਗਿਆ। ਬਹੁਤ ਸਾਰੇ ਘਰੇਲੂ ਕਲੇਸ਼ ਤੋਂ ਜਿਹੜੇ ਜੀ ਪਰੇਸ਼ਾਨ ਸੀ ਉਹਨਾਂ ਨੇ ਵੀ ਨਾਟਕ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ। ਅਸੀਂ ਕਿੰਨੇ ਦੇਖੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿ ਫਰਜ਼ੀ ਕੇਸ ਫੜੇ ਗਏ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜੋ ਕੁਛ ਇੱਥੇ ਵਾਪਰਿਆ ਪੰਜਾਬ ਦੇ ਵਿੱਚ, ਉਹਨਾਂ ਸਾਰਿਆਂ ਕੇਸਾਂ ਨੂੰ ਅੱਗੇ ਫੈਲਾਉਣਾ ਚਾਹੀਦਾ, ਪ੍ਰਚਾਰ ਦੇ ਵਜੋਂ ਉੱਥੇ ਲਿਜਾਣਾ ਚਾਹੀਦਾ ਕਿ ਆ ਦੇਖੋ ਇਹ ਜਿਹੜੀ ਚੜੇਲ ਆ
ਤੁਹਾਡੇ ਤੋਂ ਪਹਿਲਾਂ ਇਹਦਾ ਵੀਜ਼ਾ ਪੰਜਾਬ ਦਾ ਲੱਗਾ ਹੋਇਆ ਸੀਗਾ, ਉੱਥੇ ਇਹਨੇ ਆਹ ਕਰਤੂਤਾਂ ਕੀਤੀਆਂ ਤੇ ਇਹਦੀ ਸੱਚਾਈ ਆ ਨਿਕਲੀ ਹੈ। ਮਤਲਬ ਕਿ ਇਹਨਾਂ ਚੀਜ਼ਾਂ ਨੂੰ ਕਾਊਂਟਰ ਕਰਨ ਲਈ ਜਿਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਸੀ ਉਸ ਤਰ੍ਹਾਂ ਦਾ ਪ੍ਰਬੰਧ ਕੀਤਾ ਨਹੀਂ ਜਾ ਰਿਹਾ। ਪਰ ਜਿਨ੍ਹਾਂ ਨੇ ਕਰਨਾ ਉਹਨਾਂ ਦਾ ਹਾਲ ਇਹ ਆ, ਉਹ ਜਿਵੇਂ ਪੰਜਾਬੀ ਚ ਮੁਹਾਵਰਾ ਨਾ ਵੀ ਉਹ ਭੰਗਾਂ ਤੇ ਸੋਮੋ ਬਾਗੀ ਘਰ ਦੇ ਜੀਵਨ ਆਪਣੇ ਭਾਗੀ, ਉਹ ਕਹਿੰਦੇ ਆ ਕਿ ਸਾਨੂੰ ਕੀ ਆ, ਅਸੀਂ ਉਸ ਮੰਦਿਰ ਚ ਜਾ ਕੇ ਉੱਥੇ ਹਿੰਦੂ ਵੋਟ ਪੱਕੀ ਕਰ ਲੈਣੀ ਆ, ਉੱਥੇ ਮਸਜਿਦ ਚ ਜਾ ਕੇ ਉੱਥੇ ਅਸੀਂ ਟੋਪੀ ਪਾ ਕੇ ਉੱਥੇ ਮੁਸਲਿਮ ਵੋਟ ਪੱਕੀ ਕਰ ਲੈਣੀ ਆ, ਸਾਨੂੰ ਇਹਨਾਂ ਚੀਜ਼ਾਂ ਨਾਲ ਕੀ ਲੱਗੇ। ਪਰ ਜ਼ਰੂਰਤ ਆ, ਨਹੀਂ ਤੇ ਜਿੱਥੇ ਕਸ਼ਮੀਰ ਦੇ ਵਿੱਚ ਅੱਗੇ ਭਾਂਬੜ ਮੱਚਦੇ ਪਏ ਆ ਉੱਥੇ ਆਹ ਜਿਹੜਾ ਕੰਮ ਚੱਲਦਾ ਪਿਆ ਇਹ ਉਹਨਾਂ ਭਾਂਬੜਾਂ ਤੇ ਤੇਲ ਦਾ ਕੰਮ ਕਰੇਗਾ। ਜੀ ਜੀ ਜੀ। ਤੇ ਅਗਲੀ ਆਪਾਂ ਮਿੰਟੂ ਜੀ ਖਬਰ ਉਸ ਦੇ ਉੱਤੇ ਜੇ ਨਜ਼ਰ ਬਣਾਈਏ ਵੀ ਜੋਗੀ ਦੀ ਅਫਸਰਾਂ ਨੂੰ ਹਦਾਇਤ ਆ ਵੀ ਖੜ ਕੇ ਵਿਧਾਇਕਾਂ ਦਾ ਸਵਾਗਤ ਕਰੋ ਤੇ ਨਾਲੇ ਚਾਹ ਨਾਸ਼ਤਾ ਵੀ ਦਿਓ। ਇਹ ਨਹੀਂ ਦੱਸਿਆ ਚਾਹ ਨਾਸ਼ਤੇ 'ਚ ਕੀ ਕੀ ਚਾਹੀਦਾ? ਸ਼ੁਕਰ ਕਰੋ ਤੁਸੀਂ, ਯੋਗੀ ਨੇ ਇਹ ਗੱਲ ਨਹੀਂ ਆਖ ਦਿੱਤੀ ਕਿ ਜਦੋਂ ਤੁਸੀਂ ਸਾਡਾ ਕੋਈ ਲੀਡਰ ਵੇਖ ਲਓ ਤੇ ਤੁਸੀਂ ਉਸੇ ਵੇਲੇ ਜ਼ਮੀਨ ਤੇ ਲਿਟ ਜਾਣਾ ਤੇ 21 ਕਰਮਾਂ ਤੁਸੀਂ ਡੰਡੌਤ ਕਰਦਿਆਂ ਜਾਣਾ, ਮੁੜ ਕੇ ਜਾ ਕੇ ਚਰਨ ਵੰਦਨਾ ਕਰਕੇ ਤੁਸੀਂ ਉੱਚੀ ਸਾਰੀ ਆਖਣਾ ਜੈ ਸ਼੍ਰੀ ਰਾਮ। ਸ਼ੁਕਰ ਕਰੋ ਇਹ ਇਹਨਾਂ ਨੇ ਹੁਕਮ ਜਾਰੀ ਨਹੀਂ ਕਰ ਦਿੱਤਾ। ਇਹ ਕਰਦੇ ਕੀ ਪਏ ਆ, ਸਮਝ ਤੋਂ ਪਰੇ ਦੀ ਗੱਲ ਆ। ਹੁਣ ਇਹਨਾਂ ਨੇ ਚੀਫ ਸੈਕਟਰੀ ਤੋਂ ਇਹ ਹੁਕਮ ਜਾਰੀ ਕਰਵਾ ਦਿੱਤਾ ਕਿ ਜੇ ਸਾਡਾ ਕੋਈ MLA ਵੀ ਆਉਂਦਾ ਤੇ ਤੁਸੀਂ ਕੁਰਸੀ ਤੋਂ ਉੱਠਣਾ, ਚਾਹੇ ਕੋਈ ਵੀ ਅਫਸਰ ਆ, ਕੁਰਸੀ ਤੋਂ ਉੱਠ ਕੇ ਉਹਦਾ ਇਸਤਕਬਾਲ ਕਰਨਾ। ਉਸ ਤੋਂ ਬਾਅਦ ਉਹਨੂੰ ਪੁੱਛਣਾ ਕਿ ਸਾਹਿਬ ਜੀ ਕੋਈ ਚਾਹ ਪਾਣੀ, ਕੋਈ ਬਿਸਕੁਟ ਵਗੈਰਾ, ਕੋਈ ਨਾਸ਼ਤਾ ਚਾਹ ਦੱਸੋ। ਔਰ ਕਮਾਲ ਦੀ ਗੱਲ ਹੈ ਕਿ ਹੁਕਮ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜੇ ਤੁਸੀਂ ਆਸੇ ਪਾਸੇ ਹੋਵੋ ਤੇ ਟੈਲੀਫੋਨ ਤੁਹਾਨੂੰ ਜ਼ਰੂਰ ਚੁੱਕਣਾ ਪਊਗਾ। ਟੈਲੀਫੋਨ ਚੁੱਕ ਕੇ ਤੁਸੀਂ ਅਗਲੇ ਨੂੰ ਦੱਸੋਗੇ ਕਿ ਹਾਂਜੀ ਸਾਹਿਬ ਜੀ ਅਸੀਂ ਇਸ ਕੰਮ 'ਚ ਰੁੱਝੇ ਹੋਏ ਹਾਂ, ਪਰ ਅਸੀਂ ਫੌਰੀ ਤੌਰ ਤੇ ਤੁਹਾਡੇ ਕੋਲ ਖਿਦਮਤ ਤੁਹਾਡੀ 'ਚ ਹਾਜ਼ਰ ਹੋ ਜਾਂਦੇ ਹਾਂ। ਤੁਹਾਨੂੰ ਜਾਨੀ ਉਹ ਕੰਮ ਜਲਦੀ ਤੋਂ ਜਲਦੀ ਸਮੇਟ ਕੇ ਫਿਰ ਤੁਹਾਨੂੰ ਇੱਥੇ ਪਹੁੰਚਣਾ ਪਊਗਾ। ਮੰਨ ਲਓ ਕਿਤੇ ਅੱਗ ਵੀ ਲੱਗੀ ਆ, ਉਹ ਅੱਗ ਬੁਝਾਉਣ ਗਏ ਅਫਸਰ ਤੇ ਪਿੱਛੋਂ ਸਾਹਿਬ ਲੰਘਦਾ ਕਿਸੇ ਰੈਸਟ ਹਾਊਸ 'ਚ ਬਹਿ ਗਿਆ ਕਿ ਇੱਥੇ ਮੈਂ ਝੱਟ ਆਰਾਮ ਕਰ ਲਵਾਂ, ਤਾਂ ਉਸ ਸਾਹਿਬ ਦੀ ਹਾਜ਼ਰੀ ਭਰਨੀ ਜ਼ਰੂਰੀ ਹੈ, ਚਾਹੇ ਅੱਗ ਦੇ ਨਾਲ ਸਾਰਾ ਸ਼ਹਿਰ ਸੜ ਜਾਵੇ। ਮਤਲਬ ਕਿ ਉੱਥੇ ਪਹੁੰਚਣਾ ਛੇਤੀ ਤੋਂ ਛੇਤੀ। ਇੱਦਾਂ ਦਾ ਹੁਕਮ ਇਹਨਾਂ ਨੇ ਜਾਰੀ ਕਰ ਦਿੱਤਾ। ਵੈਸੇ ਦੱਸਦੇ ਇਹ ਆ ਕਿ ਕੋਈ ਅਫਸਰ ਬੀਬੀ ਸੀਗੀ, ਉਹਦਾ ਪੇਚਾ ਪਿਆ ਕਿਸੇ ਇਹਨਾਂ ਦੇ ਅਖੜ ਲੀਡਰ ਦੇ ਨਾਲ। ਉਹ ਕਿਤੇ ਗਿਆ, ਉਹਨੇ ਬਕਵਾਸ ਕੀਤਾ, ਉਹਨੇ ਕਿਹਾ ਭੱਜ ਜਾ ਇੱਥੋਂ, ਮੈਂ ਤੇਰੀ ਕੋਈ ਨਹੀਂ ਗੱਲ ਸੁਣਨੀ। ਔਰ ਉਹਨੇ ਚੰਗੀਆਂ ਸੁਣਾਈਆਂ ਇੱਥੋਂ ਤੱਕ ਕਿਹਾ, ਉਹਨੇ ਕਿਹਾ ਤੂੰ ਆਪਦੀ ਭਾਰਤੀ ਜਨਤਾ ਪਾਰਟੀ ਦਾ ਹੀ ਅਕਸ ਡੋਬਦਾ ਪਿਆ, ਮੈਂ ਤੇਰੀ ਸ਼ਿਕਾਇਤ ਕਰੂੰਗੀ। ਉਹਦੀ ਸ਼ਿਕਾਇਤ ਬੀਬੀ ਦੀ ਕਿਸੇ ਨੇ ਕੀ ਸੁਣਨੀ ਸੀਗੀ। ਉਹ ਜਾ ਕੇ ਫਿੱਟ ਖਲੋਤਾ, ਜੀ ਸਾਡਾ ਕੋਈ ਇਸ ਰਾਜ ਦੇ ਵਿੱਚ ਸਨਮਾਨ ਹੀ ਹੈ ਨਹੀਂ, ਅਸੀਂ ਰਾਮ ਰਾਜ ਲਈ ਦਿਨ ਰਾਤ ਕੰਮ ਕਰਦੇ ਫਿਰਦੇ ਹਾਂ, ਸਾਡੀ ਤੇ ਕੋਈ ਵੁਕਤ ਹੀ ਹੈ ਨਹੀਂ, ਸਾਨੂੰ ਤੇ ਕੋਈ ਪੁੱਛਦਾ ਨਹੀਂ ਹੈ। ਫਿਰ ਇਹਨਾਂ ਨੇ ਇਹ ਸਖਤ ਫੈਸਲਾ ਲੈ ਲਿਆ ਕਿ ਚਾਹੇ ਕੋਈ ਵੀ ਹੋਵੇ, ਸਾਡਾ ਵਿਧਾਇਕ ਹੋਵੇ, ਸਾਡਾ ਕੋਈ ਮੰਤਰੀ ਹੋਵੇ, ਤੁਸੀਂ ਰਿਸਪੈਕਟ ਲਈ ਪਹਿਲਾਂ ਤੇ ਕੁਰਸੀ ਤੋਂ ਖੜੇ ਹੋਵੋਗੇ, ਉਹਨੂੰ ਰਿਸੀਵ ਕਰੋਗੇ, ਉਸ ਤੋਂ ਬਾਅਦ ਜੋ ਵੀ ਉਹਨੂੰ ਨਾਸ਼ਤਾ ਪਾਣੀ ਦਾ ਉਹ ਪ੍ਰਬੰਧ ਕਰਕੇ ਦਿਓਗੇ। ਹੁਣ ਦੇਖੋ ਇਹ ਚੀਜ਼ਾਂ ਮੰਨਣ ਵਾਲੀਆਂ ਨੇ ਕਿ ਕਈ ਮੌਕਿਆਂ ਤੇ ਕੁਛ ਅਫਸਰ ਹੈ ਜਿਹੜੇ ਉਹ ਵੀ ਹੈਂਕੜਬਾਜ਼ੀ ਦੇ ਵਿੱਚ ਮਿਸਬਿਹੇਵ ਕਰ ਦਿੰਦੇ ਆ। ਇੱਥੇ ਇੱਕ ਵਾਰੀ ਸਾਡੇ ਪੰਜਾਬ ਦੇ ਵਿੱਚ ਇੱਕ ਮੰਤਰੀ ਪਟਿਆਲੇ ਆਇਆ ਸੀਗਾ, ਪ੍ਰੋਟੋਕਾਲ ਦੇ ਮੁਤਾਬਕ ਜਿਹੜੇ 2-3 ਅਫਸਰ ਉੱਥੇ ਜਾਣੇ ਚਾਹੀਦੇ ਸੀਗੇ ਉਹ ਅਫਸਰ ਗਏ ਨਹੀਂ ਸੀਗੇ। ਔਰ ਜਦੋਂ ਉਹ ਕਿਉਂਕਿ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਸੀ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਰੌਲਾ ਪਾਇਆ ਤੇ ਉਹ ਅੱਗੋਂ ਕੁੱਦ ਕੇ ਪੈ ਗਏ ਸੀ 2-3 ਅਫਸਰ, ਕਿਉਂਕਿ 2-3 ਅਫਸਰ ਜਿਹੜੇ ਸੀਗੇ ਉਹ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੀ ਪੂਰੀ ਖੁਸ਼ਾਮਦ ਕਰਦੇ ਹੁੰਦੇ ਸੀਗੇ ਤੇ ਉਸ ਸਮੇਂ ਇਹਨਾਂ ਦੀ ਖਟਪਟ ਵਾਹਵਾ ਚੱਲਦੀ ਪਈ ਸੀਗੀ। ਸੋ ਇਸ ਤਰ੍ਹਾਂ ਕਰ ਲੈਂਦੇ ਆ, ਕਈ ਵਾਰ ਅਫਸਰ ਵੀ ਕਰ ਲੈਂਦੇ ਆ। ਪਰ ਇਹਨਾਂ ਦੇ ਬੰਦੇ ਕੀ ਕਰਦੇ ਆ? ਕੱਲ ਪਰਸੋਂ ਦੀ ਗੱਲ ਆ, ਰਾਜਸਥਾਨ ਪੁਲਿਸ ਨੇ ਉੱਥੇ ਇੱਕ ਜੋੜੇ ਨੂੰ ਫੜਿਆ ਅਲੀਗੜ੍ਹ ਦੇ ਵਿੱਚ, ਜਿਹੜਾ ਕਿ ਭਰੂਣ ਟੈਸਟ ਕਰਦਾ ਸੀ, ਲਿੰਗ ਟੈਸਟ ਕਰਦਾ ਸੀ, ਡਾਕਟਰ ਜੋੜਾ ਸੀਗਾ ਜੀ। ਔਰ ਉਹਨਾਂ ਨੂੰ ਜਦੋਂ ਫੜ ਕੇ ਥਾਣੇ ਲਿਆਂਦਾ ਗਿਆ, ਜਦੋਂ ਉਹਨਾਂ ਤੇ ਪਰਚਾ ਪਾਉਣ ਲਈ ਲਿਖਤ ਪੜਤ ਕੀਤੀ ਜਾ ਰਹੀ ਸੀ, ਉਹ ਬੀਬੀ ਤੇ ਉੱਥੋਂ ਨੱਸ ਗਈ ਨਾਲੋਂ ਡਾਕਟਰ ਦੀ ਜਿਹੜੀ ਘਰ ਦੀ ਸੀ। ਉਹ ਜਿਹੜਾ ਡਾਕਟਰ ਸੀਗਾ ਉਹਨੂੰ ਛਡਾਉਣ ਲਈ ਇਹਨਾਂ ਦੇ 2 MLA ਆ ਗਏ, ਉਹਨੂੰ ਗੁੱਟੋਂ ਫੜ ਕੇ ਉੱਥੇ ਲੈ ਗਏ। ਉੱਥੇ ਜ਼ਿਲ੍ਹਾ ਮੈਜਿਸਟ੍ਰੇਟ ਵੀ ਮੌਜੂਦ ਸੀਗਾ। ਮੈਜਿਸਟ੍ਰੇਟ ਵੀ ਵਿਚਾਰਾ ਜਿਹੜਾ ਉਹ ਢਿੱਲੇ ਜਿਹੇ ਬੁੱਲ ਕਰਕੇ ਉੱਥੇ ਖੜਾ ਰਿਹਾ, ਪਾਸੇ ਨੂੰ ਮੂੰਹ ਕਰਕੇ ਕਿ ਮੈਂ ਹੁਣ ਇਹਨਾਂ ਨੂੰ ਕੀ ਆਖਾਂ। ਇਹਨਾਂ ਦਾ ਇੱਕ ਟੁੱਚਰ ਜਿਹਾ ਲੀਡਰ ਉਸ ਬੀਬੀ ਨੂੰ ਜਲੀਲ ਕਰਕੇ ਗਿਆ ਸੀਗਾ, ਜਿਸ ਬੀਬੀ ਨੂੰ ਇਹਨਾਂ ਨੇ ਆਪ ਹੀ ਆਖਿਆ ਸੀਗਾ ਕਿ ਯੂਪੀ ਦੀ ਸਿੰਘਮ ਆ। ਪਰ ਮਾੜੀ ਜੀ ਗੱਲ ਤੋਂ, ਕਿਉਂਕਿ ਇਹਨਾਂ ਦੀਆਂ ਬੀਬੀਆਂ ਨੇ ਕਿਤੇ ਧਰਨਾ ਲਾਇਆ ਸੀ
ਉਹਨੇ ਜਾ ਕੇ ਆਖਿਆ ਸੀ, ਉਹਨੇ ਆਖਿਆ ਤੁਸੀਂ ਬੇਸ਼ੱਕ ਔਰਤਾਂ, ਮੈਂ ਵੀ ਔਰਤ ਹਾਂ, ਮੈਂ ਤੁਹਾਡਾ ਸਨਮਾਨ ਕਰਦੀ ਹਾਂ, 5 ਮਿੰਟਾਂ 'ਚ ਪਹਿਲਾਂ ਇਹ ਸੜਕ ਖਾਲੀ ਕਰ ਦਿਓ, ਨਹੀਂ ਤੇ ਖਾਲੀ ਮੈਨੂੰ ਕਰਾਉਣੀ ਆਉਂਦੀ ਹੈ। ਇੰਨੀ ਗੱਲ ਕਰਨ ਦੇ ਵਿੱਚ ਉਸ ਬੀਬੀ ਨੂੰ ਉਹਨੇ ਭੈੜੀਆਂ ਕੀਤੀਆਂ ਕਿ ਜਿਹੜੀ ਬੀਬੀ ਉੱਥੇ ਵੱਡੇ ਵੱਡੇ ਭੂੰਡ ਆਸ਼ਕਾਂ ਨੂੰ ਭੱਜਣਾ ਪਾਈ ਫਿਰਦੀ ਸੀ, ਉਹਨੂੰ ਉੱਥੇ ਰੋਣਾ ਪੈ ਗਿਆ ਖੜੀ ਖੜੋਤੀ ਨੂੰ। ਇਹਨਾਂ ਜ਼ਲੀਲ ਕੀਤਾ। ਸੋ ਮੇਰਾ ਕਹਿਣ ਦਾ ਮਤਲਬ ਹੈ, ਜੇ ਕੋਈ ਅਫਸਰ ਉਨੀਕੀ ਕਰਦਾ, ਠੀਕ ਆ, ਉਹਦੇ ਤੇ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਅਫਸਰਸ਼ਾਹੀ ਹੈ ਜਿਹੜੀ ਉਹ ਹਮੇਸ਼ਾ ਅਨੁਸ਼ਾਸਨ ਦੇ ਨਾਲ ਹੀ ਚੱਲਦੀ ਹੈ। ਵੈਸੇ ਵੀ ਕਿਹਾ ਜਾਂਦਾ ਹੈ ਕਿ ਜੋ ਅਨੁਸ਼ਾਸਨ ਪਾਲੇਗਾ ਉਹੀ ਸ਼ਾਸਨ ਪਾਲੇਗਾ। ਸੋ ਸ਼ਾਸਨ ਨੂੰ ਚਲਾਉਣ ਵਾਸਤੇ ਅਨੁਸ਼ਾਸਨ ਬਹੁਤ ਜ਼ਰੂਰੀ ਆ। ਪਰ ਤੁਸੀਂ ਆਪਣੇ ਬੰਦਿਆਂ ਨੂੰ ਵੀ ਤੇ ਸਮਝਾਓ ਨਾ, ਉਹ ਕਿਹੋ ਜਿਹੀਆਂ ਕਰਤੂਤਾਂ ਕਰਦੇ ਫਿਰਦੇ ਆ। ਉਹ ਤੇ ਇੱਥੋਂ ਤੱਕ ਕਿ ਜੇ ਕੋਈ ਉਹਨਾਂ ਦੇ ਬੰਦੇ ਨੂੰ ਫੜ ਕੇ ਲੈ ਜੇ, ਕਿਸੇ ਸ਼ਰਾਬੀ ਕਬਾਬੀ ਨੂੰ, ਜੋ ਥਾਣੇ 'ਚ ਵੜ ਕੇ ਵੀ ਥਾਣੇਦਾਰ ਕੁੱਟ ਕੇ ਥਾਣੇਦਾਰ ਨੂੰ ਮੁੱਦਾ ਕਰ ਦਿੰਦੇ, ਨਾਲੇ ਦਰੋਗੇ ਦਾ ਜਿਹੜਾ ਪਿਸਤੌਲ ਹੁੰਦਾ ਉਹ ਵੀ ਖੋ ਕੇ ਲੈ ਜਾਂਦੇ ਆ। ਸਹੀ ਗੱਲ। ਤੁਸੀਂ ਜਿਹੜੀਆਂ ਆਪ ਹੁਦਰੀਆਂ ਕਰਦੇ ਹੋ, ਉਹਨਾਂ ਆਪ ਹੁਦਰੀਆਂ ਤੇ ਵੀ ਨੱਥ ਪਾਓ। ਇਹ ਜ਼ਰੂਰੀ ਨਹੀਂ ਕਿ ਹਰੇਕ ਵਾਰੀ ਤੁਸੀਂ ਇਸ ਤਰ੍ਹਾਂ ਦੇ ਆਦੇਸ਼ ਦੇ ਕੇ ਦੂਜੇ ਦਾ ਵਿਰੋਧ ਵੀ ਜਿਹੜਾ ਉਹ ਦਬਾ ਲਓ। ਅਫਸਰਸ਼ਾਹੀ ਨੂੰ ਥੋੜਾ ਜਿਹਾ ਖਿਆਲ ਰੱਖਣਾ ਪਊਗਾ। ਇਹ ਜੇ ਹੁਣ ਇਹੋ ਜਿਹੇ ਹੁਕਮ ਲਾਗੂ ਕਰਨ ਤੇ ਆ ਗਏ ਆ, ਤੇ ਕੱਲ ਨੂੰ ਥੋੜਾ ਜਿਹਾ ਇਹਦੋਂ ਸਖਤ ਵੀ ਹੁਕਮ ਲਾਗੂ ਕਰ ਸਕਦੇ ਆ। ਅਫਸਰਸ਼ਾਹੀ ਨੂੰ ਦੇਖਣਾ ਚਾਹੀਦਾ ਹੈ ਕਿ ਉਹਨਾਂ ਦੇ ਪ੍ਰੋਟੋਕਾਲ ਦੇ ਮੁਤਾਬਕ ਕੀ ਕੁਛ ਆਉਂਦਾ, ਔਰ ਕਿਹੜਾ ਲੀਡਰ ਆ ਜਿਹਨੂੰ ਉਹ ਉੱਠ ਕੇ ਰਿਸੀਵ ਕਰਦੇ ਆ। ਜਿਹੜਾ ਕੁਛ ਪ੍ਰੋਟੋਕਾਲ ਦੇ ਮੁਤਾਬਕ ਠੀਕ ਹੈ ਉਹ ਠੀਕ ਕਰਨ, ਜਿਹੜਾ ਗਲਤ ਆ ਉਹਨੂੰ ਜਵਾਬ ਦੇ ਦੇਣ, ਕਿਉਂਕਿ ਇਹਨਾਂ ਦੀ ਨੀਤੀ ਇਹੋ ਹੀ ਆ, ਯਰਕਾਈਏ। ਜੇ ਅਗਲਾ ਨਾ ਯਰਕੇ ਤੇ ਆਪ ਯਰਕ ਜਾਈਏ। ਇਹ ਟੀਕਾ ਲਾ ਕੇ ਦੇਖਦੇ ਆ, ਜੇ ਅੱਗੋਂ ਕੋਈ ਹੀਰੋ ਜਿੱਤ ਕਰੇ ਤੇ ਫਿਰ ਪਾਸੇ ਹਟ ਜਾਂਦੇ ਆ। ਜੀ ਤੇ ਮਿੰਟੂ ਜੀ, ਇੱਕ ਇੱਥੇ ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਫਿਰ ਰਹਿੰਦੀਆਂ ਹੋਈਆਂ ਖਬਰਾਂ ਆਪਾਂ ਉਸ ਬ੍ਰੇਕ ਤੋਂ ਬਾਅਦ ਦੇ ਵਿੱਚ ਉਸ ਦੇ ਉੱਤੇ ਨਜ਼ਰ ਬਣਾਵਾਂਗੇ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਇੱਦਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਹਾਂਜੀ, ਕੀ ਗੱਲ? ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ। 530-777-6737। ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਨੂੰ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਜਿਨ੍ਹਾਂ ਨੂੰ 42 ਸੈਂਟ ਪਰ ਮਾਈਲ ਮਿਲਣਗੇ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ,
ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਆਰਥਰਾਈਟਿਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, यूरिन एनालिसिस, TB टेस्टिंग, प्रेगनेंसी टेस्टिंग, ईयर इरीगेशन, इनग्रोन टोनेल रिमूवल ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916 688 8888। ਤਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 Timberlake Way, Suite 400, Sacramento 9166888888। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਖਬਰ ਤੇ ਨਜ਼ਰ ਦੇ ਵਿੱਚ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਮਿੰਟੂ ਜੀ, ਆਪਾਂ ਅਗਲੀਆਂ ਖਬਰਾਂ ਦੇ ਵੱਲ ਜੇ ਨਜ਼ਰ ਬਣਾਈਏ, ਕੈਪਟਨ ਸਰਕਾਰ ਨੇ ਜਿਹੜੀਆਂ ਸਰਕਾਰੀ ਵਿਧਵਾਵਾਂ ਆ ਉਹਨਾਂ ਦੀ ਪੈਨਸ਼ਨ ਨੂੰ ਮੁੜ ਬਹਾਲ ਕੀਤਾ। ਦੇਖੋ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਫੈਸਲਾ ਕੀਤਾ ਨਾ, ਇਹ ਉਹਨਾਂ ਵਿਧਵਾਵਾਂ ਲਈ ਕੀਤਾ ਖੜਕੂਵਾਦ ਦੇ ਵਿੱਚ ਜਿਨ੍ਹਾਂ ਦੇ ਆਪਣੇ ਪਤੀ ਜਾਂ ਜਿਨ੍ਹਾਂ ਦੇ ਹੋਰ ਆਪਣੇ ਰਿਸ਼ਤੇਦਾਰ ਜਿਹੜੇ ਆ ਉਹ ਮਰੇ ਗਏ ਸਨ। ਵੈਸੇ ਜ਼ਿਆਦਾਤਰ ਵਿਧਵਾਵਾਂ ਦਾ ਹੀ ਹੈ ਮਸਲਾ ਜੀ। ਸੋ ਇਹ ਜਿਹੜੀਆਂ ਪੈਨਸ਼ਨਾਂ ਸੀਗੀਆਂ ਇਹ ਇਹਨਾਂ ਨੇ ਬਹਾਲ ਕਰ ਦਿੱਤੀਆਂ। ਉੱਦਾਂ ਇਹ ਪੈਨਸ਼ਨਾਂ ਪਹਿਲਾਂ ਵੀ ਚੱਲਦੀਆਂ ਸੀਗੀਆਂ, ਪਰ ਇਹ ਪੈਨਸ਼ਨਾਂ ਅਕਾਲੀ ਭਾਜਪਾ ਸਰਕਾਰ ਨੇ ਸ਼ਾਇਦ 2016 ਚ ਬੰਦ ਕਰ ਦਿੱਤੀਆਂ ਸੀ ਆ ਕੇ। ਤਾਂ ਇਹਨਾਂ ਨੇ ਉਸ ਸਮੇਂ ਇਹ ਗੱਲ ਆਖੀ ਸੀਗੀ ਕਿ ਜੇ ਅਸੀਂ ਪਾਵਰ ਚ ਆ ਗਏ, ਜੇ ਅਸੀਂ ਸਰਕਾਰ ਬਣਾਉਣ ਚ ਕਾਮਯਾਬ ਰਹੇ ਤੇ ਅਸੀਂ ਤੁਹਾਡੀਆਂ ਜਿਹੜੀਆਂ ਬੰਦ ਕੀਤੀਆਂ ਇਹਨਾਂ ਨੇ ਪੈਨਸ਼ਨਾਂ ਉਹ ਚਾਲੂ ਕਰ ਦਿਆਂਗੇ। ਸੋ ਇਹਨਾਂ ਨੇ ਹੁਣ ਉਹ ਪੈਨਸ਼ਨਾਂ ਜਿਹੜੀਆਂ ਚਾਲੂ ਕਰ ਦਿੱਤੀਆਂ। ਔਰ ਇਸ ਤੋਂ ਇਲਾਵਾ ਇਹਨਾਂ ਨੇ ਐਲਾਨ ਇਹ ਕੀਤਾ ਕਿ ਜਿਹੜੀ ਪੈਨਸ਼ਨ ਹੋਊਗੀ ਉਹਦਾ ਆਧਾਰ ਇਹ ਹੋਣਾ ਹੈ ਕਿ ਜਿਸ ਸਮੇਂ ਉਹ ਬੰਦਾ ਮਰਿਆ ਉਹਦੀ ਜਿਹੜੀ ਆਖਰੀ ਤਨਖਾਹ ਹੋਊਗੀ ਉਹਨੂੰ ਪੈਨਸ਼ਨ ਮੰਨਿਆ ਜਾਊਗਾ। ਮਸਲਨ ਜੇ ਕੋਈ 1990 ਦੇ ਵਿੱਚ ਮਰਿਆ ਤਾਂ ਜਿਹੜੀ ਉਸ ਸਮੇਂ ਉਹਦੀ ਤਨਖਾਹ ਉਹੀ ਪੈਨਸ਼ਨ ਦੇ ਰੂਪ ਦੇ ਵਿੱਚ ਮਿਲਦੀ ਰਹੂਗੀ ਔਰ ਸਾਰੀ ਉਮਰ ਮਿਲਦੀ ਰਹੂਗੀ। ਮਸਲਨ ਜੇ ਕਿਸੇ ਵਿਧਵਾ ਨੇ ਗਾ ਕੋਈ ਘਰ ਵਸਾ ਲਿਆ, ਉਹਨੇ ਦੂਜਾ ਵਿਆਹ ਕਰਾ ਲਿਆ, ਦਵਾਜੂ ਹੈ, ਉਹਨੂੰ ਵੀ ਇਹ ਪੈਨਸ਼ਨ ਮਿਲੇਗੀ। ਜਦ ਕਿ ਪਹਿਲੀ ਜਿਹੜੀ ਪੈਨਸ਼ਨ ਯੋਜਨਾ ਸੀ ਉਹਦੇ 'ਚ ਇਸ ਤਰ੍ਹਾਂ ਦੀ ਮੱਦ ਨਹੀਂ ਸੀਗੀ। ਉਹਦੇ 'ਚ ਇਹ ਸੀਗਾ ਕਿ ਜੇ ਕੋਈ ਔਰਤ ਦਵਾਜੂ ਹੋ ਜਾਂਦੀ ਸੀ ਉਹਦੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਸੀ। ਸੋ ਇਹ ਇਹਨਾਂ ਨੇ ਫੈਸਲਾ ਲਿਆ। ਉੱਦਾਂ ਕੁਛ ਹੋਰ ਵੀ ਇਹਨਾਂ ਨੇ ਫੈਸਲੇ ਹਾਲ ਦੀ ਘੜੀ ਲਏ ਆ। ਇੱਕ ਤੇ ਸਨਅਤੀ ਨੀਤੀ ਜਿਹੜੀ ਇਹਨਾਂ ਕਹੀ ਸੀਗੀ, ਉਦਯੋਗਿਕ ਨੀਤੀ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਲਿਆਵਾਂਗੇ। ਉਹ ਸ਼ਾਇਦ ਅੱਜ ਤੋਂ ਕਹਿਤਾ ਇਹਨਾਂ ਨੇ ਅਮਲ 'ਚ ਲਿਆਉਗੇ, ਪਰ ਜਦੋਂ ਤੱਕ ਲਿਆਉਂਦੇ ਨਹੀਂ ਉਦੋਂ ਤੱਕ ਲੋਕ ਮੰਨਣ ਨੂੰ ਤਿਆਰ ਨਹੀਂ। ਕਹਿਣ ਨੂੰ ਤੇ ਹੁਣ ਨੋਟੀਫਿਕੇਸ਼ਨ ਵੀ ਕਹਿੰਦੇ ਆ ਜੀ ਅਸੀਂ ਕਿਸਾਨਾਂ ਦਾ ਕਰ ਦਿੱਤਾ ਜਾਰੀ, ਕਿਸਾਨਾਂ ਦਾ ਕਰਜ਼ਾ ਅਸੀਂ ਮਾਫ਼ ਕਰ ਦਿੱਤਾ, ਉਹਦੇ ਲਈ ਅਸੀਂ ਇਹਨੂੰ ਨੋਟੀਫਾਈਡ ਕਰ ਦਿੱਤਾ ਫੈਸਲੇ ਨੂੰ। ਪਰ ਲੋਕ ਕਹਿੰਦੇ ਜਦੋਂ ਤੱਕ ਹੋਰ ਨਹੀਂ ਜਾਂਦਾ, ਕਿਉਂਕਿ ਆਹ ਜਿਹੜਾ ਕਰਜ਼ਾ ਇਹਨਾਂ ਨੇ 6 ਮਹੀਨਿਆਂ 'ਚ 7 ਵਾਰੀ ਮਾਫ਼ ਕਰ ਦਿੱਤਾ, ਅਸੀਂ ਉਦੋਂ ਤੱਕ ਨਹੀਂ ਮੰਨਦੇ ਜਦੋਂ ਤੱਕ ਇਹ ਅਮਲ 'ਚ ਨਹੀਂ ਆਉਂਦਾ। ਪਰ ਸਨਅਤੀ ਨੀਤੀ ਹੈ ਜਿਹੜੀ, ਉਹਦੇ ਵਿੱਚ ਇਹਨਾਂ ਨੇ ਇੱਕ ਨੁਕਤਾ ਜਿਹੜਾ ਉਹ ਬੜੀ ਸ਼ਿੱਦਤ ਦੇ ਨਾਲ ਵਿਚਾਰਿਆ। ਉਹਦੇ ਤੇ ਇਹਨਾਂ ਨੇ ਬਹੁਤ ਜਲਦੀ ਕਾਰਵਾਈ ਵੀ ਕੀਤੀ ਆ ਕਿ ਜਿਹੜੀ ਬਿਜਲੀ ਆ ਉਹ ਅਸੀਂ ਜਿਹੜੀਆਂ ਉਦਯੋਗਿਕ ਇਕਾਈਆਂ ਇਹਨਾਂ ਨੂੰ 5 ਰੁਪਏ ਦੇ ਹਿਸਾਬ ਨਾਲ ਯੂਨਿਟ ਦੇਵਾਂਗੇ। ਪਰ ਫਿਰ ਵੀ ਇਹ ਜੇ ਫੈਸਲਾ ਦੇਖੀਏ, ਜਿਹੜੇ ਪਹਾੜੀ ਰਾਜ ਹੈ, ਖਾਸ ਤੌਰ ਤੇ ਸਾਡੇ ਗਵਾਂਢੀ ਰਾਜ ਹੈ ਜਿਹੜਾ ਹਿਮਾਚਲ ਪ੍ਰਦੇਸ਼, ਉਹਦੇ ਨਾਲੋਂ ਫਿਰ ਵੀ ਬਿਜਲੀ ਹੈ ਜਿਹੜੀ ਉਹ ਉਦਯੋਗਾਂ ਨੂੰ ਮਹਿੰਗੀ ਜਾਊਗੀ। ਉਹਨਾਂ ਦੇ ਰੇਟ ਤੇ ਮਸੇ 3.5 ਰੁਪਏ। ਖੈਰ, ਜਿੱਥੋਂ ਤੱਕ ਪੈਨਸ਼ਨ ਵਾਲੀ ਗੱਲ ਆ, ਇਹ ਠੀਕ ਆ
ਵਧੀਆ ਗੱਲ ਇਹਨਾਂ ਨੇ ਕੀਤੀ ਹੈ ਜਿਹੜੀ ਇਹਨਾਂ ਨੇ ਪੈਨਸ਼ਨ ਉਹ ਫੇਰ ਬਹਾਲ ਕਰ ਦਿੱਤੀ ਹੈ। ਪਰ ਇਹਦੇ ਵਿੱਚ ਹੁਣ ਇੱਕ ਚੀਜ਼ ਹੋਰ ਵੀ ਵੇਖਣ ਵਾਲੀ ਹੈ ਨਾ, ਦੇਖੋ ਉਸ ਦੌਰ ਦੇ ਵਿੱਚ ਜਿਹੜੇ ਬੰਦੇ ਚੁੱਕ ਕੇ ਘਰਾਂ ਚੋਂ ਮਾਰੇ ਗਏ, ਫੇਕ ਐਨਕਾਊਂਟਰਾਂ 'ਚ ਉਹਨਾਂ ਨੂੰ ਵੱਡੇ ਵੱਡੇ ਅੱਤਵਾਦੀ ਦਰਸਾ ਕੇ ਰਗੜ ਦਿੱਤਾ ਗਿਆ, ਬਾਅਦ ਦੇ ਵਿੱਚ ਜਿਨ੍ਹਾਂ ਨੂੰ ਮਰਿਆ ਦਿਖਾ ਕੇ ਇਨਾਮ ਹਾਸਲ ਕਰ ਲਏ ਗਏ, ਉਹਨਾਂ ਦੇ ਵਿੱਚੋਂ ਵੀ ਕਈ ਹੈ ਜਿਹੜੇ ਜਿਉਂਦੇ ਪਾਏ ਗਏ। ਫਿਰ ਇਹ ਵੀ ਹੋਇਆ। ਉਹ ਸਾਰੇ ਜਿਹੜੇ ਮਾਮਲੇ ਸੀਗੇ ਉਹਨਾਂ ਦੇ ਵਿੱਚੋਂ ਜਿਹੜੇ ਖਾਸ ਤੌਰ ਤੇ ਇਨੋਸੈਂਟ ਲੋਕ ਸੀ, ਕਿਸੇ ਨੂੰ ਰਾਤ 'ਚ ਬਲਦ ਰੇੜਾ ਲਈ ਜਾਂਦੇ ਨੂੰ ਚੱਕ ਲਿਆ ਗਿਆ, ਕਿਸੇ ਨੂੰ ਕਿਸੇ ਰਿਸ਼ਤੇਦਾਰੀ 'ਚ ਗਏ ਨੂੰ ਚੱਕ ਲਿਆ ਗਿਆ, ਕਿਸੇ ਨੂੰ ਇਸ ਕਰਕੇ ਚੱਕ ਲਿਆ ਗਿਆ ਕਿਉਂਕਿ ਉਹਦਾ ਕੋਈ ਰਿਸ਼ਤੇਦਾਰ ਭਗੌੜਾ ਸੀਗਾ। ਉਹ ਜਿਹੜੇ ਚੱਕ ਕੇ ਖਪਾ ਦਿੱਤੇ ਗਏ ਆ, ਮੁਆਵਜ਼ਾ ਤੇ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੇਣਾ ਚਾਹੀਦਾ ਹੈ। ਮੁਆਵਜ਼ਾ ਤੇ ਉਹਨਾਂ ਹਿੰਦੂਆਂ ਦੇ ਪਰਿਵਾਰਾਂ ਨੂੰ ਵੀ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਘਰ ਬਰਬਾਦ ਕੀਤੇ ਗਏ ਉਸ ਸਮੇਂ। ਸੋ ਇਹ ਜਾਂ ਤੇ ਹੁਣ ਪਾਲਿਸੀ ਇਹੋ ਜਿਹੀ ਲਿਆਉਣ, ਕਿਉਂਕਿ ਇੱਕ ਜਿਹੜਾ ਇਸ ਤਰ੍ਹਾਂ ਦਾ ਕੋਈ ਸਰਕਾਰੀ ਮੁਲਾਜ਼ਮ ਆ ਉਹਦੇ ਲਈ ਤੇ ਠੀਕ ਆ, ਜ਼ਰੂਰੀ, ਮੈਂ ਕਹਿੰਦਾ ਕਿ ਵਧੀਆ, ਉਹਦੇ ਘਰਾਂ ਲਈ ਵੀ ਇਹ ਚੀਜ਼ਾਂ ਜ਼ਰੂਰੀ ਨੇ। ਪਰ ਜਿਹੜੇ ਲੋਕ ਇਸ ਤਰਾਸਦੀ ਦੇ ਵਿੱਚ ਹੱਦੋਂ ਜ਼ਿਆਦਾ ਜ਼ੁਲਮ ਦਾ ਸ਼ਿਕਾਰ ਹੋਏ, ਉਹਨਾਂ ਲਈ ਵੀ ਤੇ ਤੁਸੀਂ ਕੁਛ ਨਾ ਕੁਛ ਕਰੋ ਨਾ, ਸੋਚੋ ਉਹਨਾਂ ਲਈ ਵੀ। ਚਲੋ ਤੁਸੀਂ ਹੋਰ ਕੁਛ ਨਹੀਂ ਸੋਚਣਾ, ਇਹਨਾਂ ਤੇ ਦਿਲ ਤੇ ਹੱਥ ਰੱਖ ਕੇ ਸੋਚੋ ਕਿ ਜਿਹੜੇ 21 ਤੁਸੀਂ ਜ਼ਿਕਰਤ ਕੀਤੇ ਸੀਗੇ, 21 ਮੈਂ ਬੰਦੇ ਪੇਸ਼ ਕਰਾਏ ਸੀ ਚੰਦਰ ਸ਼ੇਖਰ ਕੋਲ, ਔਰ ਚੰਦਰ ਸ਼ੇਖਰ ਦੀ ਸਰਕਾਰ ਨੇ ਉਸ ਵੇਲੇ ਉਹਨਾਂ 21 ਦੇ 21 ਨੂੰ ਟਪਾ ਦਿੱਤਾ, ਮਾਰ ਦਿੱਤਾ, ਖਪਾ ਦਿੱਤਾ। ਘੱਟੋ ਘੱਟ ਹੀ ਦੱਸ ਦਿਓ ਕੌਣ ਸਨ। ਛੱਡੋ ਖੜਾ ਤੁਸੀਂ ਇਹ ਜਿਹੜੇ ਪਰਿਵਾਰ ਤੇ ਦੇਖੇ ਆ, ਵਾਕਿਆ ਦੁਖੀ ਹੈ ਕਿਉਂਕਿ ਉਸ ਦੌਰ ਦੇ ਵਿੱਚ ਦਵੱਲੀ ਮੌਤ ਵਰਤਦੀ ਸੀਗੀ, ਉਧਰੋਂ ਵੀ ਮੌਤ ਵਰਤਾਈ ਦੀ ਸੀ, ਉਧਰੋਂ ਵੀ ਮੌਤ ਵਰਤਾਈ ਦੀ ਸੀਗੀ, ਬਹੁਤ ਸਾਰੇ ਘਰ ਉਜੜੇ ਆ। ਤਾਂ ਜਿਹੜੇ ਬੰਦੇ ਤੁਸੀਂ ਆਪਣੇ ਹੱਥੀਂ ਪੇਸ਼ ਕਰਾ ਕੇ ਜਲਾਦਾਂ ਕੋਲੋਂ ਮਰਵਾ ਲਏ, ਉਹਨਾਂ ਦਾ ਘੱਟੋ ਘੱਟ ਨਾ ਹੀ ਦੱਸ ਦਿਓ, ਇੰਨਾ ਹੀ ਕਰ ਦਿਓ। ਜੇ ਇਹਨਾਂ ਵੀ ਨਹੀਂ ਤੇ ਫਿਰ ਤੁਹਾਡੀ ਇਹ ਜਿਹੜੀ ਨੀਤੀ ਹੈ, ਠੀਕ ਆ, ਤੁਹਾਡੀ ਨਜ਼ਰ ਦੇ ਵਿੱਚ ਜਿੰਨੀ ਮਰਜ਼ੀ ਚੰਗੀ ਹੋਵੇ, ਪਰ ਜਿਨ੍ਹਾਂ ਦੇ ਪਿੰਡਿਆਂ ਤੇ ਜ਼ਖਮ ਜਿਹੜੇ ਉਹ ਅੱਲੇ ਦੇ ਅੱਲੇ ਆ, ਉਹਨਾਂ ਜ਼ਖਮਾਂ ਲਈ ਕੋਈ ਵੀ ਤੁਹਾਡੀ ਪਾਲਿਸੀ ਇਸ ਤਰ੍ਹਾਂ ਦੀ ਲਾਹੇਵੰਦ ਨਹੀਂ ਹੋਏਗੀ। ਤੁਹਾਨੂੰ ਉਹਨਾਂ ਜ਼ਖਮਾਂ ਦਾ ਵੀ ਖਿਆਲ ਰੱਖਣਾ ਚਾਹੀਦਾ, ਕਿਤੇ ਨਾ ਕਿਤੇ ਤੁਹਾਡਾ ਦਿਲ ਉਹਨਾਂ ਲੋਕਾਂ ਲਈ ਵੀ ਧੜਕਣਾ ਚਾਹੀਦਾ। ਪਰ ਦੂਜੀ ਗੱਲ ਜਿਹੜੀ ਇਸ ਮਸਲੇ 'ਚ ਉਹ ਇਹ ਆ ਕਿ ਦੇਖੋ, ਆਮ ਤੌਰ ਤੇ ਕਹਿੰਦੇ ਆ ਕਿ ਸਾਡਾ ਖਜ਼ਾਨਾ ਖਾਲੀ ਹੈ, ਸਾਡਾ ਖਜ਼ਾਨਾ ਖਾਲੀ ਹੈ। ਹੁਣ ਇਸ ਤਰ੍ਹਾਂ ਦੀਆਂ ਯੋਜਨਾਵਾਂ ਲਾਗੂ ਕਰਨ ਲਈ ਇਹਨਾਂ ਕੋਲ ਪੈਸੇ ਕਿੱਥੋਂ ਆ ਰਹੇ ਆ? ਹੁਣ ਦੇਖੋ ਨਾ, ਕਮਾਲ ਦੀ ਗੱਲ ਇਹ ਆ ਕਿ ਇੱਕ ਪਾਸੇ RSS ਦਾ ਜਿਹੜਾ ਆਗੂ ਮਾਰਿਆ ਜਾਂਦਾ, ਔਰ ਫਿਰ ਉਭਾਰਿਆ ਜਾਂਦਾ ਕਿ ਇਹ ਬਾਹਰਲੀਆਂ ਸ਼ਕਤੀਆਂ ਦਾ ਕੰਮ, ਮੈਨੂੰ ਨਹੀਂ ਪਤਾ ਦੇਸੀ ਸ਼ਕਤੀਆਂ ਦਾ ਕੰਮ ਹੈ ਵਿਦੇਸ਼ੀ ਸ਼ਕਤੀਆਂ ਦਾ ਕੰਮ ਹੈ, ਉਭਾਰਿਆ ਇਹੋ ਜਾ ਰਿਹਾ ਕਿਉਂਕਿ ਅੱਗੇ ਇਲੈਕਸ਼ਨ ਹੈ ਜਿਹੜਾ ਨਗਰ ਨਿਗਮ ਦਾ, ਨਗਰ ਕੌਂਸਲ ਦਾ। ਫਿਰ ਨਗਰ ਪੰਚਾਇਤਾਂ ਲਈ ਇਹਨਾਂ ਨੇ ਫਟਾਫਟ 200 ਕਰੋੜ ਰੁਪਈਆ ਸੰਦੂਕ ਚੋਂ ਕੱਢ ਕੇ ਵੰਡ ਦਿੱਤਾ। ਉਹ ਕਿੱਥੋਂ ਆ ਗਿਆ? ਹੁਣ ਇਹ ਐਡੀ ਵੱਡੀ ਯੋਜਨਾ, ਪੈਨਸ਼ਨ ਯੋਜਨਾ, ਉਹ ਲਾਗੂ ਕਰ ਦਿੱਤੀ ਹੈ। ਸਨਅਤੀ ਇਕਾਈ ਦਾ ਜਿਹੜਾ ਇਹ ਪੈਣਾ ਬੋਝ, ਸਬਸਿਡੀ ਬੋਝ, ਔਰ ਜੋ ਅਨੁਸੂਚਿਤ ਜਾਤੀਆਂ ਨੂੰ ਸਬਸਿਡੀ ਦਾ ਦਿੱਤਾ ਜਾਂਦਾ, ਉਹ ਕੁੱਲ ਮਿਲਾ ਕੇ 1000 ਕਰੋੜ ਤੱਕ ਹੋ ਜਾਣਾ ਹੈ ਉਹਦਾ ਬੋਝ। ਇਹ ਸਾਰਾ ਕੁਛ ਜੋ ਕਰੀ ਜਾਂਦੇ ਆ, ਨਾਲ ਕਰੀ ਜਾਂਦੇ ਆ। ਦੂਜੇ ਪਾਸੇ ਇਹ ਗੱਲ ਆਖੀ ਜਾਂਦੇ ਆ ਕਿ ਨਹੀਂ ਜੀ ਆਹ ਕੁਛ ਅਸੀਂ ਬਾਅਦ ਚ ਕਰਾਂਗੇ ਕਿਉਂਕਿ ਸਾਡਾ ਖਜ਼ਾਨਾ ਖਾਲੀ ਹੈ, ਸਾਡਾ ਖਜ਼ਾਨਾ ਖਾਲੀ ਹੈ। ਹੁਣ ਇਹਦਾ ਮਤਲਬ ਆ ਕਿ ਜਾਂ ਤੇ ਤੁਸੀਂ ਝੂਠ ਬੋਲਦੇ ਹੋ ਤੇ ਜਾਂ ਫਿਰ ਤੁਸੀਂ ਖਜ਼ਾਨਾ ਖਾਲੀ ਹੋਣ ਦੇ ਬਾਵਜੂਦ ਉੱਥੇ ਪੈਸਾ ਇਨਵੈਸਟ ਕਰੀ ਜਾਂਦੇ ਹੋ ਜਿੱਥੋਂ ਤੁਹਾਨੂੰ ਰਿਟਰਨ ਦਾ ਝਾਕ ਆ। ਰਿਟਰਨ ਦਾ ਝਾਕ ਉੱਥੋਂ ਹੀ ਆ ਕਿ ਜਿੱਥੇ ਅਸੀਂ ਲਾਵਾਂਗੇ, ਨਗਰ ਪੰਚਾਇਤਾਂ ਨੂੰ ਦਿੱਤੇ ਆ, ਕੱਲ ਨੂੰ ਉੱਥੋਂ ਵੋਟ ਲੈ ਲਾਂਗੇ ਕਿਉਂਕਿ ਅੱਗੇ ਇਲੈਕਸ਼ਨ ਆ ਰਿਹਾ। ਜਾਂ ਇਹ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਨੂੰ ਇਸ ਦੌਰ ਦੇ ਵਿੱਚ ਜਦੋਂ ਗਾਂ ਤੁਸੀਂ ਵੋਟਾਂ ਲੈਣੀਆਂ, ਇਹ ਦਰਸਾਇਆ ਜਾਊਗਾ ਕਿ ਅਸੀਂ ਅੱਤਵਾਦ ਦੇ ਖਿਲਾਫ ਲੜਾਈ ਲੜਦੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਪਰ ਜੇ ਏਦਾਂ ਤਾਂ ਫਿਰ ਜਿਹੜਾ ਤੁਸੀਂ ਕਰਜ਼ਾ ਚੁੱਕ ਕੇ ਲਿਆ ਰਹੇ, ਤੁਹਾਡਾ ਖਜ਼ਾਨਾ ਵਾਕਿਆ ਖਾਲੀ ਤੁਹਾਡੇ ਦੱਸਣ ਦੇ ਮੁਤਾਬਕ, ਤੇ ਫਿਰ ਜੇ ਤੁਸੀਂ ਕਰਜ਼ਾ ਚੱਕ ਕੇ ਇਹੋ ਜਿਹੀਆਂ ਯੋਜਨਾਵਾਂ ਨੂੰ ਲਾਗੂ ਕਰਦੇ ਹੋ ਤੇ ਫਿਰ ਤੁਹਾਡੀ ਸਿਆਣਪ ਕਿੱਧਰ ਗਈ, ਜਿਹਦਾ ਤੁਸੀਂ ਬਹੁਤ ਉਦੋਂ ਢਿੰਡੋਰਾ ਪੱਟਿਆ ਸੀਗਾ ਕਿ ਸਾਨੂੰ ਲਿਆਓ, ਅਸੀਂ ਆਪਣੀ ਸਿਆਣਪ ਨਾਲ ਸਭ ਕੁਝ ਠੀਕ ਕਰ ਦੇਣਾ। ਮਨਪ੍ਰੀਤ ਬਾਦਲ ਤੇ ਕਹਿੰਦਾ ਹੁੰਦਾ ਸੀ ਕਿ ਸਾਡੇ ਕੋਲ ਹਰੇਕ ਮਰਜ਼ ਦੀ ਦੁਆ, ਤੁਹਾਡੇ ਕੋਲ ਤੇ ਕੁਛ ਵੀ ਨਹੀਂ। ਜੇ ਤੁਸੀਂ ਕਰਜ਼ਾ ਹੀ ਲੈ ਕੇ ਸਾਰਾ ਕੁਛ ਕਰਨਾ ਤਾਂ ਫਿਰ ਭਾਈ ਠੀਕ ਆ, ਫਿਰ ਤੁਹਾਨੂੰ ਉਹ ਪੰਜਾਬੀ ਦਾ ਮੁਹਾਵਰਾ ਯਾਦ ਕਰ ਲੈਣਾ ਚਾਹੀਦਾ ਕਿ ਲੈ ਵਿਆਜੀ ਦਏ ਉਧਾਰਾ, ਉਹ ਵੀ ਸ਼ਾਹ ਨਖੱਟਾ ਹਾਰਾ। ਫਿਰ ਅਸੀਂ ਤੁਹਾਨੂੰ ਕਵਾਂਗੇ ਕਿ ਵਿਆਜ ਤੇ ਲਿਆ ਕੇ ਅਗਾਂਹ ਉਧਾਰੇ ਦੇਈ ਜਾਂਦੇ ਹੋ, ਤੁਹਾਡੇ ਵਰਗੇ ਨਖੱਟੂ ਹੈ ਨਹੀਂ ਕਿਤੇ ਵੀ। ਨਹੀਂ, ਸਹੀ ਗੱਲ ਜੀ। ਅਗਲੀ ਆਪਾਂ ਗੱਲ ਕਰੀਏ, ਮਾਂ ਬੋਲੀ ਦੇ ਹੱਕ ਵਿੱਚ ਨਿਤਰੇਗੀ ਆਮ ਆਦਮੀ ਪਾਰਟੀ। ਦੇਖੋ, ਆਮ ਆਦਮੀ ਪਾਰਟੀ ਨੇ ਅੱਜ ਐਲਾਨ ਤੇ ਕੀਤਾ
ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ। ਵੈਸੇ ਅੱਜ ਕੱਲ੍ਹ ਜ਼ਿਆਦਾਤਰ ਇਹਨਾਂ ਦੀ ਰਾਜਨੀਤੀ ਪ੍ਰੈਸ ਕਲੱਬਾਂ 'ਚ ਹੀ ਚੱਲਦੀ ਹੈ। ਸੋ ਇਹਨਾਂ ਨੇ ਪ੍ਰੈਸ ਨੋਟ ਕਰਕੇ ਜਾਰੀ ਇਹ ਗੱਲ ਆਖੀ ਆ ਕਿ ਅਸੀਂ ਹੁਣ ਮਾਂ ਬੋਲੀ ਦਾ ਝੰਡਾ ਚੁੱਕਾਂਗੇ, ਬੁਲੰਦ ਕਰਾਂਗੇ, ਔਰ ਇਹਦੇ ਲਈ ਜੇ ਸਾਨੂੰ ਜ਼ਰੂਰਤ ਪਈ ਤੇ ਅਸੀਂ ਫਿਰ ਆਵਾਜ਼ ਜਿਹੜੀ ਆ ਉਹ ਇਕੱਲੀ ਇੱਥੋਂ ਦੀ ਅਸੈਂਬਲੀ ਤੱਕ ਹੀ ਨਹੀਂ, ਲੋਕ ਸਭਾ ਤੱਕ ਵੀ ਲੈ ਕੇ ਜਾਵਾਂਗੇ। ਉਹਨਾਂ ਨੇ ਦੋ ਧਿਰਾਂ ਨੂੰ ਕੋਸਣਾ ਹੀ ਹੁੰਦਾ, ਤੁਹਾਨੂੰ ਪਤਾ ਹੀ ਆ ਕਿਹੜੀਆਂ ਕਿਹੜੀਆਂ। ਇੱਕ ਕਾਂਗਰਸੀਆਂ ਨੂੰ ਤੇਲ ਦੇਣਾ ਹੁੰਦਾ, ਥੋੜਾ ਜਿਹਾ ਤੇਲ ਉਹਨਾਂ ਨੇ ਬਾਦਲਾਂ ਨੂੰ ਦੇਣਾ ਹੁੰਦਾ। ਉਹਨਾਂ ਦੀਆਂ ਗੱਲਾਂ ਕਰਕੇ ਉਹਨਾਂ ਨੇ ਅਖੀਰ ਇਹੋ ਗੱਲ ਮੁਕਾਈ ਆ ਕਿ ਅਸੀਂ 5 ਨਵੰਬਰ ਨੂੰ ਜੋ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਪਬਲਿਕ ਸਕੂਲ 'ਚ ਸੈਮੀਨਾਰ ਹੋ ਰਿਹਾ, ਉਹਦੇ 'ਚ ਤੁਹਾਨੂੰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕਰਦੇ ਹਾਂ ਤਾਂ ਕਿ ਇੱਕ ਸੰਘਰਸ਼ ਦਾ ਮੁੱਢ ਬੰਨਿਆ ਜਾਵੇ। ਹੁਣ ਜਿਹੜੀ ਪੰਜਾਬੀ ਦੀ ਦੁਰਗਤ ਹੈ ਉਹ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੀ। ਪਰ ਦੇਖੋ ਇਹ ਐਲਾਨ ਕਦੋਂ ਹੋ ਰਿਹਾ? ਐਲਾਨ ਉਦੋਂ ਹੋ ਰਿਹਾ ਜਦੋਂ ਸੁਖਬੀਰ ਸਿੰਘ ਬਾਦਲ ਐਲਾਨ ਕਰ ਚੁੱਕਾ, ਕਿਉਂਕਿ ਪਰਸੋਂ ਉਹਦਾ ਪ੍ਰੈਸ ਨੋਟ ਜਾਰੀ ਹੋ ਗਿਆ ਸੀਗਾ ਕਿ ਦੇਖੋ ਜੀ ਸੁਖਬੀਰ ਸਿੰਘ ਬਾਦਲ ਆਪਣੀ ਮਾਂ ਬੋਲੀ ਲਈ ਜਾਣਗੇ ਨਿਤਨ ਗਡਕਰੀ ਦੇ ਕੋਲ। ਜਾਣ ਜਾਂ ਨਾ ਜਾਣ, ਅੱਜ ਤੇ ਉਹ ਗੋਲ ਗੱਪੇ ਖਾਣ ਚਲੇ ਗਏ ਸੀਗੇ ਸਾਰੇ ਜੀ ਬਠਿੰਡੇ, ਗਡਕਰੀ ਕੋਲ ਪਤਾ ਨਹੀਂ ਕਦੋਂ ਜਾਂਦੇ ਆ। ਪਰ ਇਹਨਾਂ ਨੂੰ ਜਦੋਂ ਲੱਗਿਆ ਕਿ ਸੁਖਬੀਰ ਸਿੰਘ ਬਾਦਲ ਤੇ ਇੱਕ ਅਹਿਮ ਮੁੱਦਾ ਜਿਹੜਾ ਖੋ ਕੇ ਸਾਥੋਂ ਲੈ ਚੱਲਿਆ, ਫਿਰ ਇਹਨਾਂ ਦੀ ਵੀ ਜਾਗ ਖੁੱਲ ਗਈ। ਪਹਿਲਾਂ ਕਿੱਥੇ ਗਏ? ਕਿਉਂਕਿ ਇਹ ਰੌਲਾ ਅੱਜ ਤੋਂ 1 ਮਹੀਨੇ ਦਾ ਪਹਿਲਾਂ ਪੈਂਦਾ ਪਿਆ। ਬਿਲਕੁਲ। ਜੋ ਆ ਜਿਹੜੇ ਸਾਈਨ ਬੋਰਡਾਂ ਤੇ ਪੰਜਾਬੀ ਦੇ ਅਸੀਂ ਹਸ਼ਰ ਦੇਖੇ ਆ ਜਾਂ ਮੀਲ ਪੱਥਰਾਂ ਤੇ ਪੰਜਾਬੀ ਦੀ ਜਿਹੜੀ ਅਸੀਂ ਦੁਰਗਤ ਦੇਖੀ ਆ, ਉਹਦਾ ਤੇ ਰੌਲਾ ਸੋਸ਼ਲ ਮੀਡੀਆ ਤੇ 1 ਮਹੀਨੇ ਦਾ ਪੈਂਡਿਆ। ਇਹਨਾਂ 'ਚ ਕੋਈ ਬੰਦਾ ਬੋਲਿਆ ਨਹੀਂ। ਹੁਣ ਅਚਾਨਕ ਝੰਡਾ ਚੁੱਕ ਲਿਆ, ਚਲੋ ਫਿਰ ਵੀ ਆ ਰੀਸੋ ਕਰੀਸ ਸਹੀ, ਕੁਛ ਕੀਤਾ ਤੇ ਸਹੀ, ਪਰ ਇਹ ਇਕੱਲਾ ਪ੍ਰੈਸ ਨੋਟ ਤੱਕ ਹੀ ਮਹਿਦੂਦ ਨਹੀਂ ਰਹਿਣਾ ਚਾਹੀਦਾ। ਅੱਗੇ ਠੀਕ ਹੈ ਜੇ ਇਹਨਾਂ ਨੇ ਵੋਟ ਵੀ ਲੈਣੀ ਹੈ, ਅੱਗੇ ਲੋਕਾਂ ਦੇ ਦਿਲਾਂ 'ਚ ਜਾ ਕੇ ਜਗ੍ਹਾ ਜਿਹੜੀ ਹੋਰ ਮੋਕਲੀ ਕਰਨੀ ਹੈ, ਤੇ ਇਹਨਾਂ ਨੂੰ ਵਾਕਈ ਇਸ ਤਰ੍ਹਾਂ ਝੰਡਾ ਚੁੱਕ ਕੇ ਜ਼ਮੀਨੀ ਲੜਾਈ ਲੜਨੀ ਪੈਣੀ ਹੈ। ਉਹ ਪ੍ਰੈਸ ਕਲੱਬਾਂ 'ਚ ਬਹਿ ਕੇ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰਨ ਵਾਲੇ ਜ਼ਮਾਨੇ ਗਏ। ਪਰ ਇੱਕ ਚੀਜ਼ ਇਹਨਾਂ ਨੂੰ ਉਹ ਲੋਕਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਆ, ਉਹ ਇਹ ਆ ਕਿ ਜਦੋਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਇੱਥੇ ਆ ਕੇ ਕਮਾਨ ਸੰਭਾਲੀ ਬੈਠੇ ਸੀਗੇ, ਉਹ ਹਰੇਕ ਪ੍ਰੈਸ ਨੋਟ ਅੰਗਰੇਜ਼ੀ ਤੇ ਹਿੰਦੀ 'ਚ ਰਿਲੀਜ਼ ਕਰਦੇ ਰਹੇ ਆ ਚੰਡੀਗੜ੍ਹ ਵਿੱਚ ਜ਼ਿਆਦਾਤਰ। ਉਦੋਂ ਕਿਉਂ ਨਹੀਂ ਕੋਈ ਪੰਜਾਬੀ ਬੋਲਦਾ ਸੀ? ਇੱਥੋਂ ਤੱਕ ਕਿ ਉੱਥੋਂ ਦੇ ਲੋਕਲ ਕੁਛ ਪੰਜਾਬੀ ਪ੍ਰੇਮੀ ਪੱਤਰਕਾਰਾਂ ਨੇ ਕਈ ਵਾਰ ਇਤਰਾਜ਼ ਵੀ ਜਤਾਇਆ ਕਿ ਤੁਸੀਂ ਆਮ ਆਦਮੀ ਪਾਰਟੀ ਵਾਲੇ ਪੰਜਾਬ ਦਾ ਭਲਾ ਲੋਚਣ ਵਾਲੇ ਇਨਸਾਨ ਹੋ, ਘੱਟੋ ਘੱਟ ਪ੍ਰੈਸ ਨੋਟ ਤੇ ਪੰਜਾਬੀ 'ਚ ਲਿਆਓ ਜਾਂ ਨਾਲ ਪੰਜਾਬੀ 'ਚ ਵੀ ਰਿਲੀਜ਼ ਕਰੋ। ਬਾਅਦ ਦੇ ਵਿੱਚ ਫਿਰ ਇਹਨਾਂ ਨੇ ਉਹ ਠੀਕ ਕਰਨਾ ਸ਼ੁਰੂ ਕੀਤਾ ਸੀ, ਪਰ ਇਹਨਾਂ 'ਚੋਂ ਖੁੱਲ੍ਹੇ ਤੌਰ ਤੇ ਉਹਨਾਂ ਦੇ ਵਿਰੋਧ 'ਚ ਕੋਈ ਨਹੀਂ ਨਿਤਰਿਆ। ਜੇ ਤੁਸੀਂ ਪੰਜਾਬੀ ਦੇ ਪੁੱਤ ਹੋ ਤੇ ਫਿਰ ਤੁਹਾਨੂੰ ਉਦੋਂ ਵੀ ਵਿਰੋਧ ਕਰਨਾ ਚਾਹੀਦਾ ਸੀ। ਬੋਲੀ ਦੀ ਦੁਰਗਤ ਤੇ ਉਦੋਂ ਵੀ ਹੁੰਦੀ ਪਈ ਸੀ। ਬਾਕੀ ਕੈਪਟਨ ਤੇ ਸੁਖਬੀਰ ਸਿੰਘ ਬਾਦਲ ਦੇ ਰਾਜ ਦੇ ਵਿੱਚ ਜੋ ਪੰਜਾਬੀ ਨਾਲ ਹੋਇਆ ਉਹ ਸਾਰਿਆਂ ਨੂੰ ਪਤਾ, ਪਰ ਜਿੰਨਾ ਕੁ ਤੁਹਾਡਾ ਉੱਥੇ ਰਾਜ ਭਾਗ ਚੱਲਦਾ ਸੀ ਦੁਰਗੇਸ਼ ਪਾਠਕ ਹੋਰਾਂ ਦਾ, ਉਹਦੇ ਵਿੱਚ ਤੇ ਤੁਸੀਂ ਥੋੜਾ ਜਿਹਾ ਆਪਣਾ ਵਿਖਾਉਂਦੇ ਜ਼ੋਰ। ਸੋ ਚਲੋ ਹੁਣ ਵੀ ਸਹੀ, ਬੇਸ਼ੱਕ ਜਿਵੇਂ ਆਂਦੇ ਹੁੰਦੇ ਨਾ ਬਸ ਸੌਂਕਣ ਰੰਡੀ ਹੋ ਜੇ ਚਾਹੇ ਘਰ ਵਾਲਾ ਹੀ ਟੱਪ ਜੇ। ਜੇ ਹੁਣ ਇਹ ਇਸ ਗੱਲ ਤੇ ਚੱਲੇ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੁੱਦਾ ਨਹੀਂ ਜਾਣ ਦੇਣਾ, ਅਸੀਂ ਆਪ ਲੜਨਾ ਹੈ, ਤਾਂ ਅਸੀਂ ਇਸ ਲੜਾਈ ਦਾ ਵੀ ਸਵਾਗਤ ਕਰਦੇ ਹਾਂ। ਚਾਹੇ ਸਿਆਸੀ ਸਹੀ, ਪੰਜਾਬੀ ਬੋਲਣ ਵਾਲੇ, ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਸਾਰੇ ਇਹਨਾਂ ਦਾ ਸਵਾਗਤ ਕਰਨਗੇ। ਪਰ ਇਹ ਗੱਲ ਸਿਰਫ ਹਵਾ 'ਚ ਨਾ ਉੱਡ ਜਾਵੇ, ਇਸ ਗੱਲ ਨੂੰ ਧਰਤੀ ਤੇ ਵੀ ਲਿਆਉਣਾ ਲਾਜ਼ਮੀ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਦੀਵਾਲੀ ਦੀ ਰਾਤ ਚੋਰ ਪੰਜਾਬ ਦੇ ਪ੍ਰਸਿੱਧ ਮੰਦਿਰ ਦੀ ਗੋਲਕ ਤੇ ਟੁੱਟ ਪਏ, ਲੱਖਾਂ ਦੀ ਚੋਰੀ ਹੋਈ। ਦੇਖੋ ਇਹ ਅੰਮ੍ਰਿਤਸਰ ਦਾ ਜਿਹੜਾ ਦੁਰਗਿਆਣਾ ਮੰਦਿਰ ਹੈ ਨਾ, ਉਹਦੇ 'ਚ ਚੋਰੀ ਹੋਈ ਆ। ਚੋਰਾਂ ਨੇ ਰਾਤ ਵੀ ਉਹ ਚੁਣੀ ਆ ਜਦੋਂ ਲక్ష్ਮੀ ਦੀ ਪੂਜਾ ਹੁੰਦੀ ਆ। ਉਹਨਾਂ ਨੇ ਮੰਦਿਰ ਦੇ ਵਿੱਚ ਵੜ ਕੇ ਹੱਥ ਫੇਰਿਆ, ਪਰ ਬੰਦੇ ਵੀ ਬੜੇ ਕਲਾਕਾਰ ਸੀਗੇ। ਦੱਸਦੇ ਆ ਕਿ 10 ਲੱਖ ਰੁਪਈਆ ਸੀ, 7 ਲੱਖ ਕੱਢਿਆ ਨੇ, ਔਰ ਨੋਟ ਉਹ ਕੱਢੇ ਆ ਜਿਹੜੇ ਸਾਰੇ 2-2 ਹਜ਼ਾਰ ਦੇ ਸੀ, ਬਾਕੀ ਛੋਟੇ ਨੋਟ ਛੱਡ ਦਿੱਤੇ। ਉਹ ਕਹਿੰਦੇ ਆ ਕਿ ਕੋਈ ਗੱਲ ਨਹੀਂ, ਇਹਦੇ ਨਾਲ ਤੁਸੀਂ ਪੂਜਾ ਪਾਜਾ ਕਰ ਲਿਓ, ਸਾਡਾ ਇੰਨੇ ਕੁ ਨਾਲ ਸਰ ਜਾਣਾ। ਸੋ ਉਹ ਉੱਥੋਂ ਲੈ ਕੇ ਚਲੇ ਗਏ ਆ। ਹੁਣ CCTV ਕੈਮਰਿਆਂ 'ਚ ਫਰੋਲਿਆ ਜਾ ਰਿਹਾ ਕਿ CCTV ਕੈਮਰਿਆਂ 'ਚ ਕੁਛ ਦਿਸ ਪਊਗਾ, ਪਰ ਉਹ ਤੁਹਾਨੂੰ ਪਤਾ ਜ਼ਿਆਦਾ ਹੀ ਕਲਾਕਾਰ ਆਦਮੀ ਸੀ। ਉਹਨਾਂ ਨੇ CCTV ਕੈਮਰਾ ਹੀ ਆ ਕੇ ਪਹਿਲਾਂ ਢੱਕਿਆ ਸਭ ਤੋਂ ਕਿ ਤੇਰੀ ਜਿਹੜੀ ਅੱਖ ਆ ਉਹ ਅੱਖ ਬੜੀ ਤੇਜ਼ ਆ, ਤਾਂ ਤੇਰੀ ਅੱਖ ਦਾ ਇਲਾਜ ਅਸੀਂ ਪਹਿਲਾਂ ਕਰ ਦਿੰਦੇ ਹਾਂ। ਹੁਣ CCTV ਫੁਟੇਜ ਦੇ ਵਿੱਚੋਂ ਕੁਛ ਨਹੀਂ ਮਿਲਦਾ ਪਿਆ। ਉਹ ਤਾਂ ਕਮਾਲ ਦੀ ਗੱਲ ਆ ਕਿ ਜਿਸ ਰਾਤ ਕਿਹਾ ਜਾਂਦਾ ਕਿ ਲక్ష్ਮੀ ਦੀ ਪੂਜਾ ਕੀਤੀ ਜਾਵੇ, ਉਸ ਰਾਤ ਲక్ష్ਮੀ ਹੈ ਜਿਹੜੀ ਉਹ ਮੰਦਿਰ ਨੂੰ ਛੱਡ ਕੇ ਚਲੇ ਗਈ ਹੈ ਕਿਸੇ ਹੋਰ ਦੇ ਨਾਲ। ਇਹ ਵੀ ਕਮਾਲ ਦੀ ਗੱਲ ਆ। ਦੂਜੀ ਗੱਲ ਇਹ ਆ
ਲੋਕ ਇਹ ਵੀ ਇੱਥੇ ਹਾਸਾ ਠੱਠਾ ਕਰਦੇ ਪਏ ਆ ਕਿ ਕਿਤੇ ਲక్ష్ਮੀ ਆਪ ਹੀ ਖੁਸ਼ ਹੋ ਕੇ ਕਿਸੇ ਸੇਵਾਦਾਰ ਦੇ ਘਰੇ ਤੇ ਨਹੀਂ ਦਰਸ਼ਨ ਦੇਣ ਚਲੇ ਗਏ। ਸੇਵਾਦਾਰਾਂ ਦਾ ਵੀ ਕੋਈ ਥੋੜਾ ਜਿਹਾ ਜਾਂਚ ਪੜਤਾਲ ਕਰਾ ਲੈਣਾ ਚਾਹੀਦਾ ਕਿ ਇਹਨਾਂ ਦੇ ਵਿੱਚੋਂ ਤੇ ਨਹੀਂ ਕੋਈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਉੱਠਦੀਆਂ ਪਈਆਂ। ਪਰ ਇਹ ਮੁੱਦਾ ਕਿਉਂਕਿ ਦੁਰਗਿਆਣਾ ਮੰਦਿਰ ਨਾਲ ਜੁੜਿਆ, ਉਹਦੀ ਸੁਰੱਖਿਆ ਨਾਲ ਜੁੜਿਆ, ਇਹ ਕਾਫੀ ਜ਼ਿਆਦਾ ਚਰਚਿਤ ਆ। ਪਰ ਹਾਲ ਫਿਲਹਾਲ ਚੋਰਾਂ ਦਾ ਕੋਈ ਥੋ ਪਤਾ ਲੱਗਿਆ ਨਹੀਂ। ਜੀ ਜੀ ਜੀ। ਤੇ ਮਿੰਟੂ ਜੀ, ਹੁਣ ਆਪਾਂ ਆਪਣੇ ਸਰੋਤਿਆਂ ਨੂੰ ਵੀ ਸਾਦਾ ਦੇਵਾਂਗੇ, ਜੇ ਵੀ ਉਹਨਾਂ ਨੇ ਵੀ ਕੋਈ ਸਵਾਲ ਜਿਹੜਾ ਉਹ ਪੁੱਛਣਾ ਹੋਵੇ ਤਾਂ ਸਰੋਤਿਓ ਤੁਸੀਂ ਹੁਣ ਕਾਲ ਕਰ ਸਕਦੇ ਹੋ। ਨੰਬਰ ਸਾਡਾ ਸਟੂਡੀਓ ਦਾ ਹੈਗਾ 408 272 5200 4082725200 ਦੇ ਉੱਤੇ। ਜਿੰਨੀ ਦੇਰ ਤੱਕ ਆਪਾਂ ਕਾਲਸ ਨੂੰ ਉਡੀਕਦੇ ਇੱਕ ਆਪਾਂ ਬ੍ਰੇਕ ਲੈ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਤੇ ਆਪਾਂ ਆਪਣੀਆਂ ਜਿਹੜੀਆਂ ਤੁਸੀਂ ਜਿਹੜੇ ਸਵਾਲ ਆ ਮਿੰਟੂ ਗੁਰੂਸਰੀਆ ਜੀ ਨੂੰ ਫਿਰ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਅਮਨ ਯਾਰ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ। ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 5866 916 917 5866। ਜਰੂਰ ਪਹੁੰਚੋ ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ। ਨੰਬਰ 916 917 5866 916 917 5866। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 916 393 1872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ? ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 916 730 7822 ਤੇ 916 396 3853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸਤਿ ਸ਼੍ਰੀ ਅਕਾਲ ਜੀ। ਮੈਂ ਜਪ੍ਰੀਤ ਕੌਰ ਸਰੀ ਤੋਂ ਬੋਲ ਰਹੀ ਹਾਂ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA।
ਸੇਲ ਦੀਵਾਲੀ ਦੀ ਸੇਲ ਇੰਡੀਆ ਸਪਾਈਸ ਸੈਕਰਾਮੈਂਟੋ ਤੇ ਲੱਗ ਚੁੱਕੀ ਹੈ। ਗਰੋਸਰੀ ਤੇ ਭਾਰੀ ਡਿਸਕਾਊਂਟ ਦੀ ਸੇਲ। 골ਡਨ ਟੈਂਪਲ ਬ੍ਰਾਂਡ ਅਤੇ ਸੁਜਾਤਾ ਬ੍ਰਾਂਡ ਆਟੇ ਤੇ ਵੀ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਬੇਸਨ ਦਾ ਇੱਕ ਬੈਗ ਖਰੀਦਣ ਤੇ ਇੱਕ ਬੈਗ ਬਿਲਕੁਲ ਫ੍ਰੀ। ਕੁਕੀਜ਼ ਬ੍ਰਿਟਾਨੀਆ ਰਸ ਚਾਹ ਪੱਤੀ ਤੇ ਵੀ ਭਾਰੀ ਡਿਸਕਾਊਂਟ ਹੈ। ਦੀਵਾਲੀ ਦੀ ਸੇਲ ਦਾ ਫਾਇਦਾ ਚੁੱਕਣ ਲਈ ਅਤੇ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 725 7633 9167257633। ਇੰਡੀਆ ਸਪਾਈਸ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸੋਤੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਖਬਰ ਤੇ ਨਜ਼ਰ ਤੇ ਮਿੰਟੂ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੁਹਾਡਾ ਜੀ। ਸ਼ੁਕਰੀਆ ਜੀ। ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਜਿਹੜਾ ਵੀ ਭਾਰਤ ਤੇ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਮਾਹੌਲ ਹੁੰਦਾ ਹੈ ਉਸ ਨੂੰ ਲੈ ਕੇ। ਤੇ ਆਓ ਆਪਾਂ ਵਾਰੀ ਸਿਰ ਆਪਣੇ ਸਰੋਤਿਆਂ ਦੇ ਨਾਲ ਜਿਹੜੇ ਜੀ ਜੁੜਦੇ ਹਾਂ। ਤੇ ਕਾਲ ਕਰਨ ਦੇ ਲਈ ਨੰਬਰ ਇੱਕ ਵਾਰੀ ਫੇਰ ਦੱਸਦਾ ਜਾਵਾਂ 408 272 5200 4082725200 ਦੇ ਉੱਤੇ। ਆਪਣੇ ਨਾਲ ਜੁੜ ਚੁੱਕੇ ਨੇ ਅਮਰਿੰਦਰ ਸਿੰਘ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਤੇ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਵੀਰ ਜੀ, ਮੈਂ ਤੁਹਾਡੇ ਪੜੋਸੀ ਹੈਗਾ, ਮੈਂ ਹਨੂੰਮਾਨਗੜ੍ਹ ਤੋਂ ਆਇਆ। ਜੀ 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 ਹਾਂਜੀ। ਤੇ ਮੈਂ ਇੱਕ ਤੁਹਾਡੀ ਕਲਿੱਪ ਸੁਣੀ ਵੀ ਸੀ ਤੇ ਮੈਂ ਉਹ ਦੇਖੀ ਸੀਗੀ ਤੇ ਉਹੀ ਹੈਪਨ ਸਾਡੇ ਵੀ ਪਿੰਡ ਵਿੱਚ ਹੋਇਆ। ਮੈਂ ਛੋਟਾ ਜਿਹਾ ਸਵਾਲ ਹੀ ਪੁੱਛਣਾ ਤੁਹਾਡੇ ਤੋਂ। ਤੁਸੀਂ ਇੱਕ ਵਾਰੀ ਕਾਲ ਕੀਤੀ ਸੀ, ਤੁਹਾਡੀ ਯਾਦ ਹੋਵੇ, ਲੱਖੋਵਾਲ ਨੂੰ। ਜੀ। ਲੱਖੋਵਾਲ ਨੂੰ ਕਾਲ ਕਰਕੇ ਤੁਸੀਂ ਕੁਝ ਗੱਲਾਂ ਕਹੀਆਂ ਸੀ ਵੇਚਣ ਦਾ ਕਰਕੇ, ਉੱਥੇ ਵੀ ਕਿਸਾਨਾਂ ਨੂੰ ਉੱਥੇ ਪਾਣੀ ਮੁਹੱਈਆ ਨਹੀਂ ਕਰਾਇਆ ਜਾ ਰਿਹਾ ਤੇ ਉਹ ਧੁੱਪੇ ਸੜ ਰਹੇ ਨੇ। ਤੇ ਉਹਨਾਂ ਨੇ ਗੱਲ ਸੁਣੀ, ਪਹਿਲਾਂ ਕਹਿੰਦੇ ਤੁਸੀਂ ਕੌਣ ਬੋਲਦੇ ਹੋ, ਤੁਹਾਨੂੰ ਕਹਿੰਦੇ ਆ, ਬਾਅਦ ਚ ਕਹਿੰਦੇ ਅੱਛਾ ਉੱਥੇ, ਤੇ ਬਾਅਦ ਚ ਲਾਸਟ ਵਿੱਚ ਤੁਹਾਨੂੰ ਪੁੱਛਦੇ ਆ ਵੀ ਅੱਛਾ ਤੁਸੀਂ ਕਿਹੜੇ ਪਿੰਡ ਦੀ ਗੱਲ ਕਰ ਰਹੇ ਹੋ। ਤੇ ਇਹੀ ਗੱਲ ਸਾਡੇ ਮਤਲਬ ਕਿ ਡੈਡੀ ਨਾਲ ਹੋਈ ਹੈ। ਅਸੀਂ ਕੋਈ ਨਾਲੀ ਦੇ ਬਾਰੇ ਕੋਈ ਗੱਲ ਕਰਨ ਗਏ ਸੀਗੇ ਤੇ ਜਦੋਂ ਵੋਟਾਂ ਮੰਗਣ ਆਏ ਸੀ ਇਹਨਾਂ ਨੂੰ ਕੱਲਾ ਘਰ ਯਾਦ ਸੀਗਾ। ਹੁਣ ਮੇਰੇ ਪਾਪਾ ਗਏ ਤੇ ਉਹ ਸਾਰੀ ਗੱਲਬਾਤ ਕਰਕੇ ਜਾਣ ਲੱਗਿਆ, ਪੁੱਛਦੇ ਕਹਿੰਦੇ ਤੁਸੀਂ ਮਹੱਲੇ ਕਿਹੜੇ ਦੇ ਹੋ। ਜੀ ਜੀ। ਵਾਕਿਆ ਮੈਂ ਇੰਨੇ ਜ਼ਿਆਦਾ ਬਿਜ਼ੀ ਹੁੰਦੇ ਜਿਹੜੇ ਸਾਰੇ ਇਹ ਜਿਹੜੇ ਨੇਤੇ ਹੁੰਦੇ ਆ ਕਿ ਇਹ ਪਹਿਲਾਂ ਡਰਾਮੇ ਹੁੰਦੇ ਆ, ਬਾਅਦ ਚ ਦਿਖਾਵੇ ਹੁੰਦੇ ਤੇ ਬਾਅਦ ਚ ਵੋਟਾਂ ਲੈ ਕੇ ਸਾਰਾ ਕੁਝ ਭੁੱਲ ਜਾਂਦੇ ਨੇ। ਜੀ ਬਿਲਕੁਲ ਅਮਰਿੰਦਰ ਜੀ, ਥੈਂਕ ਯੂ, ਸ਼ੁਕਰੀਆ ਜੀ, ਧੰਨਵਾਦ ਜੀ। ਨਹੀਂ ਇਹਨਾਂ ਨੂੰ ਯਾਦ ਵੀ ਹੁੰਦਾ ਸਾਰਾ ਕੁਛ, ਐਸੀ ਗੱਲ ਨਹੀਂ ਹੈ। ਲੱਖੋਵਾਲ ਸਾਹਿਬ ਤੇ ਕੁਛ ਜ਼ਿਆਦਾ ਹੀ ਯਾਦ ਰੱਖਦੇ ਆ, ਉਹਨਾਂ ਨੂੰ ਸਾਰਾ ਕੁਛ ਯਾਦ ਹੁੰਦਾ। ਔਰ ਜਦੋਂ ਉਹਨਾਂ ਨੇ ਪਰਚੀਆਂ ਕੱਟਣੀਆਂ ਹੁੰਦੀਆਂ ਉਦੋਂ ਕੱਲੇ ਨੂੰ ਪ੍ਰਧਾਨ ਨੂੰ ਸੱਦ ਕੇ ਫੜਾ ਦਿੰਦੇ ਆ ਕਿ ਲੈ ਜਾ ਬਾਜ਼ਾਰ ਚ ਕੱਟ ਕੇ ਆ। ਸਾਰਾ ਕੁਛ ਉਹਨਾਂ ਨੂੰ ਯਾਦ ਹੁੰਦਾ। ਉਹਨਾਂ ਨੂੰ ਇਹ ਵੀ ਯਾਦ ਹੁੰਦਾ ਕਿ ਮੇਰਾ ਘਰ ਆ ਜਿਹੜਾ ਉਹ ਕਿਵੇਂ ਇਹ ਵੀ ਕਮਾਊ ਪੁੱਤ ਬਣੂਗਾ। ਉਹਨਾਂ ਨੂੰ ਇਹ ਵੀ ਯਾਦ ਹੁੰਦਾ ਆ ਕਿ ਕਿਸ ਤਰ੍ਹਾਂ ਮੈਂ ਝੰਡੀ ਵਾਲੀ ਕਾਰ ਲੈਣੀ ਹੈ ਤੇ ਲੋਕਾਂ ਨੂੰ ਡੰਡੀ ਪਾਈ ਰੱਖਣਾ। ਸਾਰਾ ਕੁਛ ਇਹਨਾਂ ਨੂੰ ਯਾਦ ਹੁੰਦਾ। ਜਦੋਂ ਸਾਡੇ ਵਰਗੇ ਪੁੱਛਦੇ ਆ ਅੱਗੋਂ ਸਗੋਂ ਲਤਾੜਾਂ ਲਾਉਂਦੇ ਆ, ਇਸ ਤਰ੍ਹਾਂ ਬੋਲਦੇ ਆ ਜਿਵੇਂ ਉਹ ਸਾਡੇ ਨੌਕਰ ਨਾ ਹੋਣ, ਮਾਈ ਬਾਪ ਹੋਣ, ਪਰ ਅਸਲ ਦੇ ਵਿੱਚ ਸਾਡੇ ਨੌਕਰ ਆ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿੱਥੇ ਤੁਸੀਂ ਰਹਿੰਦੇ ਹੋ ਮੇਰੇ ਪਿੰਡ ਤੋਂ ਬਹੁਤ ਹੀ ਦੂਰ ਨੇ, ਹਨੂੰਮਾਨਗੜ੍ਹ ਇਲਾਕਾ ਸਾਡੇ ਨਾਲ ਦਾ ਇਲਾਕਾ। ਤੁਹਾਡੇ ਤੇ ਸਾਡੇ ਚ ਕੋਈ ਬਹੁਤਾ ਫਰਕ ਨਹੀਂ ਕਿਉਂਕਿ ਉਸ ਏਰੀਏ ਚ ਬਹੁਤੇ ਪੰਜਾਬ ਜੀ ਮਿੰਟੂ ਜੀ ਪੂਰੇ ਭਾਰਤ ਦੇ ਵਿੱਚ ਅਸੀਂ ਇਹ ਜਿਹੜੇ ਸਰਵਿਸ ਪ੍ਰੋਵਾਈਡਰ ਆ ਸਾਡੇ, ਜਿਹੜਿਆਂ ਨੂੰ ਅਸੀਂ ਸੇਵਾ ਲਈ ਚੁਣਦੇ ਆ 5 ਸਾਲ 4 ਸਾਲ 3 ਸਾਲ ਜਿੱਥੇ ਵੀ ਅਸੀਂ ਇਲੈਕਟ ਕਰਦੇ ਆ, ਅਸੀਂ ਇਹਨਾਂ ਨੂੰ ਉਸ ਸੇਵਾ ਦੇ ਬਦਲੇ ਬਹੁਤ ਵੱਡਾ ਭੱਤਾ ਦਿੰਦੇ ਆ, ਅਲਾਊਂਸ ਦਿੰਦੇ ਆ, ਤਨਖਾਹ ਦਿੰਦੇ ਆ। ਪਰ ਬਾਵਜੂਦ ਇਸ ਦੇ ਇਹ ਜਦੋਂ ਆਉਂਦੇ ਅਸੀਂ ਹੱਥ ਜੋੜ ਕੇ ਖੜ ਜਾਂਦੇ ਆ ਜੀ। ਤੋ ਇਹ ਸਾਡੇ ਮਾਈ ਬਾਪ ਨੇ। ਜਿਸ ਦਿਨ ਅਸੀਂ ਇਸ ਗੱਲ ਨੂੰ ਸਮਝ ਗਏ ਨਾ ਕਿ ਸਾਡੇ ਸਰਵਿਸ ਪ੍ਰੋਵਾਈਡਰ ਆ, ਜਿੱਦਾਂ ਅਸੀਂ ਇੱਕ ਟੈਲੀਕਾਮ ਕੰਪਨੀ ਤੋਂ ਇੱਕ ਸਿਮ ਲੈਂਦੇ ਆ, ਉਹ ਸਾਨੂੰ ਸੇਵਾ ਦਿੰਦੀ ਆ, ਸੇਵਾ ਦੇ ਬਦਲੇ ਅਸੀਂ ਉਹਨੂੰ ਪੈਸੇ ਦਿੰਦੇ, ਗੱਲ ਖਤਮ ਆ। ਜੇ ਉਹ ਚੰਗੀ ਸੇਵਾ ਨਹੀਂ ਦਿੰਦੀ, ਭੁਆ ਕੇ ਅਸੀਂ ਸਿਮ ਮਾਰਦੇ ਆ ਜਾਂ ਅਸੀਂ ਪੋਰਟ ਕਰਵਾ ਲੈਂਦੇ ਦੂਜੀ ਕੰਪਨੀ 'ਚ। ਸਾਨੂੰ ਇਹ ਗੱਲ ਪਹਿਲਾਂ ਸਮਝ ਲੈਣੀ ਚਾਹੀਦੀ ਹੈ। ਜੇ ਤੁਸੀਂ ਸਮਝ ਲਓਗੇ ਇਹਨਾਂ ਦਾ ਦਿਮਾਗ ਟਿਕਾਣੇ ਆ ਜੂ। ਜਦੋਂ ਦਿਮਾਗ ਟਿਕਾਣੇ ਆ ਗਿਆ ਫਿਰ ਇਹਨਾਂ ਨੂੰ ਸਾਰਾ ਨਕਸ਼ਾ ਚੇਤੇ ਆ ਜੂ ਕਿ ਕਿਹੜਾ ਬੰਦਾ ਕਿੱਥੇ ਰਹਿੰਦਾ। ਜਿਵੇਂ ਬਾਦਲ ਸਾਹਿਬ ਨੂੰ ਚੇਤੇ ਆ ਨਾ ਕਿ ਕਿਹੜੀ ਗਲੀ 'ਚ ਫਲਾਣੇ ਦਾ ਘਰ, ਪਹਿਲਾਂ ਹੀ ਆਵਾਜ਼ ਮਾਰ ਲੈਂਦੇ ਆ। ਫਿਰ ਇਹਨਾਂ ਨੂੰ ਵੀ ਬਾਦਲ ਸਾਹਿਬ ਵਾਲੀ ਮੈਮਰੀ ਰੱਖਣੀ ਪੈਣੀ ਹੈ ਜੀ। ਅਗਲੇ ਕਾਲਰ ਪ੍ਰਗਟ ਸਿੰਘ ਬਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਰਾਜ ਕਰਨਵੀਰ ਜੀ ਤੇ ਮਿੰਟੂ ਜੀ, ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦੀਵਾਲੀ ਦੀ ਮੁਬਾਰਕ ਸਾਰੇ ਸੁਣਨ ਵਾਲਿਆਂ ਨੂੰ। ਪੰਜਾਬੀ ਰੇਡੀਓ USA ਦੇਸ਼ਾਂ ਵਿਦੇਸ਼ਾਂ 'ਚ ਧੰਨਵਾਦ ਜੀ। ਤੁਹਾਨੂੰ ਵੀ ਜੀ, ਪਿਆਰ, ਚੜ੍ਹਦੀ ਕਲਾ 'ਚ ਰਹੋ।
ਜਿਸ ਤਰ੍ਹਾਂ ਨਾਲ ਲੱਗਦਾ ਹੀ ਮੇਰਾ ਇੱਕ ਕੁਐਸਚਨ ਹੈ ਜੀ, ਗੁਰਦਾਸਪੁਰ ਦੀ ਇਲੈਕਸ਼ਨ ਹੋ ਕੇ ਹਟੀ ਆ, ਸਾਰੇ MLA ਵੀ ਜਿਹੜੇ ਟਿਕਟਾਂ ਮਿਲੀਆਂ ਸੀ ਭੱਜ ਗਏ, ਮਾਝਾ ਇੰਚਾਰਜ ਹੀ ਭੱਜ ਗਿਆ, ਮਾਝਾ ਇੰਚਾਰਜ ਦਾ ਅਬਜ਼ਰਵਰ ਵੀ ਭੱਜ ਗਿਆ ਚੰਨੀ ਸਾਹਿਬ। ਕਿ ਜਿਹੜੇ ਕੇਜਰੀਵਾਲ ਸਾਹਿਬ ਆ ਪਹਿਲਾਂ ਹਰ ਹਫ਼ਤੇ ਤੇ ਇੰਨੀ ਜਦੋਜਹਿਦ ਕੀਤੀ ਆ, ਮੁੜ ਕੇ ਨਾ ਧੰਨਵਾਦ ਕਰਨ ਆਏ, ਨਾ ਲੋਕਾਂ ਨਾਲ ਰਾਬਤਾ ਰੱਖਣ ਆਏ, ਨਾ ਹੋਣ ਆਏ, ਕਿ ਉਹ ਵੀ ਜਿਸ ਤਰ੍ਹਾਂ ਜੇਤਲੀ ਸਾਹਿਬ ਅੰਮ੍ਰਿਤਸਰ ਤੋਂ ਹਾਰ ਕੇ ਡਿਸਹਰਟਡ ਹੋ ਗਏ ਆ ਤੇ ਪੰਜਾਬ ਨਾਲ ਬੁਰਾ ਵਿਹਾਰ ਕਰਨ ਡੇ, ਇਹ ਵੀ ਤਾਂ ਨਹੀਂ ਏਦਾਂ ਹੀ ਸੋਚ ਲਏ? ਇਹਨਾਂ ਦਾ ਮੋਹ ਤਾਂ ਨਹੀਂ ਭੰਗ ਹੋ ਗਿਆ ਜੀ ਕੇਜਰੀਵਾਲ ਸਾਹਿਬ ਦਾ? ਦੱਸੋ ਜਰਾ ਜੀ। ਥੈਂਕ ਯੂ ਜੀ। ਬਿਲਕੁਲ, ਦੇਖੋ ਕੇਜਰੀਵਾਲ ਨੂੰ ਇੱਕ ਗੇੜਾ ਮਾਰਨਾ ਚਾਹੀਦਾ ਸੀਗਾ। ਇਹ ਹਾਰੇ ਨਹੀਂ ਮੇਰੇ ਖਿਆਲ ਦੇ ਨਾਲ, ਜਿਹੜੀ ਵਿਧਾਨ ਸਭਾ ਚੋਣ ਜਿੱਤੇ ਸੀਗੇ, ਵਿਧਾਨ ਸਭਾ ਚੋਣ ਜਿੱਤਣ ਤੋਂ ਇਲਾਵਾ ਇਹਨਾਂ ਨੇ ਇੱਕ ਪ੍ਰਾਪਤੀ ਇਹ ਹਾਸਲ ਕੀਤੀ ਕਿ ਇਹ ਵਿਰੋਧੀ ਧਿਰ 'ਚ ਬੈਠੇ ਆ ਪਹਿਲੀ ਚੋਣ ਲੜ ਕੇ। ਸੋ ਉਦੋਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦੀ ਹਾਰ ਹੋਈ ਆ। ਜਿੰਨਾ ਕੁ ਖੱਟਿਆ ਇਹਨਾਂ ਨੇ, ਸੋ ਖੱਟਿਆ ਹੀ ਗਵਾਇਆ ਕੱਖ ਨਹੀਂ ਹੈ। ਸੋ ਜਿੰਨਾ ਇਹਨਾਂ ਨੂੰ ਲੋਕਾਂ ਦਾ ਕਰਜ਼ਾ ਉਤਾਰਨਾ ਚਾਹੀਦਾ ਸੀ ਉਹ ਨਹੀਂ ਉਤਾਰਿਆ। ਸ਼ੁਕਰਾਨਾ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਸੀ, ਇਹ ਉਸ ਨੂੰ ਦੂਜੇ ਪਾਸੇ ਲੈ ਗਏ ਕਿ ਸਾਡੀ ਸਰਕਾਰ ਨਹੀਂ ਬਣੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹਨਾਂ ਮੋਹ ਤੋੜ ਨਹੀਂ ਸੀ ਹੋਣਾ ਚਾਹੀਦਾ। ਪੰਜਾਬ ਨੇ ਇਹਨਾਂ ਦੇ ਪੱਲੇ ਬਹੁਤ ਕੁਛ ਪਾਇਆ। ਪੂਰੇ ਭਾਰਤ ਦੇ ਵਿੱਚੋਂ 4 ਸੀਟਾਂ ਪੰਜਾਬ ਨੇ ਦਿੱਤੀਆਂ। ਪਹਿਲੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਵਿਰੋਧੀ ਧਿਰ 'ਚ ਬਿਠਾਇਆ, ਉਹ ਪੰਜਾਬੀਆਂ ਨੇ ਬਿਠਾਇਆ, ਇਹਨਾਂ ਮਾਣ ਸਤਿਕਾਰ ਦਿੱਤਾ। ਬਿਲਕੁਲ ਤੁਹਾਡੀ ਗੱਲ ਵਾਜਬ ਆ। ਪਰ ਦੂਜੀ ਚੀਜ਼ ਇਹ ਆ ਕਿ ਦੇਖੋ ਅਰਵਿੰਦ ਕੇਜਰੀਵਾਲ ਹੈ ਨਾ ਇਸ ਸਮੇਂ ਜਿਹੜਾ, ਉਹ ਧਿਆਨ ਸਿਰਫ ਤੇ ਸਿਰਫ ਕੇਂਦਰਿਤ ਕਰਦਾ ਪਿਆ ਦਿੱਲੀ ਤੇ। ਉਹ ਇਸ ਚੀਜ਼ ਨੂੰ ਸਮਝ ਚੁੱਕਾ। ਗੁਜਰਾਤ ਦੇ ਵਿੱਚ ਵੀ ਇਲੈਕਸ਼ਨ, ਉਹਨੇ ਹੁਣ ਗੇੜੇ ਤੇ ਗੇੜਾ ਨਹੀਂ ਬੰਨਿਆ ਮੋਦੀ ਵਾਂਗੂ, ਚੁੱਪ ਕਰਕੇ ਬੈਠਾ ਬਾਅਦ। ਯਾਨੀ ਉਹਦਾ ਮੇਰੇ ਸਮਝ ਦੇ ਮੁਤਾਬਕ ਉਹਦਾ ਹੁਣ ਤਰੀਕਾ ਹੈ ਜੋ ਕੰਮ ਕਰਨ ਦਾ, ਉਹ ਇਹੋ ਹੀ ਬਣਦਾ ਪਿਆ ਕਿ ਮੈਂ ਦਿੱਲੀ ਨੂੰ ਸੰਭਾਲ ਲਵਾਂ, ਕਿਤੇ ਇਹ ਨਾ ਹੋਵੇ ਕਿ ਮੈਂ ਉੱਡਦੀਆਂ ਦੇ ਮਗਰ ਭੱਜਾਂ ਤੇ ਪਿੱਛੋਂ ਜਿਹੜੀਆਂ ਤੜੀਆਂ ਉਹ ਵੀ ਨਿਕਲ ਜਾਣ, ਕਿ ਮੈਂ ਹੋਰ ਕਿਸੇ ਸਟੇਟ ਨੂੰ ਬੁੱਕਲ ਦੇ ਵਿੱਚ ਕਰਨ ਦੀ ਖਾਹਿਸ਼ ਪਾਲ ਕੇ ਨਿਕਲਾਂ ਤੇ ਪਿੱਛੋਂ ਦਿੱਲੀ ਵੀ ਖੁੱਸ ਜਾਵੇ। ਮੈਨੂੰ ਲੱਗਦਾ ਕਿ ਹੁਣ ਅਰਵਿੰਦ ਕੇਜਰੀਵਾਲ ਨਾ ਕਿਸੇ ਸਟੇਟ ਦੇ ਨਾਲ, ਪਾਰਟੀਕੂਲਰ ਕਿਸੇ ਸਟੇਟ ਦੇ ਨਾਲ ਵੀ ਏਡਾ ਜ਼ਿਆਦਾ ਮੋਹ ਨਹੀਂ ਪਾਏਗਾ ਜਿੰਨਾ ਪੰਜਾਬ 'ਚ ਪਾਇਆ ਸੀਗਾ। ਪਰ ਉਹਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਉਹਨਾਂ ਨੂੰ ਮੋਹ ਤੋੜ ਨਹੀਂ ਸੀ ਹੋਣਾ ਚਾਹੀਦਾ। ਹਾਂ, ਸ਼ੁਕਰਾਨੇ ਵਜੋਂ ਉਹਨਾਂ ਨੂੰ ਸਾਰੇ ਪੰਜਾਬ 'ਚ ਗੇੜਾ ਕੱਢ ਲੈਣਾ ਚਾਹੀਦਾ ਸੀ, ਕੋਈ ਫਰਕ ਨਹੀਂ ਪੈਂਦਾ। ਪਰ ਫਿਰ ਵੀ ਅਰਵਿੰਦ ਕੇਜਰੀਵਾਲ ਮੇਰੇ ਖਿਆਲ ਦੇ ਨਾਲ ਹੁਣ ਦਿੱਲੀ ਨੂੰ ਹੀ ਬਚਾਉਣ ਦੀ ਪ੍ਰਾਇਓਰਿਟੀ ਰੱਖੇਗਾ, ਪ੍ਰਾਥਮਿਕਤਾ ਉਹਦੀ ਉਹ ਹੋਏਗੀ। ਦੂਜੇ ਜਿਹੜੇ ਤੁਸੀਂ ਨਾਂ ਲਏ ਆ, ਚੰਨੀ, ਇਹਨਾਂ ਨੇ ਚੰਨ ਕਿਤੇ ਇੱਕ ਪਾਰਟੀ ਨਾਲ ਚੜਾਇਆ, ਕੋਈ ਪਾਰਟੀ ਹੈਗੀ ਆ ਜਿਹਦੇ 'ਚ ਚੰਨੀ ਸਾਹਿਬ ਚੰਨ ਨਹੀਂ ਚੜਾ ਕੇ ਆਏ? ਜੀ ਜੀ। ਅਗਲੇ ਕਾਲਰ ਜਿਹੜੇ ਨੇ ਆਪਣੇ ਨਾਲ ਜਸਬੀਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ ਤੇ ਰਾਜ ਜੀ, ਸਤਿ ਸ਼੍ਰੀ ਅਕਾਲ ਦੋਨੋਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੱਟੇ ਹੋਣਾ ਫੋਨ, ਮੈਂ ਉਹਨਾਂ ਇਹ ਸੁਣਨਾ ਹੈਗਾ। ਮਿੰਟੂ ਜੀ ਸਵਾਲ ਇਹ ਹੈਗਾ, ਕਨਈਆ ਕੁਮਾਰ ਕਾਫੀ ਖੁੱਲ ਕੇ BJP ਦਾ RSS ਦਾ ਵਿਰੋਧ ਕਰ ਰਿਹਾ ਹੈ। ਆਉਣ ਵਾਲਾ ਫਿਊਚਰ ਇਹਦਾ ਕੀ ਹੈਗਾ? ਕਿਹੜੀ ਪਾਰਟੀ ਨਾਲ ਜਾਏਗਾ? ਇਹਨੂੰ ਕੋਈ ਜਗ੍ਹਾ ਮਿਲੇਗੀ ਜਾਂ ਮਤਲਬ ਇਹਦੇ ਰੌਲਾ ਪਾ ਕੇ ਬਹਿ ਜਾਏਗਾ? ਦੂਸਰਾ, ਇਹਦੇ ਕੋਲ ਜਿੰਨਾ ਖੁੱਲ ਕੇ ਬੋਲ ਰਿਹਾ, ਇਹਦੇ ਕੋਲ ਪੁਖਤਾ ਸਿਕਿਉਰਿਟੀ ਹੈਗੀ ਹੈ ਇਹਦੇ ਲਈ? ਕਿਉਂਕਿ ਹਾਲਾਤ ਉੱਥੇ ਖਰਾਬ ਹੀ ਨੇ, ਤੁਹਾਨੂੰ ਵੀ ਪਤਾ ਹੈ। ਜੀ, ਥੈਂਕ ਯੂ ਜੀ। ਨਹੀਂ ਦੇਖੋ, ਕਨਈਆ ਦੇ ਕੋਲ ਕੋਈ ਸਿਕਿਉਰਿਟੀ ਖਾਸ ਤੇ ਹੈ ਨਹੀਂ, ਮੇਰੀ ਜਾਣਕਾਰੀ 'ਚ ਤੇ ਹੈ ਨਹੀਂ। ਪਰ ਫਿਰ ਵੀ ਜਿੱਥੇ ਜਾਂਦਾ ਹੈ ਲੋਕਲ ਲੈਵਲ ਤੇ ਇਹਦਾ ਪ੍ਰਬੰਧ ਕੀਤਾ ਜਾਂਦਾ ਹੈ, ਪੁਲਿਸ ਵੀ ਕਰਦੀ ਆ, ਔਰ ਜਿਹੜੇ ਇਹਨਾਂ ਦੇ ਆਯੋਜਕ ਹੁੰਦੇ ਉਹ ਵੀ ਖਾਸ ਤੌਰ ਤੇ ਕਰਦੇ ਆ ਜਿਨ੍ਹਾਂ ਕੋ ਉਹਨਾਂ ਦੇ ਹੱਥ ਹੁੰਦਾ ਹੈ। ਉਹਦਾ ਜਿਹੜਾ ਕਨਈਆ ਹੈ ਨਾ, ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਵਿਚਾਰਧਾਰਕ ਤੌਰ ਤੇ ਉਹ ਖੱਬੇ ਪੱਖੀਆਂ ਨਾਲ ਜੁੜਿਆ ਹੋਇਆ ਹੈ। ਯਾਨੀ ਆਲਮੋਸਟ ਉਹਦੀ ਪਾਰਟੀ ਹੈ, ਉਹ ਕਾਮਰੇਡਾਂ ਦੀ ਪਾਰਟੀ ਨਾਲ ਜੁੜਿਆ, ਔਰ ਕਾਮਰੇਡਾਂ ਲਈ ਉਹ ਪ੍ਰਚਾਰ ਵੀ ਕਰਨ ਦੀ ਇੱਕ ਵਾਰੀ ਉਹਨੇ ਬਣਾਈ ਸੀਗੀ ਵਿਉਂਤ, ਪਰ ਬਾਅਦ ਦੇ ਵਿੱਚ ਸਿਰੇ ਨਹੀਂ ਸੀ ਚੜੀ। ਸੋ ਉਹ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜਿਆ ਕਿ ਜਦੋਂ ਵੀ ਉਹ ਖੁੱਲ ਕੇ ਸਿਆਸਤ ਦੇ ਵਿੱਚ ਨਿਤਰੇਗਾ ਤਾਂ ਮੇਰੇ ਖਿਆਲ ਦੇ ਨਾਲ ਉਹਦਾ ਜਿਹੜਾ ਪਲੇਟਫਾਰਮ ਹੋਏਗਾ ਉਹ ਖੱਬੇ ਪੱਖੀਆਂ ਵੱਲੋਂ ਹੀ ਹੋਏਗਾ। ਕਿਉਂਕਿ ਖੱਬੇ ਪੱਖੀ ਵੀ ਅੱਜ ਕੱਲ ਕਈ ਪੱਖੀ ਆ, ਕਈ ਉਹਨਾਂ ਦੇ ਅੱਗੇ ਸੰਗਠਨ ਬਣੇ ਹੋਏ ਆ, 17-18 ਉਹਨਾਂ ਦੇ ਸੰਗਠਨ ਚੱਲੀ ਜਾਂਦੇ ਅੱਜ ਕੱਲ ਕਾਮਰੇਡਾਂ ਦੇ ਵੀ। ਉਹ ਕਿਹਦੇ ਨਾਲ ਜਾਂਦਾ? ਵੈਸੇ ਆਮ ਤੌਰ ਤੇ ਤਾਂ ਹਾਲ ਦੀ ਘੜੀ ਤਾਂ ਮੇਰੇ ਖਿਆਲ ਦੇ ਨਾਲ CPI ਨਾਲ ਆ। ਕੱਲ ਨੂੰ ਉਹ ਕਿਸ ਸੰਗਠਨ ਵੱਲ ਜਾ ਸਕਦਾ ਇਹਦਾ ਕਿਹਾ ਨਹੀਂ ਜਾ ਸਕਦਾ। ਜੋ ਉਹਦੀ ਵਿਚਾਰਧਾਰਾ, ਜੋ ਉਹਦੇ ਵਿਚਾਰਾਂ ਦਾ ਪ੍ਰਵਾਹ, ਉਹ ਇਹੋ ਹੀ ਦੱਸਦਾ ਹੈ ਕਿ ਉਹ ਜਦੋਂ ਵੀ ਸਿਆਸਤ ਦੇ ਵਿੱਚ ਖੁੱਲੇ ਤੌਰ ਤੇ ਨਿਤਰੂਗਾ, ਪਲੇਟਫਾਰਮ ਉਹ ਖੱਬਿਆਂ ਦਾ ਹੀ ਵਰਤੂਗਾ। ਜੀ, ਅਗਲੇ ਕਾਲਰ ਮਨਜੀਤ ਕੌਰ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇਹ ਸਵਾਲ ਹੈ ਕਿ ਇਹ ਜਿਹੜਾ ਕੈਪਟਨ ਹੈ ਇਹ ਇੰਦਰਾ ਦੇ ਕਾਨੂੰਨ ਲਾਗੂ ਕਰ ਰਿਹਾ ਕਿ ਜਾਂ ਕੋਈ ਪੰਜਾਬ ਦੇ ਭਲੇ ਦੇ ਵੀ ਕਰ ਰਿਹਾ, ਜਾਂ ਪੰਜਾਬ ਦੇ ਲੋਕਾਂ ਦੇ ਕੁਛ ਭਲੇ ਦੇ ਕਰ ਰਿਹਾ? ਕਿਉਂ ਜੰਮਿਆ ਪਲਿਆ ਤੇ ਇਹ ਵੀ ਪੰਜਾਬ 'ਚ ਹੀ ਹੈ, ਇਹਨੂੰ ਪੰਜਾਬ ਦਾ ਦਰਦ ਨਹੀਂ ਹੈ?
ਇੰਦਰਾ ਦੇ ਕਾਨੂੰਨ ਲਾਗੂ ਕਰ ਰਿਹਾ, ਕਦੀ ਇਹਦੇ ਆ ਜਥੇਬੰਦੀ ਦੇ ਬੰਦੇ ਫੜ ਲਏ। ਜੀ ਤੁਸੀਂ ਕਿਸ ਕਾਨੂੰਨ ਦੀ ਗੱਲ ਕਰਦੇ ਹੋ? ਕਿਸ ਕਾਨੂੰਨ ਦੀ ਇੰਦਰਾ ਦਾ ਕਾਨੂੰਨ, ਜੋ ਇੰਦਰਾ ਦਾ ਕਾਨੂੰਨ ਸੀ ਉਹ ਕਾਨੂੰਨ ਲਾਗੂ ਕਰ ਰਿਹਾ ਹੁਣੇ। ਤੇ ਬੰਦੇ ਮਾਰੋ ਤੇ ਜਿਹੜੇ ਮਰ ਗਏ ਨੇ ਉਹਨਾਂ ਦੀ ਕੋਈ ਮਤਲਬ ਦਾਦ ਫਰਿਆਦ ਕੋਈ ਨਹੀਂ ਹੋਣੀ ਚਾਹੀਦੀ। ਜਿਹੜੇ ਸਿੱਖ ਬੱਚੇ ਮਰੇ ਨੇ ਉਹਨਾਂ ਦੀਆਂ ਮਾਵਾਂ ਅੱਜ ਤੱਕ ਬੇਸਹਾਰਾ ਬੈਠੀਆਂ ਨੇ, ਉਹਨਾਂ ਨੂੰ ਪੈਨਸ਼ਨ ਨਹੀਂ ਚਾਹੀਦੀ। ਜਿਹੜੇ ਜ਼ਾਲਮ ਨੇ ਉਹਨਾਂ ਨੂੰ ਪੈਨਸ਼ਨ ਚਾਹੀਦੀ ਹੈ ਜੀ। ਉਹ ਅਸੀਂ ਗੱਲ ਕੀਤੀ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਜੀ। ਉਹ ਅਸੀਂ ਗੱਲ ਕੀਤੀ ਹੋਈ ਅੱਗੇ, ਤੁਸੀਂ ਸ਼ਾਇਦ ਨਹੀਂ ਸੁਣੀ, ਮਿਸ ਕਰ ਗਏ ਹੋ। ਅਸੀਂ ਪਹਿਲਾਂ ਹੀ ਆਪਣੀ ਗੱਲ 'ਚ ਕਹੀ ਆ ਕਿ ਦੇਖੋ ਉਹਨਾਂ ਦਾ ਵੀ ਹੱਕ ਬਣਦਾ, ਜਿਹੜੇ ਇਨੋਸੈਂਟ ਚੁੱਕ ਚੁੱਕ ਕੇ ਮਾਰੇ ਇਹਨਾਂ ਨੇ, ਉਹਨਾਂ ਨੂੰ ਵੀ ਮੁਆਵਜ਼ਾ ਦੇਣਾ ਚਾਹੀਦਾ, ਉਹਨਾਂ ਦੇ ਜ਼ਖਮਾਂ ਤੇ ਵੀ ਮਲਮ ਲਾਉਣੀ ਚਾਹੀਦੀ ਆ। ਜੋ ਹਿੰਦੂ ਪਰਿਵਾਰ ਜਾਂ ਹੋਰ ਗੈਰ ਸਿੱਖ ਪਰਿਵਾਰ ਉਜਾੜੇ ਗਏ ਆ ਜਾਂ ਉਜੜੇ ਉਸ ਸਮੇਂ, ਉਹਨਾਂ ਨੂੰ ਵੀ ਵਸਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ, ਉਹਨਾਂ ਲਈ ਵੀ ਸੋਚਣਾ ਚਾਹੀਦਾ। ਕਿਉਂਕਿ ਉਸ ਸਮੇਂ ਇੱਕ ਅੱਗ ਵਗੀ ਸੀ, ਇੱਕ ਹਨੇਰੀ ਵਗੀ ਸੀ, ਉਹਦੇ 'ਚ ਨਾ ਤੇ ਕੋਈ ਧਰਮ ਨਾ ਕੋਈ ਮਜ਼ਹਬ, ਕੁਛ ਵੀ ਨਹੀਂ ਰਿਹਾ। ਸਾਰੇ ਹੀ ਉਸ ਚਪੇਟ ਦੇ ਵਿੱਚ ਕਿਤੇ ਨਾ ਕਿਤੇ ਆਏ ਆ। ਪਰ ਜਿਹੜਾ ਨਿਰਦੋਸ਼ ਆਇਆ ਉਹਦੀ ਆਪਣੇ ਹਿਸਾਬ ਨਾਲ ਮਦਦ ਕਰਨੀ ਚਾਹੀਦੀ ਹੈ। ਪਰ ਦੇਖੋ ਇੱਕ ਚੀਜ਼ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਬਹੁਤ ਗਲਤ ਕਰਦਾ ਪਿਆ, ਉਹ ਕੀ ਹੈ ਕਿ ਇਹਨਾਂ ਨੇ ਆਪ ਹੀ ਜ਼ੁਬਾਨ ਕੀਤੀ ਸੀ। ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਮੁੱਕਰਿਆ, ਫਿਰ ਇਹਨਾਂ ਨੇ ਜ਼ੁਬਾਨ ਕੀਤੀ ਸੀ, ਹੁਣ ਇਹ ਵੀ ਮੁੱਕਰ ਗਏ। ਜਿਹੜੇ 1965 ਜਾਂ 71 ਦੀ ਲੜਾਈ ਦੇ ਫੌਜੀ ਸ਼ਹੀਦ ਆ ਜੀ, ਉਹਨਾਂ ਨੂੰ ਇਹਨਾਂ ਨੇ ਇਹ ਕਿਹਾ ਸੀਗਾ ਕਿ ਤੁਹਾਨੂੰ ਅਸੀਂ ਉਸ ਸਮੇਂ 10-10 ਕਿੱਲੇ ਜ਼ਮੀਨ ਦੇਵਾਂਗੇ। ਉਹ ਜਿਹੜੇ ਪਰਿਵਾਰ ਰਹਿ ਗਏ ਸੀਗੇ ਜਿਹਨਾਂ ਨੂੰ ਜ਼ਮੀਨ ਨਹੀਂ ਦਿੱਤੀ ਜਾ ਸਕੀ, ਹੁਣ ਉਹਨਾਂ ਨੂੰ ਕਿਹਾ ਸੀ, ਇਹਨਾਂ ਨੇ ਕਿਹਾ ਸੀ ਤੁਹਾਨੂੰ 50-50 ਲੱਖ ਰੁਪਏ ਦੇ ਹਿਸਾਬ ਨਾਲ ਸਿੱਧਾ ਦੇ ਦਿੰਦੇ ਪੈਸਾ। ਹੁਣ ਉਹ ਵੀ ਮੁੱਕਰ ਗਏ ਆ, ਉਹ ਵਿਚਾਰੇ ਕੋਰਟ ਕਚਹਿਰੀਆਂ 'ਚ ਧੱਕੇ ਖਾਈ ਜਾਂਦੇ ਆ। ਸੋ ਜਿਹੜਾ ਕੁਛ ਕਰਨ ਵਾਲਾ, ਹੁਣ ਉਹ ਵੀ ਤੇ ਸ਼ਹੀਦ ਆ ਨਾ। ਜੇ ਮੰਨ ਲਓ ਇਹਨਾਂ ਨੂੰ ਤੁਸੀਂ ਸ਼ਹੀਦ ਮੰਨਦੇ ਹੋ, ਖੜਕੂਵਾਦ ਦੇ ਦੌਰ ਵਾਲਿਆਂ ਨੂੰ ਜੋ ਮਰੇ ਆ, ਇਹਨਾਂ ਨੂੰ ਜੇ ਤੁਸੀਂ ਸ਼ਹੀਦ ਮੰਨਦੇ ਹੋ ਤੇ ਫਿਰ ਸ਼ਹੀਦ ਤੇ ਉਹ ਵੀ ਫੌਜੀ ਆ ਨਾ, ਤੁਸੀਂ ਉਹਨਾਂ ਨੂੰ ਕਿਉਂ ਜਲੀਲ ਕਰਦੇ ਪਏ ਹੋ? ਸ਼ਹੀਦਾਂ ਦੇ ਵਿੱਚ ਇਹ ਵਿਤਕਰਾ ਕਿਉਂ? ਸਾਨੂੰ ਇਹਨਾਂ ਚੀਜ਼ਾਂ ਤੇ ਮੇਰੇ ਖਿਆਲ ਦੇ ਨਾਲ ਲਿਆ ਕੇ ਇੱਕ ਵਿਆਪਕ ਪੱਧਰ ਤੇ ਸਵਾਲ ਕਰਨਾ ਚਾਹੀਦਾ। ਸੋ ਬੀਬੀ ਜੀ ਜਦੋਂ ਵੀ ਆਉਂਦੇ ਆ ਥੋੜੀ ਜਿਹੀ ਤਲਖੀ ਜ਼ਿਆਦਾ ਹੁੰਦੀ ਹੈ, ਮੈਂ ਬੇਨਤੀ ਕਰੂੰਗਾ ਪ੍ਰੋਗਰਾਮ ਸੁਣਿਆ ਕਰੋ। ਅਸੀਂ ਇਹਨਾਂ ਗੱਲਾਂ ਨੂੰ ਆਪ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਚੁੱਕੀਏ ਜੀ। ਹਰਦੀਪ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ। ਮੇਰਾ ਫੋਨ ਨਾ ਕੱਟਿਓ, ਮੈਂ ਗੱਲ ਸੁਣਨੀ ਆ। ਮੇਰੇ ਨਿੱਕੇ ਨਿੱਕੇ ਦੋ ਸਵਾਲ ਨੇ। ਇੱਕ ਤਾਂ ਇਹ ਆ ਵੀ ਪਹਿਲੀ ਗੱਲ ਤਾਂ ਇੱਕ ਥੋੜਾ ਜਿਹਾ ਵਿਅੰਗ ਹੈਗਾ ਬਾਦਲ ਸਾਹਿਬ ਦੇ ਬਾਰੇ 'ਚ ਜਾਂ ਇਹ ਰਾਜੇ ਦੇ ਬਾਰੇ 'ਚ, ਜਿਹੜੇ ਫੇਵਰ ਇੱਥੋਂ ਬੇਰੀਏ ਤੋਂ ਬੈਠੇ ਲੋਕ ਕਰਦੇ ਆ। ਜਦੋਂ ਵੀ ਮਿੰਟੂ ਸਾਹਿਬ ਹੋਵੇ ਜਾਂ ਹੋਰ ਕੋਈ ਹੋਵੇ ਟਾਕ ਸ਼ੋ ਹੋਸਟ ਕਰਦਾ ਹੋਵੇ ਤਾਂ ਉਦੋਂ ਇਹ ਕਹਿਣਗੇ ਕੇਜਰੀਵਾਲ ਨੇ ਆਹ ਕਰਤਾ, ਕੇਜਰੀਵਾਲ ਦੀ ਪਾਰਟੀ ਦਾ ਇਹਨਾਂ ਨੂੰ ਇੰਨੀ ਤਕਲੀਫ ਹੈ ਤੇ ਜਾ ਕੇ ਉੱਥੇ ਖੁਦ ਕਿਉਂ ਨਹੀਂ ਜਾ ਕੇ ਪਾਰਟੀ ਵੱਲੋਂ ਆਪਦੀ ਵੱਲੋਂ ਜਾ ਕੇ ਉੱਥੇ ਬੋਲਦੇ। ਇੱਥੇ ਹਰ ਵਾਰੀ ਕਹਿਣਗੇ ਉਹ ਫਲਾਨਾ ਭੱਜ ਗਿਆ, ਉਹ ਫਲਾਨਾ ਹੋ ਗਿਆ, ਇਹ ਕਰਨਗੇ। ਤੇ ਦੂਸਰਾ ਮੇਰਾ ਇਹ ਹੈਗਾ ਕਿ ਜਿਹੜਾ ਮਿੰਟੂ ਜੀ ਜੋ ਇਹਦਾ ਸੌਦਾ ਸਾਧ ਦਾ ਹੋਇਆ ਆ, ਹੁਣ ਖੁਲਾਸੇ ਹੋ ਰਹੇ ਇਹਨਾਂ ਦੇ ਬਾਰੇ ਵੀ ਕੋਈ ਥੋੜਾ ਜਿਹਾ ਦੱਸਿਓ। ਸਾਡੇ ਟਾਕ ਸ਼ੋ ਹੋਸਟ ਪਤਾ ਨਹੀਂ ਕਿਉਂ ਨਹੀਂ, ਇਹਨਾਂ ਨੇ ਇੰਨੇ ਸਾਲ ਸਾਨੂੰ ਦੁੱਖ ਦਿੱਤਾ ਸੌਦਾ ਸਾਧ ਨੇ, ਇਹਨਾਂ ਦਾ ਇੱਕ ਅੱਧਾ ਸਵਾਲ ਤਾਂ ਪੁੱਛ ਲਿਆ ਕਰੋ ਤੁਸੀਂ ਵੀ ਹੁਣ ਕੀ ਪ੍ਰੋਗਰੈਸ ਹੋ ਰਹੀ ਹੈ, ਜਿਹੜੇ ਨਵੇਂ ਆਦਮੀ ਫੜੇ ਗਏ। ਮੈਨੂੰ ਲੱਗਦਾ ਹਰਦੀਪ ਜੀ ਤੁਸੀਂ ਤਾਂ ਜਾਂ ਪ੍ਰੋਗਰਾਮ ਨਹੀਂ ਸੁਣਦੇ ਤੇ ਜਾਂ ਸਿਰਫ ਉਹੀ ਗੱਲ ਸੁਣਨਾ ਚਾਹੁੰਦੇ ਆ ਜਿੰਨੀ ਕਿ ਜਿਹੜੀ ਤੁਹਾਨੂੰ ਉੱਥੇ ਤੱਕ ਹੀ ਸੀਮਤ ਆ। ਜਿੰਨੇ ਦਿਨ ਜਿਹੜਾ ਸੌਦੇ ਵਾਲੇ ਦਾ ਕੰਮ ਸੀਗਾ, ਹਰ ਇੱਕ ਗੱਲ ਜਿਹੜੀ ਉਸਦੀ ਪੁੱਛੀ ਆ। ਮਿੰਟੂ ਹੁਣੀ ਜਿੰਨੀ ਇਹਦੀ ਆਉਂਦੇ ਆ, ਜਦੋਂ ਕੋਈ ਉਸਦੀ ਅਪਡੇਟ ਹੁੰਦੀ ਆ ਹਰ ਇੱਕ ਜਿਹੜੀ ਕੀਤੀ ਜਾਂਦੀ ਆ। ਜਿਹੜੇ ਬਲਤੇਜ ਪੰਨੂ ਜੀ ਆ ਉਹ ਵੀ ਜਿਹੜੇ ਇਸ ਦੇ ਵਿੱਚ ਦੱਸਦੇ ਆ, ਪ੍ਰਵੀਨ ਸ਼ਰਮਾ ਆ ਉਹ ਵੀ ਦੱਸਦੇ ਆ, ਸੁਸ਼ੀਲ ਦਸਾਂਝ ਹੋਣੀ ਉਹ ਵੀ ਦੱਸਦੇ ਆ। ਆਈ ਗੈਸ ਤੁਸੀਂ ਕਿਤੇ ਨਾ ਕਿਤੇ ਸ਼ਾਇਦ ਜਿਹੜੇ ਉਹ ਸੁੱਤੇ ਰਹਿ ਜਾਂਦੇ ਹੋ, ਗੱਲ ਤੁਸੀਂ ਆਪ ਜਿਹੜੀ ਉਹ ਸੁਣਦੇ ਨਹੀਂ ਜੀ। ਕੋਈ ਨਹੀਂ ਮਿੰਟੂ ਜੀ ਫਿਰ ਵੀ ਦੱਸੋ ਜੀ ਜ਼ਰੂਰ। ਜੀ ਸਰਦਾਰ ਸਾਹਿਬ ਮੈਂ ਤੁਹਾਨੂੰ ਦੱਸਦਾ। ਅੱਛਾ ਪਹਿਲੀ ਗੱਲ ਤੇ ਇਹ ਆ ਕਿ ਇਹ ਜਿਹੜਾ ਪਲੇਟਫਾਰਮ ਹੈ ਸਾਡਾ ਪੰਜਾਬੀ ਰੇਡੀਓ USA, ਸਾਡਾ ਨਹੀਂ, ਇਹ ਸਾਡਾ ਸਾਰਿਆਂ ਦਾ। ਇਹਦੇ ਤੇ ਆ ਕੇ ਕੋਈ ਵੀ ਕਿੰਤੂ ਪਰੰਤੂ ਕਰੇ, ਅਸੀਂ ਹਰੇਕ ਦੇ ਵਿਚਾਰ ਦਾ ਸਤਿਕਾਰ ਕਰੀਏ, ਕਿਸੇ ਦੇ ਵਿਚਾਰ ਨੂੰ ਕੱਟੀਏ ਨਾ। ਜੇ ਕੋਈ ਕੇਜਰੀਵਾਲ ਤੇ ਕਿੰਤੂ ਕਰਦਾ ਤੇ ਅਸੀਂ ਵੱਡੇ ਹਿਰਦੇ ਨਾਲ ਉਹਦਾ ਵੀ ਸਤਿਕਾਰ ਕਰੀਏ। ਜੇ ਕੋਈ ਬਾਦਲ ਸਾਹਿਬ ਤੇ ਕੋਈ ਸਾਰਥਕ ਸਵਾਲ ਕਰਦਾ, ਸਾਨੂੰ ਉਹਦਾ ਵੀ ਸਵਾਗਤ ਕਰਨਾ ਚਾਹੀਦਾ। ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਇਸ ਤਨਜ਼ੀਮ ਨੂੰ ਸਪੋਰਟ ਕਰਦਾ, ਦੂਸਰਾ ਉਸ ਤਨਜ਼ੀਮ ਨੂੰ ਲੱਕੋਂ ਲੈ ਰਿਹਾ, ਸਵਾਲ ਕਰਦਾ ਪਿਆ। ਸੋ ਇਹ ਪਲੇਟਫਾਰਮ ਆ, ਇਹਦੇ ਤੇ ਅਸੀਂ ਕਿਸੇ ਦੇ ਵਿਚਾਰ ਨੂੰ ਰੋਕਣ ਦਾ ਯਤਨ ਨਾ ਕਰੀਏ, ਸਾਰਿਆਂ ਦਾ ਸਤਿਕਾਰ ਕਰੀਏ, ਮਿਲ ਮਿਲਾ ਕੇ ਸਿੱਖਦੇ ਸਿਖਾਉਂਦੇ ਚੱਲੀਏ, ਸਾਡਾ ਸਫ਼ਰ ਏਦਾਂ ਹੀ ਚੱਲਦਾ ਰਹੇ। ਇਹ ਨਹੀਂ ਕੋਈ ਮੇਰੀ ਬੇਨਤੀ ਹੈ। ਦੂਜੀ ਗੱਲ ਇਹ ਆ, ਦੇਖੋ ਵਿੱਚ ਆ ਗਈਆਂ ਛੁੱਟੀਆਂ, ਤਿਉਹਾਰਾਂ ਦਾ ਮੌਕਾ, ਕੋਈ ਮੁਲਾਕਾਤ ਉਹ ਜੇਲ੍ਹ ਦੇ ਵਿੱਚ ਖਾਸ ਨਹੀਂ ਹੋਈ, ਇੱਕ ਉਹਨਾਂ ਦੀ ਮੁਲਾਕਾਤ ਹੋਈ ਆ।
ਦੂਜੇ 2-3 ਚੀਜ਼ਾਂ ਜਿਹੜੀਆਂ ਉਹ ਮੈਂ ਨੁਕਤੇ ਤੁਹਾਨੂੰ ਦੱਸ ਦੇਣਾ ਸ਼ਾਰਟ ਦੇ ਵਿੱਚ, ਆਪਣੇ ਕੋਲ ਸਮਾਂ ਥੋੜਾ। ਇੱਕ ਤੇ ਉਹਦੇ 2 ਪਾਸਪੋਰਟਾਂ ਦਾ ਰੌਲਾ ਪੈਂਦਾ, 2 ਪਾਸਪੋਰਟ ਮਿਲੇ ਆ। ਇੱਕ ਕੁਝ ਜਾਇਦਾਦ ਦੇ ਦਸਤਾਵੇਜ਼ ਮਿਲੇ ਆ, ਉਹਨਾਂ ਦਾ ਰੌਲਾ ਪੈਂਦੇ ਆ ਕਿ ਹਨੀਪ੍ਰੀਤ ਦੇ ਨਾਂ ਤੇ ਖਾਸੀ ਜ਼ਮੀਨ ਜਿਹੜੀ ਖਰੀਦੀ ਗਈ ਸੀ। ਤੀਜਾ ਰੌਲਾ ਇਹ ਆ ਕਿ ਈਡੀ ਤੇ ਇਨਕਮ ਟੈਕਸ ਡਿਪਾਰਟਮੈਂਟ ਹੈ ਜਿਹੜਾ, ਉਹ ਡੇਰੇ ਦੇ ਅੰਦਰ ਜਾ ਕੇ ਪੁੱਛਗਿੱਛ ਕਰਨੀ ਚਾਹੁੰਦਾ, ਪਰ ਜਿਹੜੀ ਉੱਥੋਂ ਦੀ ਲੋਕਲ ਪੁਲਿਸ ਆ, ਸਰਸਾ ਪੁਲਿਸ ਆ, ਉਹਨੇ ਸਹਿਯੋਗ ਨਹੀਂ ਦਿੱਤਾ। ਉਹ ਕਹਿੰਦੇ ਕਿ ਜੇ ਤੁਸੀਂ ਸਾਡੀ ਸਹਾਇਤਾ ਲੈਣੀ ਹੈ ਤੇ ਪਹਿਲਾਂ ਜੱਜਾਂ ਤੋਂ ਲਿਖਾ ਕੇ ਲਿਆਓ। ਸੋ ਇੱਥੋਂ ਤੱਕ ਦੀ ਹੁਣ ਅਪਡੇਟ ਆ। ਤੇ ਜੇ ਤੁਸੀਂ ਹਨੀਪ੍ਰੀਤ ਦੀ ਵੀ ਅਪਡੇਟ ਸੁਣਨੀ ਤੇ ਉਹ ਇਹ ਆ ਕਿ ਉਹਨੂੰ ਵੀ ਉਹਦਾ ਟੱਬਰ ਜਾ ਕੇ ਮਿਲਿਆ, ਥੋੜੀ ਜਿਹੀ ਮਠਿਆਈ ਵੀ ਦੇ ਆਇਆ ਤੇ ਨਾਲੇ ਦਿਲਾਸਾ ਵੀ ਦੇ ਆਇਆ ਕਿ ਕੋਈ ਗੱਲ ਨਹੀਂ, ਬਚੀਏ, ਥੋੜੇ ਦਿਨਾਂ ਤੱਕ ਬਾਹਰ ਆ ਜਾਏਗੀ। ਜੀ ਤੇ ਮਹਾਰਾਜ ਹਰਦੀਪ ਜੀ ਸੁਣਿਆ ਜ਼ਰੂਰ ਕਰੋ, ਇਹ ਨਾ ਹੋਵੇ ਵੀ ਬਸ ਉਹਨੇ ਉਸ ਟਾਈਮ ਦੇ ਉੱਤੇ ਤੁਸੀਂ ਸੁਣਦੇ ਹੋ ਤੇ ਤੁਸੀਂ ਕਹਿੰਦੇ ਵੀ ਜੇ ਗੱਲ ਨਹੀਂ ਹੋਈ ਉਸ ਟਾਈਮ ਦੇ ਉੱਤੇ, ਜਦੋਂ ਸੁਣ ਰਹੇ ਹੋ ਤੇ ਇਹਦਾ ਮਤਲਬ ਉਹ ਗੱਲ ਹੀ ਨਹੀਂ ਹੋਈ। ਇੱਦਾਂ ਨਹੀਂ ਚੱਲਦਾ ਕੰਮ, ਸਾਰੀਆਂ ਚੀਜ਼ਾਂ ਸੁਣਿਆ ਕਰੋ। ਅਗਲੇ ਜਿਹੜੇ ਕਾਲਰ ਨੇ ਮਹਾਵੀਰ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਮਿੰਟੂ ਭਾਜੀ। ਮੇਰਾ ਸਵਾਲ ਹੈ, ਮੈਂ ਥੋੜਾ ਜਿਹਾ ਪਹਿਲਾਂ ਰੇਡੀਓ ਔਨ ਕੀਤਾ, ਸ਼ਾਇਦ ਉਹ ਹੋ ਗਿਆ ਹੋਵੇ, ਪਰ ਮੈਂ ਫਿਰ ਵੀ ਪੁੱਛ ਲੈਂਦਾ ਕਿ ਇੱਕ ਖਬਰ ਆ ਰਹੀ ਸੀ ਕਿ ਆਪਣੇ ਕਰਜ਼ਾ ਮਾਫੀ ਵਾਸਤੇ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ, ਕਿੰਨੀ ਕੁ ਸੱਚਾਈ ਹੈ ਇਹਦੇ ਵਿੱਚ, ਵਾਕਿਆ ਹੋ ਰਿਹਾ ਕਿ ਨਹੀਂ? ਕਿਉਂਕਿ ਸਾਨੂੰ ਕਿਸਾਨਾਂ ਨਾਲ ਬਹੁਤ ਹਮਦਰਦ ਆ, ਅਸੀਂ ਵੀ ਜ਼ਿਮੀਂਦਾਰ ਪਰਿਵਾਰਾਂ ਜੀ। ਥੈਂਕ ਯੂ ਜੀ। ਨਹੀਂ, ਉਹਦੀ ਵੀ ਆਪਾਂ ਗੱਲ ਕੀਤੀ ਆ, ਫੇਰ ਕਰ ਲੈਂਦੇ ਆ, ਕੋਈ ਗੱਲ ਨਹੀਂ। ਜੇ ਤੁਸੀਂ ਬਾਅਦ ਚ ਜੁੜੇ ਹੋ ਤਾਂ ਨੋਟੀਫਿਕੇਸ਼ਨ ਦੇਖੋ, ਇਹਨਾਂ ਨੇ ਅੱਜ ਕਹਿ ਦਿੱਤਾ, ਨੋਟੀਫਿਕੇਸ਼ਨ ਦੀ ਕਾਪੀ ਹਾਲੇ ਤੱਕ ਮੇਰੇ ਕੋਲ ਨਹੀਂ ਪੁੱਜੀ। ਮੈਂ ਉਹ ਖੋਜ ਵੀ ਕਰਦਾ ਰਿਹਾ, ਲੱਭੀ ਵੀ ਆ, ਮੈਨੂੰ ਨਹੀਂ ਕਿਤੇ ਲੱਭੀ ਹਾਲ ਦੀ ਘੜੀ। ਨਾ ਹੀ ਇਹਨਾਂ ਨੇ ਸ਼ਾਇਦ ਅਜੇ ਤੱਕ ਪ੍ਰੈਸ ਨੂੰ ਰਿਲੀਜ਼ ਕੀਤੀ ਆ। ਜੇ ਰਿਲੀਜ਼ ਕੀਤੀ ਆ ਤੇ ਮੇਰੇ ਤੱਕ ਨਹੀਂ ਆਪੜੀ, ਉਹਦੇ ਲਈ ਮੈਂ ਮਾਫੀ ਚਾਹੁੰਦਾ। ਜੇ ਇਹਨਾਂ ਨੇ ਰਿਲੀਜ਼ ਕੀਤੀ ਹੋਵੇ ਤੇ ਮੈਂ ਨਹੀਂ ਉਹਨੂੰ ਹਾਸਲ ਕਰ ਸਕਿਆ। ਉੱਦਾਂ ਇਹ ਨੋਟੀਫਿਕੇਸ਼ਨ ਅੱਗੇ ਹੀ ਤੁਹਾਨੂੰ ਪਤਾ 1-2 ਵਾਰੀ ਰੌਲਾ ਪੈ ਗਿਆ ਸੀ, ਨੋਟੀਫਿਕੇਸ਼ਨ ਕਰਤਾ ਜੀ, ਨੋਟੀਫਿਕੇਸ਼ਨ ਕਰ ਦਿੱਤਾ। ਇੱਥੇ ਇੱਕ ਗਿੱਦੜਵਾ ਹਲਕੇ ਦਾ ਲੀਡਰ ਆ, ਹੁਣ ਮੈਂ ਉਹਦਾ ਨਾਂ ਕੀ ਲੈਣਾ, ਉਹਨੇ ਤੇ ਵਧਾਈਆਂ ਵੀ ਦੇ ਦਿੱਤੀਆਂ ਸੀ ਤੇ ਸ਼ਾਇਦ ਪੱਤਰਕਾਰ ਨੂੰ 4-5 ਹਜ਼ਾਰ ਦੀ ਐਡ ਵੀ ਦੇ ਦਿੱਤੀ ਸੀ, ਇਸ਼ਤਿਹਾਰ ਵੀ ਦੇ ਦਿੱਤਾ ਸੀ। ਕੈਪਟਨ ਸਾਹਿਬ ਨੇ ਵਾਅਦਾ ਪੁਗਾ ਦਿੱਤਾ, ਸਾਰਾ ਕਰਜ਼ਾ ਆਪਣੇ ਹੱਥੀਂ ਕਿਸਾਨਾਂ ਦਾ ਚੁਕਾ ਦਿੱਤਾ। ਤੇ ਅਸੀਂ ਉਹਨੂੰ ਫੋਨ ਕਰਕੇ ਪੁੱਛਿਆ ਕਿ ਜਿਹੜਾ ਉਹ ਕਰਜ਼ਾ ਉਹਨੇ ਸਾਫ਼ ਕੀਤਾ, ਉਹਦਾ ਕੋਈ ਨੋਟੀਫਿਕੇਸ਼ਨ, ਕੋਈ ਲੈਟਰ ਤੁਹਾਡੇ ਕੋਲ ਹੈਗਾ? ਤੇ ਕਹਿੰਦਾ ਨਹੀਂ ਯਾਰ, ਮੈਂ ਤੇ ਜਜ਼ਬਾਤੀ ਜੀ ਹੋ ਕੇ ਨੂੰ ਜੀ ਵਧਾਈਆਂ ਦੇਤੀਆਂ ਸੀ ਕਿਉਂਕਿ ਟੈਲੀਵਿਜ਼ਨ 'ਚ ਖਬਰ ਆ ਗਈ ਸੀ। ਸੋ ਇਹੋ ਜਿਹੇ ਮਾਹੌਲ ਵੀ ਬਣਦੇ ਪਏ ਆ। ਉੱਦਾਂ ਜੇ ਕਰ ਦਿੱਤਾ ਤੇ ਫਿਰ ਸਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਚਾਹੀਦਾ, ਉਹ ਅਮਲ 'ਚ ਕਿਵੇਂ ਲੈ ਕੇ ਆਉਂਦੇ ਆ। ਕਿਤੇ ਯੋਗੀ ਵਾਲਾ ਅਮਲ ਨਾ ਕਰ ਲੈਣ, ਕਿਉਂਕਿ ਉਹਨੇ ਤੇ 30 ਪੈਸੇ ਵੀ ਕਰਜ਼ਾ ਮਾਫ ਕੀਤਾ ਸੀ ਕਿਸਾਨਾਂ ਦਾ। ਇਹ ਕਿਸ ਤਰ੍ਹਾਂ ਕਰਦੇ ਆ, ਕਿਹੜਾ ਫਾਰਮੂਲਾ ਅਖਤਿਆਰ ਕਰਦੇ? ਮੈਂ ਆਲੋਚਨਾ ਨਹੀਂ ਕਰਦਾ, ਜਦੋਂ ਤੱਕ ਇੰਪਲੀਮੈਂਟ ਦਾ ਸਾਨੂੰ ਤੌਰ ਤਰੀਕਾ ਨਹੀਂ ਸਮਝ ਆਉਂਦਾ ਉਦੋਂ ਤੱਕ ਨਾ ਤੇ ਅਸੀਂ ਇਹਦੀ ਆਲੋਚਨਾ ਕਰੀਏ ਨਾ ਇਹਦਾ ਸਵਾਗਤ ਕਰੀਏ। ਹਾਂ, ਦੋਵਾਂ ਚੋਂ ਜਿਹੜਾ ਵੀ ਸਿੱਟਾ ਨਿਕਲੇਗਾ ਫਿਰ ਅਸੀਂ ਉਹਦੇ ਮੁਤਾਬਕ ਗੱਲਬਾਤ ਕਰਦੇ ਚੱਲਾਂਗੇ। ਜੀ ਜੀ। ਸੁਖਪਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮਿੰਟੂ ਜੀ, ਹਮੇਸ਼ਾ ਤੁਹਾਡੇ ਜਵਾਬ ਸੁਣਦੇ ਆ, ਲਗਾਤਾਰ ਪ੍ਰੋਗਰਾਮ ਕਦੀ ਛੱਡੀ ਤਾਂ ਨਹੀਂ, ਬਹੁਤ ਵਧੀਆ ਲੱਗਦਾ। ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜੀ। ਇਹ ਬਹੁਤ ਟਾਈਮ ਪਹਿਲਾਂ ਆਪਣੇ ਸੁਣ ਰਹੇ ਸੀ ਕਿ ਰਾਮਦੇਵ ਪ੍ਰਤੀ ਇੱਕ ਬੁੱਕ ਲਿਖੀ ਗਈ ਸੀ ਕਿਸੇ ਰਿਪੋਰਟਰ ਵੱਲੋਂ, ਉਸ ਤੇ ਕੋਰਟ ਵੱਲੋਂ ਰੋਕ ਵੀ ਲੱਗ ਗਈ ਸੀ। ਮੈਂ ਉਸ ਬਾਰੇ ਪੁੱਛਣਾ ਚਾਹੁੰਦਾ ਕਿ ਉਹਦੀ ਕੋਈ ਅੱਗੇ ਵਧੀ ਹੈ ਰੋਕ, ਜਾਂ ਕਿ ਉਹ ਕਿਤਾਬ ਪਬਲੀਕੇਸ਼ਨ ਵਿੱਚ ਆ ਗਈ ਹੈ, ਤੇ ਪਲੀਜ਼ ਉਹਦੇ ਬਾਰੇ ਦੱਸਣਾ। ਤੇ ਦੂਸਰਾ ਜੀ, ਮੈਂ ਨੈਕਸਟ ਮੰਥ ਇੰਡੀਆ ਆ ਰਿਹਾ ਤੇ ਮੇਰੀ ਬਹੁਤ ਇੱਛਾ ਦਿਲੋਂ ਕਿ ਤੁਹਾਨੂੰ ਮਿਲਣ ਦੇ, ਦਰਸ਼ਨ ਕਰਨ ਦੇ, ਤੁਹਾਡੇ ਹੋਰ ਦਿਲੋਂ ਵਿਚਾਰ ਸੁਣਨ ਦੇ। ਪਲੀਜ਼ ਜੇ ਹੋਵੇ ਤਾਂ ਮੈਂ ਇਜਾਜ਼ਤ ਹੋਵੇ ਤਾਂ ਇੰਡੀਆ ਰੇਡੀਓ ਤੋਂ ਤੁਹਾਡਾ ਨੰਬਰ ਲੈ ਕੇ ਮਿਲ ਸਕਦਾ? ਥੈਂਕ ਯੂ ਜੀ। ਜੀ ਜੀ, ਕੋਈ ਗੱਲ ਨਹੀਂ ਜੀ, ਤੁਸੀਂ ਰਾਜ ਕਰਮਵੀਰ ਸਿੰਘ ਤੋਂ ਮੇਰਾ ਨੰਬਰ ਲੈ ਲਿਓ। ਤੇ ਮਲੋਟ ਦੇ ਲਾਗੇ ਮੇਰਾ ਪਿੰਡ ਆ, ਪਿੰਡ ਦੇ ਲਾਗੇਗਾ ਬਾਰ-ਬਾਰ ਖੇਤਾਂ 'ਚ ਮੇਰਾ ਇੱਕ ਟੁੱਟਾ ਜਿਹਾ ਘਰ ਆ। ਜਦੋਂ ਮਰਜ਼ੀ ਆ ਜਾਇਓ, ਚਾਹ ਪਾਣੀ ਪੀ ਕੇ ਤੇ ਨਾਲੇ ਬਕੜਵਾ ਮੇਰੇ ਸੁਣ ਜਿਓ, ਨਾਲੇ ਆਪਣੇ ਦਿਲ ਦੀਆਂ ਸੁਣਾ ਜਿਓ। ਸਵਾਗਤ ਹੈ ਤੁਹਾਡਾ। ਔਰ ਦੂਜੀ ਗੱਲ ਜਿਹੜੀ ਇਹਨਾਂ ਨੇ ਰਾਮਦੇਵ ਪੁੱਛੀ ਹੈ, ਰਾਮਦੇਵ ਦੀ ਕਿਤਾਬ ਬਾਰੇ। ਹਾਂਜੀ, ਰਾਮਦੇਵ ਦੀ ਕਿਤਾਬ ਬਾਰੇ ਮੇਰਾ ਵੀ ਉਸ ਕਿਤਾਬ 'ਚ ਬੜਾ ਇੰਟਰਸਟ ਸੀਗਾ। ਉਹਦੀ 1 ਤਰੀਕ ਮੈਨੂੰ ਜਾਣਕਾਰੀ ਮਿਲੀ ਸੀਗੀ ਕਿ 1 ਸਤੰਬਰ ਨੂੰ ਪਈ ਸੀਗੀ ਅਦਾਲਤ ਦੇ ਵਿੱਚ। ਉਦੋਂ ਬਾਅਦ ਮੈਂ ਕੋਸ਼ਿਸ਼ ਕੀਤੀ, ਯਤਨ ਕੀਤਾ ਕਿ ਜਾਣਾ ਕਿ ਉਹ ਤਰੀਕ ਅੱਗੇ ਕਿੰਨੀ ਪਈ ਆ, ਉਸ ਕਿਤਾਬ ਨੂੰ ਬੈਨ ਕੀਤਾ ਗਿਆ ਜਾਂ ਰਿਲੀਜ਼ ਕਰਨ ਦੀ ਇਜਾਜ਼ਤ ਮਿਲੀ ਆ, ਉਹ ਜਾਣਕਾਰੀ ਕਿਤੋਂ ਵੀ ਮੁਹੱਈਆ ਨਹੀਂ ਹੋਈ। ਮੈਂ ਇੰਟਰਨੈਟ ਤੇ ਵੀ ਇੱਕ ਦਿਨ ਵੇਖਿਆ, ਉੱਥੇ ਗੂਗਲ ਦੇ ਵਿੱਚ ਵੀ ਜਾ ਕੇ ਕੋਈ ਸੰਬੰਧਿਤ ਖਬਰ ਨਾਲ ਕੋਈ ਲਿੰਕ ਮਿਲ ਜਾਵੇ, ਕੋਈ ਲਿੰਕ ਵੀ ਨਹੀਂ ਮੈਨੂੰ ਮਿਲਿਆ। ਉੱਦਾਂ ਮੈਂ ਕੋਸ਼ਿਸ਼ ਕਰੂੰਗਾ ਕਿ ਦਿੱਲੀ ਦੇ ਕਿਸੇ ਬੰਦੇ ਨੂੰ ਪੁੱਛਿਆ ਜਾਵੇ, ਕਿਉਂਕਿ ਦਿੱਲੀ ਵਾਲੇ ਇਹਨਾਂ ਮਾਮਲਿਆਂ ਦੀ ਥੋੜੀ ਜਿਹੀ ਜ਼ਿਆਦਾ ਜਾਣਕਾਰੀ ਰੱਖਦੇ ਆ। ਯਤਨ ਕਰਾਂਗੇ। ਪਰ ਉਸ ਕਿਤਾਬ ਦਾ ਮੈਨੂੰ ਇੱਕ ਜ਼ਿਕਰ ਕਿਤੋਂ ਮਿਲਿਆ ਸੀਗਾ ਕਿ ਉਹ ਬਾਹਰ ਪਹੁੰਚੀ ਆ ਕਿਤਾਬ,
ਯਾਨੀ ਇੱਥੇ ਤੇ ਸ਼ਾਇਦ ਫਿਰ ਇਹਦਾ ਮਤਲਬ ਰਿਲੀਜ਼ ਨਹੀਂ ਹੋਈ, ਬਾਹਰ ਕੁਝ ਮੁਲਕਾਂ 'ਚ ਚਲੇ ਗਈ ਆ। ਉਹ ਕਿਵੇਂ ਚਲੇ ਗਈ ਆ ਇਹਦਾ ਨਹੀਂ ਮੈਨੂੰ ਪਤਾ, ਪਰ ਮੈਨੂੰ 1-2 ਬੰਦਿਆਂ ਨੇ ਕਿਹਾ ਸੀਗਾ ਉਹ ਕਿਤਾਬ ਬਾਹਰ ਮਿਲ ਜਾਂਦੀ ਆ, ਤੁਸੀਂ ਕੋਸ਼ਿਸ਼ ਕਰਕੇ ਦੇਖ ਲਿਓ। ਉਹਦਾ ਨਾਂ ਕੁਝ ਇਸ ਤਰ੍ਹਾਂ ਮੇਰੇ ਖਿਆਲ ਦੇ ਨਾਲ ਗਵਰਨਮੈਂਟ ਟੂ ਟਾਈਕਨ ਅਨਟੋਲਡ ਸਟੋਰੀ ਆਫ ਬਾਬਾ ਰਾਮਦੇਵ, ਆਪਾਂ ਖਬਰ ਵੀ ਕੀਤੀ ਸੀ ਮੇਰੇ ਖਿਆਲ ਦੇ ਨਾਲ ਉਸ ਪੇਸ਼ੀ ਦੀ। ਸੋ ਉਹ ਕਿਤਾਬ ਤੁਸੀਂ ਕੋਸ਼ਿਸ਼ ਕਰ ਲਓ, ਮੈਂ ਵੀ ਕੋਸ਼ਿਸ਼ ਕਰੂੰਗਾ ਕਿ ਉਹਦੀ ਅਦਾਲਤ ਦੇ ਵਿੱਚ ਜੋ ਸੁਣਵਾਈ ਚੱਲਦੀ ਪਈ ਸੀ ਕਿਸੇ ਹੰਨੇ ਬੰਨੇ ਲੱਗੀ ਜਾਂ ਨਹੀਂ ਲੱਗੀ, ਪਰ ਤੁਸੀਂ ਆਪਣੇ ਪੱਧਰ ਤੇ ਕੋਸ਼ਿਸ਼ ਕਰਿਓ, ਮੈਂ ਆਪਣੇ ਪੱਧਰ ਤੇ ਕਰ ਲੂੰਗਾ ਜੀ। ਮੈਂ ਦੇਖ ਰਿਹਾ ਸੀਗਾ ਵੈਸੇ ਮਿੰਟੂ ਜੀ ਐਮਾਜ਼ੋਨ ਦੇ ਉੱਤੇ ਪਈ ਹੋਈ ਆ, ਪਰ ਆਊਟ ਆਫ ਸਟਾਕ ਜਿਹੜੀ ਆ ਉਹ ਦੱਸੀ ਜਾ ਰਹੀ ਆ ਇਸ ਟਾਈਮ। ਹੋਰ ਕਈ ਜਿਹੜੀਆਂ ਆਨਲਾਈਨ ਸਟੋਰਸ ਦੇ ਉੱਤੇ ਸ਼ਾਇਦ ਜਿੱਦਾਂ ਤੁਸੀਂ ਕਿਹਾ ਵੀ ਸ਼ਾਇਦ ਬਾਹਰ ਜਿਹੜੀ ਆ ਉਹ ਪਹੁੰਚੀਆਂ ਹੋਈਆਂ ਨੇ। ਅਗਲੀ ਜਿਹੜੀ ਆਪਣੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸੰਤੋਖ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰੇ ਆਪਣਾ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਦੀਵਾਲੀ ਦੀਆਂ ਵਧਾਈਆਂ ਹੋਣ ਤੁਹਾਨੂੰ। ਮੈਂ ਸਵਾਲ ਤੇ ਮੈਂ ਜ਼ਿਮੀਂਦਾਰਾਂ ਦਾ ਕਰਨਾ ਸੀ, ਮੈਂ ਲੱਖੋਵਾਲ ਨਾਲ ਇਹਨਾਂ ਨਾਲ ਭਿੰਦਰ ਮਾਨ ਹੋਣਾ ਸਾਰਿਆਂ ਦਾ ਮੈਂ ਉੱਥੋਂ ਕੰਮ ਇਹੋ ਕਰਦਾ ਆਇਆ ਵਾ। ਪਰ ਅੱਜ ਸਵਾਲ ਮੇਰਾ ਤਾਜ ਮਹੱਲ ਤੇ ਆ ਵੀ ਇਹ ਜਿਹੜਾ ਹਰਿਆਣੇ ਦਾ ਮੰਤਰੀ ਆ ਉਹ ਪਹਿਲਾਂ 50-52 ਲੱਖ ਰੁਪਇਆ ਦੇ ਆਇਆ ਸੀ ਉੱਥੇ ਆਪਣਾ ਸੌਦੇ ਸਾਧ ਨੂੰ, ਤੇ ਹੁਣ ਉਹ ਤਾਜ ਮਹੱਲ ਤੇ ਬਿਆਨ ਦੇਈ ਜਾਂਦਾ ਪਹਿਲਾਂ ਸੈਂਟਰ ਦੇ ਨੇ ਦਿੱਤਾ ਇਹ, ਤੇ ਸਾਡਾ ਬਾਬਾ ਨਾਨਕ ਦੇ ਗਿਆ ਸਾਂਝੀਵਾਲ ਦਾ, ਉਹ ਪਤਾ ਨਹੀਂ ਇਹਨਾਂ ਕਿੱਥੇ ਭੁਲਾ ਕੇ ਬਹਿ ਗਏ ਸਾਰੇ। ਥੈਂਕ ਯੂ ਜੀ। ਨਹੀਂ ਜੇ ਨਾਨਕ ਦੀ ਸਾਂਝੀਵਾਲਤਾ ਨੂੰ ਮੰਨਦੇ ਹੋਣ ਤੇ ਫਿਰ ਇਹ ਰੱਫੜੀ ਨਾ ਪੈਣ, ਫਿਰ ਤੇ ਇੱਥੇ ਸਭ ਨਾਨਕ ਨਾਮ ਲੇਵਾ ਹੀ ਬਣ ਜਾਣ ਜੀ, ਫਿਰ ਤੇ ਲੋੜ ਹੀ ਨਾ ਪਵੇ ਕਿਸੇ ਗੱਲ ਦੀ, ਫਿਰ ਤੇ ਕੋਈ ਵੈਰ ਦਵੈਸ਼ ਰਵੇ ਹੀ ਨਾ। ਅਫਸੋਸ ਦੀ ਗੱਲ ਆ ਕਿ ਇਹਨਾਂ ਨੇ ਕੀ ਮੰਨਣਾ, ਇੱਥੇ ਜਿਹੜੇ ਨਾਨਕ ਦੇ ਵਾਰਸ ਆ ਉਹ ਵੀ ਨਾਨਕ ਦੀ ਨਹੀਂ ਮੰਨਦੇ। ਹੁਣ ਜਿਹੜੀ ਗੱਲ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਜੋ ਕੁਛ ਇਹ ਤਾਜ ਦੇ ਨਾਲ ਜੁੜਿਆ ਵਿਵਾਦ ਆ, ਇਹਦੇ ਵਿੱਚ ਦੇਖੋ ਜਿੰਨੇ ਮੂੰਹ ਉਨੀਆਂ ਗੱਲਾਂ ਕਰੀ ਜਾਂਦੇ ਆ। ਇਹ ਕਹਿੰਦਾ ਆ ਕਿ ਦੇਖੋ ਜੀ ਇਹ ਖੂਬਸੂਰਤ ਸ਼ਮਸ਼ਾਨ ਘਾਟ ਹੈ। ਵੈਸੇ ਜਿਹੜਾ ਇਹ ਬੰਦਾ ਹੈ ਨਾ ਅਨਿਲ ਵਿਜ ਨੇ ਕਦੇ ਵੀ ਕੰਮ ਦੀ ਗੱਲ ਨਹੀਂ ਕੀਤੀ। ਉਹ ਦਿਨ ਭਾਗਾਂ ਵਾਲਾ ਹੀ ਹੁੰਦਾ ਜਿੱਦਣ ਇਹਦੇ ਮੂੰਹ ਕੋਈ ਚੰਗੀ ਗੱਲ ਕੰਮ ਦੀ ਗੱਲ ਨਿਕਲੇ ਜੀ। ਇਹਨੇ ਜਦੋਂ ਵੀ ਬੋਲਣਾ ਪੁੱਠਾ ਬੋਲਣਾ, ਕੁਰਖਤ ਬੋਲਦਾ। ਇਸੇ ਕਰਕੇ ਇੱਕ ਬੀਬੀ ਨੇ ਇਹਦੀ ਸਟੇਜ ਤੇ ਬੜੀ ਬੇਇੱਜ਼ਤੀ ਕੀਤੀ ਸੀ। ਉਹ ਬੀਬੀ ਵੀ IPS ਹੈ ਹਰਿਆਣੇ ਦੇ ਵਿੱਚ, ਔਰ ਉੱਥੇ ਜਾ ਕੇ ਆਪਣਾ ਮੰਤਰੀ ਪੁਣਾ ਝਾੜ ਲੱਗਾ ਸੀ, ਉਹਨੇ ਅੱਗੋਂ ਲਾਈਵ ਕੈਮਰਿਆਂ ਦੇ ਸਾਹਮਣੇ ਦੀ ਲੱਤੀ ਲਾਈ ਕੀਤੀ ਤੇ ਉੱਥੋਂ ਪ੍ਰੋਗਰਾਮ ਛੱਡ ਕੇ ਭੱਜ ਨਿਕਲਿਆ ਸੀ। ਇਹਨੇ ਮਹਾਤਮਾ ਗਾਂਧੀ ਨੂੰ ਵੀ ਨੈਸ਼ ਦੱਸ ਦਿੱਤਾ ਸੀ, ਤੇ ਮਹਾਤਮਾ ਗਾਂਧੀ ਵੀ ਨੈਸ਼ ਆ। ਇਹਦੀਆਂ ਫੋਟੋਆਂ ਜਿਹੜੀਆਂ ਨੋਟਾਂ ਤੋਂ ਢਾ ਦਿਓ, ਨਹੀਂ ਤੇ ਇਹਨੇ ਬੇੜਾ ਗਰਕ ਕਰ ਦੇਣਾ ਦੇਸ਼ ਦੀ ਆਰਥਿਕਤਾ ਦਾ। ਤੇ ਗਾਂਧੀ ਦੇ ਨੋਟਾਂ ਵਾਲੇ ਜਿਹੜੇ ਬੰਡਲ ਸੀ ਉਹਨਾਂ ਦਾ ਬੇੜਾ ਗਰਕ ਕਿਹਨਾਂ ਕੀਤਾ? ਇਹਨਾਂ ਦੇ ਆਪਣੇ ਮੋਦੀ ਹੋਰਾਂ ਨੇ। ਆਰਥਿਕਤਾ ਨੂੰ ਉਹਨਾਂ ਨੇ ਰਸਾਤਲ ਚ ਲਿਜਾ ਕੇ ਸੁੱਟ ਦਿੱਤਾ, ਉਹ ਇਹਨਾਂ ਦੇ ਆਪਣੇ ਲੋਕ ਸੀ। ਇਹ ਗਾਂਧੀ ਨੂੰ ਨੈਸ਼ ਦੱਸਦਾ ਸੀ। ਅੱਜ ਵੀ ਇਹਨੇ ਜਿਹੜਾ ਬਿਆਨ ਦਿੱਤਾ ਨਾ ਜਿਹਦੀ ਤੁਸੀਂ ਗੱਲ ਕੀਤੀ ਆ, ਉਹ ਇਹੋ ਦਿੱਤਾ ਕਿ ਇਹ ਤੇ ਖੂਬਸੂਰਤ ਸ਼ਮਸ਼ਾਨ ਘਾਟ ਆ। ਇਸ ਬੰਦੇ ਨੂੰ, ਮੂਰਖ ਬੰਦੇ ਨੂੰ ਪੁੱਛਣ ਵਾਲਾ ਕੋਈ ਹੋਵੇ ਜੇ ਇਹ ਸ਼ਮਸ਼ਾਨ ਘਾਟ ਆ, ਤੇ ਤੁਰੰਤ ਫਰੰਤ UP ਸਰਕਾਰ ਨੇ 2018 ਦਾ ਸੈਰ ਸਪਾਟਾ ਕੈਲੰਡਰ ਹੁਣੇ ਛਾਪ ਦਿੱਤਾ। ਇਹ ਤਾਜ ਤੋਂ ਉਹਨਾਂ ਦੀ ਵਜ਼ੀਅਤ ਹੁੰਦੀ ਸੀ, ਹੁਣੇ ਕੈਲੰਡਰ ਛਾਪ ਦਿੱਤਾ। ਤੇ ਜਿਹਨੂੰ ਤੂੰ ਖੂਬਸੂਰਤ ਸ਼ਮਸ਼ਾਨ ਘਾਟ ਕਹਿੰਦਾ ਉਹ ਤੇ ਉਹਨਾਂ ਨੇ ਕਵਰ ਪੇਜ ਤੇ ਛਾਪਿਆ। ਕੀ ਉਹਨਾਂ ਨੂੰ ਫਿਰ ਬਿਪਤਾ ਪਈ ਸੀਗੀ? ਉਹਨਾਂ ਨੂੰ ਰੋਕ ਨਾ ਕਿ ਇਹੋ ਜਿਹੀ ਨੈਸ਼ ਚੀਜ਼ ਜਿਹੜੀ ਆ ਉਹ ਸੈਰ ਸਪਾਟਾ ਵਾਲੇ ਇਸ ਤਰ੍ਹਾਂ ਦੇ ਕੈਲੰਡਰ ਜਿਹੜੇ ਉਹਨਾਂ ਤੇ ਨਹੀਂ ਛਾਪੀ ਦੀ ਜੀ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਭੁਪਿੰਦਰ ਸਿੰਘ ਗਿੱਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਮਿੰਟੂ ਵੀਰ ਜੀ, ਸਤਿ ਸ਼੍ਰੀ ਅਕਾਲ। ਤੇ ਸਭ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰੇ ਦੋ ਛੋਟੇ ਕੁਐਸਚਨ ਨੇ। ਇੱਕ ਤਾਂ ਇਹ ਕੁਐਸਚਨ ਹੈਗਾ ਵੀ ਜਿਹੜੀਆਂ ਗੁਰਦਾਸਪੁਰ ਦੀਆਂ ਚੋਣਾਂ ਹੋਈਆਂ ਨੇ ਤੇ ਇੱਥੇ ਕੋਈ ਕਿਸਾਨ ਨਹੀਂ ਹੈਗਾ ਜਾਂ ਜਥੇਬੰਦੀਆਂ ਕੋਈ ਹੈ ਨਹੀਂ ਗੀਆਂ ਜਿਹੜੀਆਂ ਮੰਗ ਕਰਦੀਆਂ ਸੀ ਵੀ ਸਾਡੇ ਲੋਨ, ਸਾਡਾ ਕਰਜ਼ਾ ਮਾਫ ਕਰੋ, ਤੇ ਕੀ ਉਹਨਾਂ ਨੂੰ ਸਭ ਕੁਝ ਭੁੱਲ ਗਿਆ? ਦੂਜਾ ਮੇਰਾ ਹੈਗਾ ਕੁਐਸਚਨ ਬਈ ਜਿਹੜੇ ਆਮ ਆਦਮੀ ਪਾਰਟੀ ਹੈ ਇਹ ਜਦੋਂ ਤੇ ਚੱਲੀ, ਜਦੋਂ ਆਸ ਵੀ ਨਹੀਂ ਸੀ ਉਦੋਂ 4 MP ਦੀਆਂ ਸੀਟਾਂ ਲੈ ਗਏ ਸੀ, ਤੇ ਉਦੋਂ ਬਾਅਦ ਚ ਥੱਲੇ ਨੂੰ ਹੀ ਗਈ ਤੇ ਹੁਣ ਉਦੋਂ ਥੱਲੇ ਨੂੰ ਜਾਂਦੀ ਹੈ। ਵੀ ਇਹ ਕੋਈ ਜਲਦੀ ਜਿਹੜੇ ਫੈਸਲੇ ਲੈਂਦੇ ਨੇ ਦੂਜੀਆਂ ਪਾਰਟੀਆਂ ਤੋਂ ਅੰਦਰ ਕਰਨਾ ਤੇ ਫਿਰ ਕੱਢਣਾ, ਕੋਈ ਜਲਦੀ ਫੈਸਲੇ ਲੈਣ ਦਾ ਇਹਨਾਂ ਦਾ ਕਾਰਨ ਇਹੀ ਇਹਨਾਂ ਦਾ ਥੱਲੇ ਨੂੰ ਜਾਣਾ ਕਾਰਨ ਆ ਜਾਂ ਕੋਈ ਹੋਰ? ਪਲੀਜ਼ ਕੱਟਿਓ ਨਾ, ਮੈਨੂੰ ਸੁਣਨਾ ਜੀ। ਦੇਖੋ ਇਹਨਾਂ ਦੀਆਂ ਕੁਛ ਆਪਣੀਆਂ ਗਲਤੀਆਂ ਵੀ ਆ ਜਿਹੜੇ ਹੁਣ ਅਸੀਂ ਚੰਨੀ ਹੋਰਾਂ ਵਰਗੇ ਚੰਨਾਂ ਦੇ ਜ਼ਿਕਰ ਕੀਤੇ ਆ ਜੀ, ਉਹੋ ਜਿਹੇ ਚੰਨ ਇਹਨਾਂ ਨੇ ਕਈ ਸ਼ਾਮਲ ਕੀਤੇ। ਇਹਨਾਂ ਨੇ ਤੇ ਇੱਕ ਐਸੇ ਬੰਦੇ ਨੂੰ ਟਿਕਟ ਦੇ ਦਿੱਤੀ ਜੋ ਕੈਪਟਨ ਅਮਰਿੰਦਰ ਸਿੰਘ ਦਾ ਕਿਸੇ ਸਮੇਂ OSD ਰਿਹਾ ਸੀ। ਸਿਰਫ ਇਸ ਕਰਕੇ ਟਿਕਟ ਉਹਨੂੰ ਦਿੱਤੀ ਗਈ ਕਿਉਂਕਿ ਚੰਡੀਗੜ੍ਹ ਦੇ ਵਿੱਚ ਉਹਦੀ ਕੋਠੀ ਸੀ
ਤੇ ਜਿਹੜਾ ਸੰਜੇ ਸਿੰਘ ਸੀ ਉਹਦੀ ਕੋਠੀ ਵਰਤਦਾ ਸੀ, ਉਹਦੇ ਕੋਲ ਕੋਈ ਟਿਕਾਣਾ ਹੀ ਨਹੀਂ ਸੀ। ਜੋ ਸ਼ਾਇਦ ਕੋਠੀ ਨਾ ਦਿੰਦਾ, ਜਿਸ ਸਮੇਂ 'ਚ ਆਇਆ ਸੀ ਉਹਨੂੰ ਕਿਸੇ ਤੰਬੂ 'ਚ ਰਹਿਣਾ ਪੈਂਦਾ, ਕਿਉਂਕਿ ਉਦੋਂ ਉਹਨੂੰ ਕੋਈ ਜਾਣਦਾ ਹੀ ਨਹੀਂ ਸੀਗਾ। ਜਦੋਂ ਆਇਆ ਤੇ ਉਹਨੇ ਆਪਣੀ ਕੋਠੀ ਦੇ ਛੱਡੀ ਤੇ ਉਹਨੇ ਕੋਠੀ ਦੇ ਵੱਟੇ ਉਹਨੂੰ ਟਿਕਟ ਦੇ ਦਿੱਤੀ ਤੇ ਵੋਟ ਉਹਨੂੰ ਸਾਰੀ ਝੁੱਗੇ 'ਚ ਮੇਰੇ ਖਿਆਲ ਦੇ ਨਾਲ ਮਾਝੇ ਦੇ ਉਸ ਹਲਕੇ 'ਚੋਂ ਕੁੱਲ 80,000 'ਚੋਂ 8,000 ਕੋਈ 7,000 ਵੋਟ ਪਈ ਸੀਗੇ ਜੀ। ਸੋ ਜਦੋਂ ਇਹੋ ਜਿਹੇ ਕੰਮ ਕੀਤੇ ਆ, ਫਿਰ ਅਸੀਂ ਕਹਿ ਸਕਦੇ ਨਾ ਨਲਾਇਕੀਆਂ ਵੀ ਕੀਤੀਆਂ, ਬੇਵਕੂਫੀਆਂ ਵੀ ਕੀਤੀਆਂ, ਕੁਛ ਅਣਜਾਣੇ 'ਚ ਗਲਤੀਆਂ ਵੀ ਕੀਤੀਆਂ। ਪਰ ਇੱਕ ਚੀਜ਼ ਜਿਹੜੀ ਆ ਉਹ ਇਹ ਨਹੀਂ ਕਰਦੇ ਪਏ ਕਿ ਇਹ ਆਪਣੀ ਜ਼ਮੀਨ ਜਿਹੜੀ ਆ ਉਹ ਜ਼ਮੀਨ ਤੇ ਵਿੱਚ ਵੜ ਕੇ ਤਿਆਰ ਨਹੀਂ ਕਰਦੇ ਪਏ। ਹੁਣ ਦੇਖੋ, ਜੇ ਤੁਸੀਂ ਝੋਨਾ ਲਾਉਣਾ ਹੈ ਤੇ ਤੁਸੀਂ ਆਪਣੇ ਘਰ ਦੀ ਛੱਤ ਤੇ ਚੜ੍ਹ ਕੇ ਜੇ ਖੜੇ ਰਹੋ, ਇੱਥੇ ਲਾਉਣਾ ਉੱਥੇ ਲੈਣਾ, ਗੱਲਾਂ ਨਾਲ ਝੋਨਾ ਥੋੜੀ ਲੱਗ ਜਾਣਾ। ਤੁਹਾਨੂੰ ਵਿੱਚ ਜਾ ਕੇ ਕੱਦੂ ਮਾਰਨਾ ਪੈਣਾ, ਜ਼ਮੀਨ ਤਿਆਰ ਕਰਨੀ ਪੈਣੀ ਆ, ਪਨੀਰੀ ਲਾਉਣੀ ਪੈਣੀ ਆ। ਉਹ ਜ਼ਮੀਨ ਤਿਆਰ ਕਰਨ ਲਈ ਇਹਨਾਂ ਦੇ ਲੀਡਰ ਹੈ ਜਿਹੜੇ, ਉਹ ਜ਼ਮੀਨ ਤੇ ਕੰਮ ਕਰਕੇ ਰਾਜੀ ਨਹੀਂ ਹੈਗੇ। ਉਹ ਇਹਨਾਂ ਨੂੰ ਜ਼ਮੀਨ ਤੇ ਕੰਮ ਕਰਨ ਦੀ ਜ਼ਰੂਰਤ ਹੈ। ਹਾਲੇ ਵੀ ਵਿਗੜਿਆ ਕੁਛ ਨਹੀਂ। ਮੈਂ ਨਹੀਂ ਸਮਝਦਾ ਆਮ ਆਦਮੀ ਪਾਰਟੀ ਖਤਮ ਹੋ ਗਈ ਹੈ, ਨਾ ਹੀ ਮੈਂ ਇਹ ਸਮਝਦਾ ਕਿ ਅਕਾਲੀ ਖਤਮ ਹੋ ਗਿਆ। ਸਾਰੀਆਂ ਪਾਰਟੀਆਂ ਤੇ ਇਹੋ ਜਿਹੇ ਉਤਰਾਅ ਚੜਾਅ ਆਉਂਦੇ ਆ, ਪਰ ਵੇਖਣਾ ਇਹ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਡਾਊਨਫਾਲ ਆਉਂਦੇ ਆ, ਉਸ ਸੂਰਤ ਦੇ ਵਿੱਚ ਤੁਸੀਂ ਰਿਕਵਰੀ ਕਿੱਦਾਂ ਕਰਦੇ ਹੋ, ਤੁਸੀਂ ਉੱਠ ਕੇ ਖੜੇ ਕਿੱਦਾਂ ਹੁੰਦੇ ਹੋ? ਕਿਉਂਕਿ ਡਿੱਗਣਾ ਕਿਸੇ ਦੇ ਵੱਸ ਨਹੀਂ ਹੁੰਦਾ, ਤੁਰਿਆ ਜਾਂਦਾ ਬੰਦਾ ਵੀ ਡਿੱਗ ਪੈਂਦਾ। ਗੱਲ ਇੱਥੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਛੇਤੀ ਉੱਠਦੇ ਹੋ। ਇਹ ਹੁਣ ਡਿਪੈਂਡ ਇਹਨਾਂ ਤੇ ਕਰਦਾ ਕਿ ਤੁਸੀਂ ਉੱਠਦੇ ਕਿੰਨੀ ਛੇਤੀ ਹੋ। ਸੋ ਵੇਖਦੇ ਆ, ਉੱਠਦੇ ਵੀ ਆ ਜਾਂ ਉੱਥੇ ਵੀ ਢੀੜ ਜੇ ਬਣ ਕੇ ਪੈ ਰਹਿੰਦੇ ਕਿ ਕੋਈ ਗੱਲ ਨਹੀਂ, ਜਿੱਥੇ ਹੈਗੇ ਯਾਰ ਕੇ ਚੰਗੇ ਆ। ਜੀ ਜੀ। ਤੇ ਅਗਲੇ ਕਾਲਰ ਜੁੜੇ ਨੇ ਬੂਟਾ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨ ਵੀਰ ਜੀ ਤੇ ਮਿੰਟੂ ਗੁਰਸਰੀਆ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾਂ ਤਾਂ ਮੈਂ ਮਾੜਾ ਜਿਹਾ ਕਮੈਂਟ ਕਰਦਾ ਵੀ ਜਿਹੜੇ ਬਾਈ ਜੀ ਨੇ ਕਿਹਾ ਨਾ ਮੈਂ ਉੱਥੇ ਆ ਕੇ ਮਿਲੂੰਗਾ, ਤੇ ਅਦਿੱਤਿਆਨਾਥ ਜੋਗੀਆਂ ਨੂੰ ਪਹਿਲਾਂ ਤੁਹਾਨੂੰ ਸਾਡਾ ਆਓ ਭਾਗ ਤੋਂ ਉੱਠ ਕੇ ਖੜਾ ਹੋਣਾ ਪਊਗਾ, ਮੰਜੇ ਤੋਂ ਚਾਹੇ ਕੁਰਸੀ ਤੋਂ, ਤੇ ਖਾਣਾ ਪਾਣਾ ਵੀ ਦੇਣਾ ਪਊਗਾ। ਹਾਂਜੀ ਜੀ। ਅੱਛਾ ਜੀ, ਮੈਂ ਤੁਹਾਨੂੰ ਪਹਿਲਾਂ ਹੀ ਖੜਾ ਮਿਲਣਾ ਹੈ, ਕੋਈ ਚੱਕਰ ਨਹੀਂ, ਤੁਸੀਂ ਆ ਜਾਓ। ਵੈਸੇ ਵੀ ਵਿਆਹ ਬੰਦਾ ਇੱਕ ਲੱਤ ਤੇ ਖੜਾ ਹੁੰਦਾ, ਤੁਹਾਨੂੰ ਪਤਾ ਹੀ ਹੈ। ਹਾਂਜੀ, ਤੇ ਉਹ ਕਈ ਮੇਰਾ ਸਵਾਲ ਇਹ ਆ ਜੀ ਵੀ ਵੇਖੋ ਜਿਹੜਾ ਆ ਗਊ ਸੈਸ ਲਾਇਆ ਬਿਜਲੀ ਤੇ, ਇਹ ਇਕੱਲੇ ਪੰਜਾਬ 'ਚ ਹੀ ਲਾਇਆ ਕਿ ਹੋਰ ਸਟੇਟਾਂ 'ਚ ਵੀ ਲਾਇਆ, ਤੇ ਇਹਦੇ ਤੇ ਆਮ ਸਾਰੀ ਪਬਲਿਕ ਨੂੰ ਜੋ ਵੀ ਆ ਪੰਜਾਬ ਦੇ ਉਹਨਾਂ ਨੂੰ ਸਾਰਿਆਂ ਨੂੰ ਇੱਕਮੁੱਠ ਹੋਣਾ ਚਾਹੀਦਾ। ਕੱਲ ਮੈਂ ਕਾਲ ਕੀਤੀ, ਉਹ ਆਂਦੇ ਬਾਈ ਅਸੀਂ ਗਾਈਆਂ ਦੀ ਰਾਖੀ ਚੱਲੇ ਆ, ਇੱਧਰ ਮੰਡੀ ਤੇ ਚੱਲੇ ਆ, ਉਧਰੋਂ ਪਾਣੀ ਲਾਉਣਾ, ਉਧਰੋਂ ਫਲਾਨਾ ਦੀਵਾਲੀ ਆ, ਤਾਂ ਕਿਹੜੇ ਪਾਸੇ ਹੋਈਏ। ਇਹ ਗੌਰਮੈਂਟ ਨੇ ਵੇਖੋ, ਇਹ ਗਾਈਆਂ ਉਵੇਂ ਤੁਰੀਆਂ ਫਿਰਦੀਆਂ, ਗਊ ਸੈਸ ਵੀ ਲਈ ਜਾਂਦੇ ਆ, ਤੇ ਇਹ ਲੋਕਾਂ ਨੂੰ ਇਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਪਰਾਲੀ ਵਾਲੇ ਮੁੱਦਿਆਂ ਨੂੰ। ਜੀ ਥੈਂਕ ਯੂ ਜੀ। ਦੇਖੋ ਇਹਦਾ ਹੱਲ ਮੈਂ ਵੀ ਦੇਖਦਾ ਪਿਆ। ਸਾਡੇ ਨਾ ਇੱਥੇ 16 ਸਾਲ, ਕਿਉਂਕਿ ਮੈਂ ਖੇਤ 'ਚ ਰਹਿਣਾ ਵਾ, ਤੇ ਜਦੋਂ ਕਿਤੇ ਰਾਤ ਨੂੰ ਮੈਨੂੰ ਹੁਣ 12-1 ਵੱਜ ਜਾਂਦਾ ਰਾਤ ਦਾ ਕੰਮ ਕਰਦਿਆਂ, ਜਦੋਂ ਕਿਤੇ ਖੇਤ ਆ ਕੇ ਕਈ ਵਾਰ ਬਾਹਰ ਵੀ ਖੜੇ ਹੁੰਦੇ ਮੁੰਡੇ ਕਿ ਸਾਨੂੰ ਚਾਹ ਬਣਾ ਦਿਓ ਜਾਂਦਾ, ਉਹ ਪੁੱਛੀਦਾ ਕਿ ਆ ਯਾਰ ਹੁਣ ਝੋਨਾ ਤੇ ਪੱਕਿਆ ਪਿਆ, ਤੁਸੀਂ ਇੱਥੇ ਕੀ ਕਰਦੇ ਪਏ ਹੋ? ਉਹ ਕਹਿੰਦੇ ਜੀ ਡੰਗਰਾਂ ਦੀ ਰਾਖੀ ਬੈਠੇ, ਜਿਹੜੇ 10 ਮਰਲੇ ਪੱਠੇ ਬੀਜੇ ਆ, ਰਾਤ ਨੂੰ ਉਹ ਚੱਟ ਜਾਣਗੇ। ਯਾਨੀ ਸਾਡੇ ਮੁੰਡਿਆਂ ਨੂੰ ਅਸੀਂ ਕਹਿੰਦੇ ਆ ਕਿ ਕੰਮ ਚੋਰ ਆ, ਪਰ ਉਹ ਜਿਹੜੇ ਸਕੂਲ 'ਚ ਪੜ੍ਹਦੇ ਨੇ ਉਹਨਾਂ ਨੂੰ ਰਾਤ ਨੂੰ ਘਰ ਦੇ ਜਿਹੜੇ ਉਹ ਰਾਖੀ ਭੇਜਦੇ ਕਿ ਤੁਸੀਂ ਜਾਓ ਪੱਠਿਆਂ ਦੀ ਰਾਖੀ ਬਹਿ ਜਾਓ। ਇਹ ਕਿੱਡੀ ਮਾੜੀ ਗੱਲ ਆ। ਮੈਂ ਜੋ ਸੋਚਦਾ ਸ਼ਾਰਟ ਦੇ ਵਿੱਚ ਜੋ ਹੱਲ ਮੈਨੂੰ ਨਜ਼ਰ ਆਉਂਦਾ, ਦੇਖੋ ਗਾਵਾਂ ਨੂੰ ਮਾਰ ਨਹੀਂ ਸਕਦੇ, ਤੁਸੀਂ ਮਾਰੋਗੇ, ਡੰਡਾ ਵੀ ਮਾਰਤਾ, ਇਹਨਾਂ ਨੇ ਆ ਕੇ ਡੰਡਾ ਪਰੇਡ ਕਰ ਦੇਣੀ ਹੈ ਉਸ ਬੰਦੇ ਦੀ, ਸਾਡੀ ਗਊ ਮਾਤਾ ਤੇ ਤੁਸੀਂ ਹੱਥ ਚੱਕਿਆ। ਸੋ ਉਹਦਾ ਹੁਣ ਹੱਲ ਇੱਥੇ ਇਹੋ ਹੀ ਨਜ਼ਰ ਆਉਂਦਾ ਵਾ ਕਿ ਇੱਕ ਪੰਚਾਇਤ ਪੂਰੇ ਪੰਜਾਬ ਦੀ 13,000 ਪੰਚਾਇਤਾਂ ਨੇ ਮੇਰੇ ਖਿਆਲ ਦੇ ਨਾਲ, ਇੱਕ ਪੰਚਾਇਤ ਇੱਕ ਮੁਕੱਦਮਾ ਠੋਕ ਦੇਵੇ, ਮੁਕੱਦਮਾ ਠੋਕ ਦੇਵੇ ਕਿ ਆ ਦੇਖੋ ਅਸੀਂ ਬਿਜਲੀ ਦੇ ਬਿੱਲ ਨਾਲ ਫੋਟੋ ਕਾਪੀ ਲਾ ਦਿੱਤੇ ਜਾਣ ਕਿ ਅਸੀਂ ਇਸ ਕੰਮ ਲਈ ਬਕਾਇਦਾ ਸੈਸ ਦਿੰਦੇ ਹਾਂ, ਜਾਂ ਤੇ ਉਹ ਸੈਸ ਖਤਮ ਕਰ ਦਿੱਤਾ ਜਾਵੇ, ਜਾਂ ਸਾਡੀ ਇਸ ਸਮੱਸਿਆ ਦਾ ਨਿਵਾਰਨ ਹੋਵੇ। ਹੁਣ ਇਹਦਾ ਹੱਲ ਹੈ ਜਿਹੜਾ ਉਹ ਕੋਰਟ ਕਚਹਿਰੀ 'ਚ ਹੀ ਹੋ ਸਕਦਾ ਮੇਰੇ ਖਿਆਲ ਦੇ ਨਾਲ। ਉੱਦਾਂ ਜੇ ਅਸੀਂ ਕਹੀ ਜਾਈਏ ਕੁਛ ਨਹੀਂ, ਕਿਉਂਕਿ ਗਊ ਹੈ ਜਿਹੜੀ ਉਹ ਸਿਆਸਤ ਦੇ ਧੱਕੇ ਚੜੀ ਪਈ ਆ। ਜਿਹੜੀ ਚੀਜ਼ ਸਿਆਸਤ ਦੇ ਧੱਕੇ ਚੜ ਜਾਵੇ ਨਾ, ਉਹ ਛੇਤੀ ਕੀਤਿਆਂ ਹੰਨੇ ਬੰਨੇ ਨਹੀਂ ਲਾਉਂਦੀ ਗੱਲ। ਤਾਂ ਇਹਦਾ ਮੇਰੇ ਖਿਆਲ ਦੇ ਨਾਲ ਜੇ ਕਿਤੇ ਨਿਪਟਾਰਾ ਹੋ ਸਕਦਾ ਉਹ ਸਰਕਾਰਾਂ ਨੇ ਕਰਨਾ, ਤੇ ਸਰਕਾਰਾਂ ਨੇ ਕਰਨ ਤਾਂ ਹੀ ਧਰਨਾ ਜੇ ਹੁਣ ਲੜਾਈ ਕੋਈ ਕਾਨੂੰਨੀ ਲੜੀ। ਜੀ ਜੁਝਾਰ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਜੁਝਾਰ ਸਿੰਘ ਬੋਲ ਰਿਹਾ ਜੀ। ਮੇਰਾ ਕੁਐਸਚਨ ਸੀਗਾ ਕਿ ਜਦੋਂ ਆਪਾਂ ਇੰਡੀਆ ਜਾਂਦੇ ਆ ਜੀ, ਉਹ ਜਿਹੜੀ ਬਾਰਡਰ ਵਾਲੀ ਬੱਸ ਆ, ਜਦੋਂ ਉੱਤੇ ਬਹਿੰਦੇ ਆ ਤਾਂ ਉਹ 2000 ਜਾਂ 2500 ਜੋ ਵੀ ਲੈਂਦੇ ਆ, ਉਹ ਟਿਕਟ ਨਹੀਂ ਦਿੰਦੇ, ਨਾ ਕੋਈ ਰਸੀਦ ਦਿੰਦੇ ਆ ਜੀ। ਉਹਦੇ ਬਾਰੇ ਕੀ ਵਿਚਾਰ ਹੈ ਜੀ? ਜਦੋਂ ਤੁਸੀਂ ਬਹਿ ਹੀ ਉਹ ਬੱਸ 'ਚ ਗਏ ਤਾਂ ਫਿਰ ਹੁਣ ਰਹਿ ਕੀ ਗਿਆ? ਨਹੀਂ, ਇਹ ਜਦੋਂ ਤੁਸੀਂ ਇੱਥੋਂ 에ਅਰਪੋਰਟ ਤੋਂ ਇੱਧਰ ਨੂੰ ਆਉਂਦੇ ਜੀ ਉਹਦੀ ਗੱਲ ਕਰਦੇ? ਮੈਨੂੰ ਲੱਗਦਾ ਜਦੋਂ ਦਿੱਲੀ ਤੋਂ ਜਾਂਦੇ ਨੇ ਵਾਪਸ ਪੰਜਾਬ ਵਾਲੇ ਪਾਸੇ ਨੂੰ 에ਅਰਪੋਰਟ ਤੋਂ। ਅੱਛਾ, ਹਾਂ,
ਉਹ ਕਈ ਤਰ੍ਹਾਂ ਦੀਆਂ ਬੱਸਾਂ ਚੱਲਦੀਆਂ ਹੁਣ ਤੇ ਰੋਡਵੇਜ਼ ਦੀਆਂ ਵੀ ਚੱਲਦੀਆਂ, ਤੁਸੀਂ ਰੋਡਵੇਜ਼ 'ਚ ਕਿਉਂ ਨਹੀਂ ਬਹਿੰਦੇ? ਉਹ ਵੀ ਏਸੀ ਆ ਜੀ। 5 ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ, ਲੁਧਿਆਣੇ ਤੱਕ ਆਉਂਦੀਆਂ, ਉਹ ਪਟਿਆਲਾ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਵੀ ਸ਼ਾਇਦ ਕਵਰ ਕਰਦੀਆਂ। ਤੁਸੀਂ ਉਹਦੇ ਤੇ ਬਹਿ ਜਾਓ ਜੇ ਤੁਹਾਨੂੰ ਕੋਈ ਹੈ। ਔਰ ਦੂਜੀ ਗੱਲ, ਜਦੋਂ ਤੁਸੀਂ ਪੇ ਕਰਦੇ ਹੋ, ਤੁਸੀਂ ਇੱਥੋਂ ਗਏ ਲੋਕ ਜੇ ਇੰਨੇ ਜਾਗਰੂਕ ਨਹੀਂ ਹੋ ਤੇ ਫਿਰ ਸਾਡੇ ਵਰਗੇ ਜਿਹੜੇ ਇੱਥੇ ਘੱਟ ਪੜ੍ਹੇ ਲਿਖੇ ਉਹਨਾਂ ਦਾ ਕੀ ਹਾਲ ਹੋ? ਤੁਸੀਂ ਜਦੋਂ ਕਿਸੇ ਨੂੰ ਪੈਸੇ ਦਿੰਦੇ ਹੋ ਤਾਂ ਉਹਦੇ ਤੋਂ ਘੱਟੋ ਘੱਟ ਟਿਕਟ ਤੇ ਲਓ, ਮੰਗ ਕੇ ਲਓ। ਔਰ ਜੇ ਨਹੀਂ ਕੋਈ ਦਿੰਦਾ ਤੇ ਉਹਦਾ ਕੋਈ ਜਿਹੜਾ ਕੰਪਲੇਂਟ ਨੰਬਰ ਆ ਉੱਥੋਂ ਪੜ੍ਹ ਕੇ ਉਹਦੇ ਤੇ ਫੋਨ ਘੁਮਾ ਦਿਓ। ਜੇ ਨਹੀਂ ਗੱਲ ਬਣਦੀ, ਜਿਹੜਾ ਕੋਈ ਟਰਾਂਸਪੋਰਟ ਅਧਿਕਾਰੀ ਹੈ, ਕਾਲ ਹੀ ਕਰਨੀ ਹੈ, ਗੂਗਲ ਤੇ ਸਰਚ ਕਰਕੇ, ਤੁਸੀਂ ਤੇ ਸਾਰਾ ਕੁਝ ਵਰਤਣ ਜਾਣਦੇ ਹੋ, ਗੂਗਲ ਤੇ ਸਰਚ ਕਰਕੇ ਉੱਥੇ ਕੋਈ ਮੇਲ ਹੀ ਪਾ ਛੱਡੋ। ਸੋ ਇਹ ਸਿੱਧੇ ਤੌਰ ਤੇ ਮੇਰੇ ਖਿਆਲ ਦੇ ਨਾਲ ਟੈਕਸ ਦੀ ਵੀ ਚੋਰੀ ਆ ਜੀ, ਬਹੁਤ ਵੱਡਾ। ਇਹ ਤੇ ਫਿਰ ਫਰਾਡ ਆ। ਜੇ ਕੋਈ 2500 ਦੀ ਟਿਕਟ ਰੱਖਦਾ ਇਹਦਾ ਮਤਲਬ ਹੈ ਕਿ ਜਾਂ ਤੇ ਉਹ ਕੰਡਕਟਰ ਆਪਣੇ ਬੈਗ 'ਚ ਪਾ ਗਿਆ, ਝੋਲੇ 'ਚ ਪਾ ਗਿਆ, ਜਾਂ ਝੋਲੀ 'ਚ ਪਾ ਗਿਆ, ਤੇ ਜਾਂ ਫਿਰ ਉਹਨੇ ਮਾਲਕ ਨੂੰ ਲਿਜਾ ਕੇ ਦੇ ਦਿੱਤਾ ਤੇ ਉਹ ਫਿਰ ਟੈਕਸ ਖਾ ਗਿਆ। ਸੋ ਇਹ ਸਿੱਧੇ ਤੌਰ ਤੇ ਚੋਰੀ ਆ। ਚੋਰੀ ਕੀ ਹੈ? ਇਹ ਇੱਕ ਜੁਰਮ ਆ। ਇਹਦੇ ਲਈ ਮੈਂ ਤੇ ਕਹੂੰਗਾ, ਤੁਹਾਨੂੰ ਅਪੀਲ ਕਰੂੰਗਾ ਕਿ ਜਿਹੜਾ ਵੀ ਜਾਂਦਾ, ਜੇ ਉਹਨੂੰ ਟਿਕਟ ਨਹੀਂ ਦਿੱਤੀ ਜਾਂਦੀ, ਰਸੀਦ ਨਹੀਂ ਦਿੱਤੀ ਜਾਂਦੀ, ਉਹ ਕੰਪਲੇਂਟ ਪਾ ਦੇਵੇ। ਇਹਨਾਂ ਜ਼ਰੂਰ ਕਰੇ। ਔਰ ਦੂਜੀ ਗੱਲ ਹੈ, ਮੈਂ ਤੇ ਕਹੂੰਗਾ ਜੇ ਤੁਹਾਨੂੰ ਲੱਗਦਾ ਕਿ ਨਿੱਜੀ ਬੱਸ ਇਸ ਤਰ੍ਹਾਂ ਟੈਕਸ ਦੀ ਚੋਰੀ ਕਰਦੀ ਪਈ ਆ, ਕੋਈ ਵੀ ਹੈ, ਚਾਹੇ ਇੱਕ ABC ਜਿਹਦੀ ਮਰਜ਼ੀ ਆ, ਜਾਂ ਤੁਹਾਨੂੰ ਲੱਗਦਾ ਕਿ ਤੁਹਾਡੀ ਆਸ ਦੇ ਮੁਤਾਬਕ ਉਹ ਤੁਹਾਨੂੰ ਫੈਸਿਲਿਟੀ ਨਹੀਂ ਦੇ ਰਹੀ, ਤਾਂ ਤੁਸੀਂ ਸਰਕਾਰੀ ਬੱਸ, ਜਨਤਕ ਖੇਤਰ ਦੀ ਬੱਸ ਯੂਜ਼ ਕਰੋ, ਉਹਦਾ ਕਿਰਾਇਆ ਵੀ ਘੱਟ ਆ ਜੀ। ਬਲਜੀਤ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਹਾਂਜੀ, ਦੋਨੋਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੇਰਾ ਕੁਐਸਚਨ ਹੈਗਾ ਆਪਣੇ BJP ਦੇ ਬਾਰੇ, ਜਿਹੜਾ ਤਾਜ ਮਹਿਲ ਦਾ ਬਿਆਨ ਦਿਵਾਇਆ ਗਿਆ, ਤਾਜ ਮਹਿਲ ਦੇ ਬਾਰੇ ਤੁਹਾਨੂੰ ਨਹੀਂ ਲੱਗਦਾ ਵੀ ਉਹ ਬਿਆਨ ਜਾਣਬੁੱਝ ਕੇ ਦਿਵਾਇਆ ਗਿਆ? ਕਿਉਂਕਿ ਉਸ ਟਾਈਮ ਤੇ ਬਹੁਤ ਜ਼ੋਰ ਸ਼ੋਰ ਨਾਲ ਅਮਿਤ ਸ਼ਾਹ ਦੇ ਮੁੰਡੇ ਦੀ ਨਿਊਜ਼ ਚੱਲ ਰਹੀ ਸੀ ਚੈਨਲਾਂ ਤੇ ਰਾਈਟ ਵੇ ਸਾਰੇ ਚੈਨਲ ਜਿਹੜੇ ਆ ਉਹ ਚੇਂਜ ਹੋ ਗਏ, ਉਹ ਤਾਜ ਮਹਿਲ ਵਾਲੇ ਪਾਸੇ ਆ ਗਏ, ਉੱਥੇ ਬਹਿਸ ਹੋਣੀ ਸ਼ੁਰੂ ਹੋ ਗਈ ਜੀ। ਨਹੀਂ, ਅਮਿਤ ਸ਼ਾਹ ਦੇ ਮੁੰਡੇ ਦੀ ਖਬਰ ਤੇ ਤਾਂ ਸਟੇ ਹੀ ਲਵਾਤਾ ਉਹਨਾਂ ਨੇ, ਅਦਾਲਤ 'ਚ ਸਟੇ ਲਵਾਤਾ ਸੀ, ਉਦੋਂ ਹੀ ਲਵਾਤਾ ਸੀ ਉਹਨਾਂ ਨੇ ਜੀ। ਇਹ 12 ਨੂੰ ਸਟੇ ਹੋ ਗਿਆ ਸੀ। ਉਸ ਖਬਰ ਨਾਲ ਇਹਦਾ ਕੋਈ ਸੰਬੰਧ ਨਹੀਂ। ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ, ਤਾਜ ਤੇ ਵਿਵਾਦ ਬਹੁਤ ਲੰਮੇ ਸਮੇਂ ਤੋਂ ਚੱਲਦਾ ਪਿਆ। ਇਹਨਾਂ ਦਾ ਆਚਾਰੀਆ ਸ਼ੰਕਰ ਹੈ ਜਿਹੜਾ ਸਵਾਮੀ ਸੁਪਰੂਪਾਨੰਦ, ਉਹਨੇ ਵੀ ਕਿਹਾ ਹੋਇਆ ਕਿ ਇਹਦੇ ਥੱਲੇ ਰਾਮ ਮੰਦਿਰ ਆ। ਦੂਸਰੇ ਪਾਸੇ ਵਿਨੇ ਕਟਿਆਰ ਵੀ ਕਹੀ ਜਾਂਦਾ। ਇੱਕ ਲੇਖਕ ਆ, ਉਹਦਾ ਨਾਮ ਸ਼ਾਇਦ PMO ਕਿਆ, ਉਹਨੇ ਵੀ ਆਪਣੀ ਕਿਤਾਬ 'ਚ ਜ਼ਿਕਰ ਕੀਤਾ ਹੈ। ਉਹਦੇ ਤੋਂ ਹਵਾਲਾ ਲੈ ਕੇ ਪੜ੍ਹੀ ਜਾਂਦੇ ਆ ਕਿ ਇਹ ਜੀ ਥੱਲੇ ਮੰਦਿਰ ਹੈ, ਥੱਲੇ ਮੰਦਿਰ ਆ। ਤੇ ਕਿਤੇ ਮੈਂ ਨਾ ਉਹ ਨਾ ਹੋਵੇ ਜਿਵੇਂ ਇੱਕ ਸਾਧ ਨੇ ਆਖਿਆ ਸੀਗਾ ਜਾਂ ਫਲਾਣੇ ਪਿੰਡ ਥੱਲੇ ਸੋਨਾ ਹੀ ਸੋਨਾ, ਸੋਨਾ ਹੀ ਸੋਨਾ। ਰਾਤੀ ਉਹ ਮੈਨੂੰ ਸੁਪਨਾ ਆਇਆ ਤੇ ਮਨਮੋਹਨ ਸਿੰਘ ਸਰਕਾਰ ਨੇ ਸਾਰੀ ਜਿੰਨੀ ਅਫਸਰਸ਼ਾਹੀ ਸੀ ਉਹ ਸਾਰੇ ਪਿੰਡ ਨੂੰ ਪੁੱਟਣ ਤੇ ਲਾਤੀ ਸੀ। ਸਾਰਾ ਪਿੰਡ ਪੁੱਟਿਆ ਗਿਆ ਤੇ ਅਖੀਰੀ ਉੱਥੇ ਮਿਲਿਆ ਕੱਖ ਵੀ ਨਹੀਂ ਸੀ। ਕਿਤੇ ਇਹ ਨਾ ਹੋਵੇ ਕਿ ਇਹ ਜਿਵੇਂ ਬਾਬਰੀ ਮਸਜਿਦ ਦੀ ਕਾਰ ਸੇਵਾ ਕਰਨ ਗਏ ਸੀ, ਇਹ ਤਾਜ ਮਹਿਲ ਦੀ ਵੀ ਜਾ ਕੇ ਸੇਵਾ ਕਰ ਦੇਣ ਤੇ ਥੱਲੇ ਨਿਕਲੇ ਕੱਖ ਵੀ ਨਾ। ਇਹ ਮੈਨੂੰ ਨਹੀਂ ਲੱਗਦਾ ਜਿਹੜਾ ਤੁਸੀਂ ਲਿੰਕ ਜੋੜਿਆ ਕਿ ਉਹਦੇ ਨਾਲ ਜੁੜਦਾ, ਕਿਉਂਕਿ ਉਸ ਖਬਰ ਨੂੰ ਤੇ ਦਿਖਾਇਆ ਹੀ ਕਿਸੇ ਨੇ ਨਹੀਂ। ਉਸ ਖਬਰ ਨੂੰ ਦਿਖਾਇਆ ਕਿੰਨੇ ਆ? ਭਾਰਤੀ ਮੀਡੀਆ ਦੇ ਵਿੱਚੋਂ ਕੋਈ ਕੁਛ ਕਿਹਾ ਨਹੀਂ। ਇੱਕ ਵਾਇਰ ਸੀ ਜਿਨ੍ਹਾਂ ਨੇ ਸਟੋਰੀ ਲਾਈ, ਇੱਕ ਟੈਲੀਵਿਜ਼ਨ ਚੈਨਲ ਸੀ, ਬਾਅਦ ਦੇ ਵਿੱਚ ਉਹ ਬਹੁਤ ਵੱਡਾ ਟੈਲੀਵਿਜ਼ਨ ਚੈਨਲ, ਬਹੁਤ ਇਮਾਨਦਾਰ ਚੈਨਲ ਗਿਣਿਆ ਜਾਂਦਾ, ਪਾਰਦਰਸ਼ੀ ਚੈਨਲ ਗਿਣਿਆ ਜਾਂਦਾ, ਉਹਨੇ ਆਪਣੀ ਵੈਬਸਾਈਟ ਤੋਂ ਉਹ ਨਿਊਜ਼ ਚੁੱਕ ਦਿੱਤੀ, ਬਾਅਦ ਚ ਸਟੋਰੀ ਚੁੱਕ ਦਿੱਤੀ, ਉਹ ਤਾਂ ਦਿਖਾਇਆ ਹੀ ਨਹੀਂ। ਇਹ ਤਾਜ ਦਾ ਵਿਵਾਦ ਹੈ ਜਿਹੜਾ ਕਾਫੀ ਪੁਰਾਣਾ ਤੁਰਿਆ ਆਉਂਦਾ, ਪਰ ਇਹਦੇ ਚ ਇਹਨਾਂ ਦੀ ਤੁਸੀਂ ਅਕਲ ਦੇਖ ਲਓ। ਉਹ ਜਿਹੜਾ ਇਹਨਾਂ ਦਾ ਸੰਗੀਤ ਸੋਮ ਬੋਲਣ ਡਿਆ ਸੀ ਪਰਸੋਂ ਚੌਥ, ਉਹ ਕਹਿੰਦਾ ਸੀ ਕਿ ਇਹੋ ਜਿਹਾ ਇਤਿਹਾਸ ਬਦਲ ਦੇਣਾ ਚਾਹੀਦਾ ਹੈ ਜਿਹਦੇ ਚ ਇੱਕ ਰਾਜੇ ਨੇ ਆਪਣੇ ਬਾਪ ਨੂੰ ਕੈਦ ਕੀਤਾ ਹੋਵੇ। ਮੈਂ ਤੇ ਅੱਜ ਤੱਕ ਜਿੰਨੀ ਵੀ ਹਿਸਟਰੀ ਪੜ੍ਹੀ ਆ ਇਹੋ ਪੜ੍ਹੀ ਆ ਕਿ ਸ਼ਾਹਜਹਾਂ ਨੇ ਆਪਣਾ ਬਾਪ ਕੈਦ ਨਹੀਂ ਸੀ ਕੀਤਾ, ਬਲਕਿ ਸ਼ਾਹਜਹਾਂ ਦੇ ਮੁੰਡੇ ਔਰੰਗਜ਼ੇਬ ਨੇ ਉਹਨੂੰ ਕੈਦ ਕੀਤਾ ਸੀ। ਜਿਨ੍ਹਾਂ ਦੀ ਅਕਲ ਇੰਨੀ ਕੁ ਆ ਉਹਨਾਂ ਨੇ ਉਨੀ ਕੁ ਵਰਤਣਾ ਹੀ। ਜੀ ਜੀ, ਗੁਰਦਿਆਲ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਹੈਗਾ ਜੀ ਕਿ ਆ ਪਿੱਛੇ ਜੇ ਕਾਫੀ ਖਬਰ ਆਈ ਸੀ ਕਿ ਦਰਬਾਰ ਸਾਹਿਬ ਜਿੱਦਾਂ ਸੋਨੇ ਨੂੰ ਪੋਲੂਸ਼ਨ ਦੇ ਕਾਰਨ ਕਾਲਾ ਹੋ ਰਿਹਾ ਹੈ। ਮੈਂ ਮਿੰਟੂ ਭਾਈ ਉਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਹੁਣ ਅਸਤਵਾਦੀਆਂ ਹੋ ਰਹੀਆਂ, ਕੀ ਇਹ ਅਸਤਵਾਦੀ ਦੇ ਧੂਏ ਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ? ਕੱਟਿਓ ਨਾ ਮੇਰਾ ਫੋਨ ਜੀ। ਦੇਖੋ, ਬਿਲਕੁਲ ਉਹ ਜਿਹੜੀ ਉਦੋਂ ਰਿਪੋਰਟ ਆਈ ਸੀਗੀ ਉਦੋਂ ਬਾਅਦ ਇਹਨਾਂ ਨੇ ਉਹਦੇ ਤੇ ਐਕਸ਼ਨ ਵੀ ਲਿਆ। ਅਸੀਂ ਹਰੇਕ ਮਾਮਲੇ 'ਚ ਕਹਿ ਦਿੰਦੇ ਕਿ ਕਮੇਟੀ ਕੰਮ ਨਹੀਂ ਕਰਦੀ, ਕਮੇਟੀ ਕੰਮ ਨਹੀਂ ਕਰਦੀ। ਜਿੱਥੇ ਕਰਦੀ ਆ ਸਹੀ ਕਰਦੀ ਵੀ, ਉੱਥੇ ਸਹੀ ਕਹਿਣਾ ਵੀ ਚਾਹੀਦਾ। ਇਹਨਾਂ ਨੇ ਉਸ ਮਾਮਲੇ 'ਚ ਕੁਝ ਯਤਨ ਵੀ ਕੀਤੇ ਸਨ। ਉਹ ਯਤਨ ਕਿੰਨੇ ਕੁ ਅੱਗੇ ਕਾਮਯਾਬ ਹੋਏ ਉਹਦੇ ਬਾਰੇ ਤੇ ਆਪਾਂ ਨੂੰ ਨਹੀਂ ਪਤਾ,
ਭੱਟੀ ਸਾਹਿਬ ਨੂੰ ਕਿਸੇ ਦਿਨ ਮੈਂ ਪੁੱਛ ਲੂੰਗਾ। ਦੂਜੀ ਚੀਜ਼ ਜਿਹੜੀ ਤੁਸੀਂ ਕਹੀ ਆਤਿਸ਼ਬਾਜ਼ੀ ਦੀ, ਆਤਿਸ਼ਬਾਜ਼ੀ ਵੀ ਹੁਣ ਉੱਥੇ ਘੱਟ ਕੀਤੀ ਗਈ ਆ, ਕਿਉਂਕਿ ਦੇਖੋ ਇਸ ਸਮੇਂ ਇੱਕ ਚੰਗਾ ਸੰਕੇਤ ਹੈ ਜਿਹੜਾ ਉਹ ਇਹ ਆ ਕਿ ਆਮ ਬੰਦਾ, ਆਮ ਸਿੱਖ ਵੀ ਇਹਦੀ ਵਿਰੋਧਤਾ ਕਰਦਾ ਪਿਆ। ਔਰ ਖੁਦ ਗਿਆਨੀ ਗੁਰਬਚਨ ਸਿੰਘ ਨੂੰ ਵੀ ਇਸ ਗੱਲ ਦੀ ਬਿਲਕੁਲ ਪ੍ਰਮਾਣਤਾ ਕਰਨੀ ਪਈ, ਇਸ ਗੱਲ ਤੇ ਮੋਹਰ ਲਾਉਣੀ ਪਈ ਕਿ ਭਾਈ ਆਤਿਸ਼ਬਾਜ਼ੀ ਜੇ ਚਲਾਉਣੀ ਹੈ ਉਹੋ ਜਿਹੀ ਚਲਾਈ ਜਾਵੇ ਜੋ ਵਾਤਾਵਰਨ ਨੂੰ ਨੁਕਸਾਨ ਨਾ ਦੇਵੇ। ਇਹਨਾਂ ਨੇ ਚਲਾਈ ਹੈ, ਥੋੜੀ ਬਹੁਤ ਕੀਤੀ ਹੈ, ਪਰ ਦੱਸਦੇ ਆ ਕਿ ਉਹ ਜ਼ਿਆਦਾ ਕੋਈ ਵਾਤਾਵਰਨ ਨੂੰ ਨੁਕਸਾਨ ਦੇਣ ਵਾਲੀ ਆਤਿਸ਼ਬਾਜ਼ੀ ਨਹੀਂ ਸੀਗੀ। ਸੋ ਮੈਨੂੰ ਲੱਗਦਾ ਕਿ ਹੌਲੀ ਹੌਲੀ ਇਹ ਪ੍ਰਥਾ ਬੰਦ ਕਰਨੀ ਚਾਹੀਦੀ ਆ। ਜੇ ਦਰਬਾਰ ਸਾਹਿਬ ਤੋਂ ਪਹਿਲ ਹੋਵੇ ਤੇ ਮੇਰੇ ਖਿਆਲ ਦੇ ਨਾਲ ਪੂਰੇ ਇੰਡੀਆ 'ਚ ਨਹੀਂ, ਪੂਰੇ ਸੰਸਾਰ 'ਚ ਉਹ ਇੱਕ ਸੰਦੇਸ਼ ਜਾਏਗਾ, ਇੱਕ ਪੈਗਾਮ ਜਾਏਗਾ, ਤਾਂ ਉਹਦੇ ਨਾਲ ਮੇਰੇ ਖਿਆਲ ਦੇ ਨਾਲ ਜੇ ਉਹ ਸਿੱਖਾਂ ਦੇ ਵਿੱਚ ਇੱਕ ਧਾਰਨਾ ਬਣਦੀ ਹੈ ਕਿ ਸੋਸ਼ਲੀ ਥੋੜਾ ਜਿਹਾ ਇੱਧਰ ਸਾਡੇ ਧਾਰਮਿਕ ਰਹਿਬਰ ਘੱਟ ਕੰਮ ਕਰਦੇ ਆ, ਤਾਂ ਮੇਰੇ ਖਿਆਲ ਦੇ ਨਾਲ ਉਹ ਧਾਰਨਾ ਵੀ ਟੁੱਟੇਗੀ। ਜ਼ਰੂਰਤ ਹੈ ਪਹਿਲ ਕਦਮੀ ਕਰਨੀ ਚਾਹੀਦੀ ਆ। ਦੇਖੋ ਅੱਗੇ ਬਥੇਰਾ ਚਿਰ ਆਤਿਸ਼ਬਾਜ਼ੀ ਕਰ ਲਈ ਆ, ਹੁਣ ਇੱਕ ਵੇਲਾ ਤੇ ਇਦਾਂ ਦਾ ਹੋਣਾ ਜਦੋਂ ਸੰਭਲਣਾ ਪਊਗਾ। ਜੇ ਕੱਲ ਨੂੰ ਮੰਨ ਲਓ ਕੋਈ ਕੋਰਟ ਕਚਹਿਰੀ 'ਚ ਜਾ ਕੇ ਬੰਦ ਕਰਵਾ ਦੇਵੇ ਵਾਤਾਵਰਨ ਪ੍ਰੇਮੀ, ਫੇਰ ਕਹਿਣਗੇ ਕਿ ਸਾਡੇ ਸਿੱਖਾਂ ਦੇ ਮਸਲਿਆਂ 'ਚ RSS ਦਖਲਅੰਦਾਜ਼ੀ ਕਰਦੀ ਆ। ਜੀ, ਤੇ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੇ ਜੀ। ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਅਗਲੀ ਵਾਰ ਤੱਕ ਲਈ, ਤੇ ਬਹੁਤ ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਹੁਣ ਅਗਲੇ ਬੁਲਟਨ 'ਚ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300